ਭਾਜੀ ਦੀ ਸ਼ਰਟ ਦਾ ਉਤਲਾ ਬਟਨ ਬੰਦ ਕਰ ਰਹੀ, ਟਾਈ ਨਾਲ ਇੰਜ ਕਰ ਰਹੀ ਹੈ। ਤੇ ਕਿਸ ਟੀਟਿਆਂ ਦਾ ਜਿੱਤ ਆਪਾਂ ਖਾਣਾ ਜਾਣਾ ਬਾਅਦ ਉਹਨਾਂ ਨੇ ਕਿਹਾ ਹੁਣ ਸਭ ਤੋਂ ਵੱਡੇ ਦਾ ਨਾਂ ਇੱਕ ਮਿਸਾਲ ਆ ਕੀ ਆ, ਉਹਨੇ ਕਿਹਾ ਜੀ ਇਹਦਾ ਨਾਂ ਹੈ ਇੱਕ ਮਿਸਾਲ ਆ ਇਮਰਾਨ ਆ। ਤੇ ਹੁਣ ਸਭ ਤੋਂ ਛੋਟੇ ਨੇ ਕੀ ਕਿਹਾ, ਉਹਨੇ ਕਹਿੰਦਾ ਇਮਰਾਨ 2 ਕਰ ਲਓ। ਇਹ ਆਪਣੇ ਭਰਾਵਾਂ ਦਾ ਨਾਮ ਦੱਸਣ ਦੇ ਇੱਕ ਬੰਦੇ ਨੂੰ ਤੇ ਉਹ ਕਹਿੰਦਾ ਵਾਹ ਵਾਹ, ਦੂਸਰਾ ਮਿਸਰਾ ਵੀ ਸੁਣਾਓ। ਹਾਂ अस्सलाम वालेकुम जी। इससे तो मैं तेन नहीं सी पढ़ाऊंगा तेनों, पर तू लम्हे परदा वजा देना, ਲੇਕਿਨ ਉਹ ਤਾਂ ਸਹੀ थोड़े घट परदा वजाना। ਲੇਕਿਨ ਇੱਕ ਰੌਣਕ ਤੇ ਆਈ ਨਾ, ਇੱਕ ਵਾਰੀ ਸ਼ੋਅ ਇੱਥੇ ਚਲਾ ਗਿਆ ਹਾਂ। ਆਉਣ ਨਹੀਂ। ਲਓ ਜੀ ਬਾਬਾ ਜੀ, ਕੀ ਉਹਨੂੰ ਕਹਿੰਦੇ ਨੇ, ਸਾਡੇ 2 ਸ਼ੋਅ ਅਪਲੋਡ ਹੋ ਗਏ ਨੇ AI ਚਲਾਕੀਆਂ ਵਾਲੇ। ਹਾਂ ਤੇ ਸਭ ਤੋਂ ਮੈਨੂੰ ਭਲਾ ਉਸ ਸ਼ੋਅ ਦੀ ਕਿਹੜੀ ਗੱਲ ਲੱਗਦੀ ਹੈ, ਚੀਜ਼ ਲੱਗਦੀ ਹੈ? ਮੈਂ ਹੋਰ ਕੀ ਨਹੀਂ ਚਿਰ ਸਭ ਤੋਂ ਜਿਹੜੀ ਮੈਨੂੰ ਤੰਗ ਕਰਦੀ ਹੈ ਕਿ ਯਾਰ ਇਹ ਕੀ ਆ। ਇਹ ਕੀ ਨਹੀਂ ਨਹੀਂ ਮੈਂ ਦੱਸਾਂ ਹਾਂ ਸਾਜੀ ਇਹ ਚਲਾਕੀ ਕੀ ਹੈ ਚਲੋ ਉਹ ਕੁੜੀ ਨਹੀਂ ਨਹੀਂ ਮੈਨੂੰ ਉਹਦਾ ਨਾਮ ਅੱਛਾ ਸਮਝ ਆਈ? ਇਹ ਇੱਕ ਸ਼ੋਅ ਹੁੰਦਾ ਵਾ ਨਾਰਮਲ ਫਿਲ ਦਾ ਫਲਾਣਾ ਵਾ, ਜਦੋਂ ਤੁਸੀਂ ਸ਼ੋਅ ਨੂੰ ਸਟੈਂਡਰਡ ਉੱਪਰਲੇ ਲੈਵਲ ਤੇ ਲੈ ਕੇ ਜਾਂਦੇ ਨਾ ਕਿ ਬਿਲਕੁਲ ਟੌਪ ਤੇ, ਉਦੋਂ ਇਹ ਨਾਂ ਇਹ ਕਿਹੜਾ ਓਏ AI ਚਲਾਕੀਆਂ ਵੇਖੇ ਹਾਂ, ਉਦੋਂ ਸ਼ੋਅ ਹੁੰਦਾ ਉਹਦਾ ਨਾਮ ਹੋਰ ਹੁੰਦਾ ਕੋਈ। ਇਹ ਨਿੱਕੇ ਸ਼ੋਆਂ ਦੇ ਵਿੱਚ ਫਿਰਦਾ ਤੁਰਦਾ ਠੀਕ ਆ ਨਾਮ ਫਲਾਣਾ। ਜਦੋਂ ਸ਼ੋਅ ਟੌਪ ਤੇ ਜਾਂਦਾ ਨਾ, ਕੋਈ ਇਕੱਲਾ ਹੀ ਖੜਾ ਹੁੰਦਾ, ਉਹਦਾ ਨਾਂ ਉਦਾਂ ਦਾ ਹੁੰਦਾ। ਸਾਈ ਤੁਸੀਂ ਰੱਖ ਲਓ ਨਾ, ਆਪਾਂ ਹੀ 15-20 ਸ਼ੋਅ ਵੱਜਣ ਤੇ ਦਿਓ। ਮੈਂ ਚੇਂਜ ਕਰ ਦੇਣਾ ਇਹਦਾ ਨਾਮ, ਆਹੋ ਇਹਦਾ ਉਹੀ ਰੱਖਿਓ ਦੀ ਜਾਤੀ ਸ਼ੋਅ 10 ਜਾਨੀ ਸ਼ੋਅ, ਔਰ ਫਿਰ ਸੈੱਟ ਵੀ ਉਦੋਂ ਦੇ ਲੱਗੇ ਥੋੜਾ ਜਿਹਾ AI ਵਿਦ ਜਾਨੀ। AI ਦਾ ਵੀ ਵਿੱਚ ਨਾਮ ਹੋਣਾ ਜ਼ਰੂਰੀ ਹੈ, ਕਿਉਂਕਿ ਉਹ ਇੱਕ ਮੌਜੂ ਉਸਤਾਦ ਜੀ ਮੇਨ ਵਿੱਚ। ਹਾਂ AI ਵਿਦ ਚਾਨੀ। ਹਾਂ ਜਾਨੀ ਕਿ AI। ਤੇ ਤੁਸੀਂ ਜਿੰਨੀਆਂ ਇੱਥੇ AI ਦੀਆਂ ਗੱਲਾਂ ਕਰਦੇ ਹੋ, ਲੋਕਾਂ ਨੇ ਕਹਿਣਾ ਲੋ ਜੀ ਘੇਰ ਲਿਆ AI। ਨਹੀਂ ਭਾਈ ਨਾ, ਉਹ ਪਹਿਲੇ ਹੀ ਉਹਨਾਂ ਨੇ ਘੇਰਿਆ ਸੀ, ਫਾਰਮੈਟ ਮੇਰਾ ਨਹੀਂ ਸੀ। ਹਾਂ ਨਹੀਂ ਉਹ- ਲੇਕਿਨ ਉਸਤਾਦ ਜੀ ਤੁਸੀਂ ਇੱਕ ਅੱਛੇ ਐਂਕਰ ਦੀ ਲੁੱਕ 'ਚ ਨਜ਼ਰ ਆਏ ਹੋ। ਤੁਹਾਡੇ ਲਿਬਾਸ, ਤੁਹਾਡੀ ਬਾਡੀ ਲੈਂਗੁਏਜ ਇਹ ਕਿੱਥੋਂ ਸਿੱਖਿਆ? ਵਕਤ ਸਿਖਾ ਦਿੰਦਾ। ਹਾਂ लेकिन उस्ताद जी माशाल्लाह बहुत सोहने लगे हो तुसी। मैं देखा प्रोग्राम, ਅੱਲਾ ਖੈਰ ਕਰੇ। और ਥੈਂਕ ਯੂ लगता है ਭਾਈ। कि क्या बात है। ਹੁਣ ਤੁਸੀਂ ਉਸ ਸ਼ੋਅ ਦੀ ਪਰਸਨਲੀ ਜ਼ਾਤੀ ਤੌਰ ਤੇ ਇੱਕ ਦੇਖ ਦੇਣੀ ਹੈ ਠੀਕ ਹੈ, ਇਕੱਲੇ ਚਿੱਟੇ ਵਾਲੀ, ਚਿੱਟੇ ਚਨੇ ਵਾਲੀ ਦੇਣੀ ਤੇ ਨਾਲ ਹਲਕਾ ਜਿਹੜਾ ਦੇਖ ਦੇਣੀ ਆ ਉਸਤਾਦ ਜੀ ਆਪਾਂ। ਅੱਛਾ ਅਸੀਂ ਮੇਰੀ ਗੱਲ ਸੁਣ, ਅਸੀਂ ਸ਼ੋਅ ਕੀਤਾ ਨਾ, ਅਸੀਂ ਸ਼ੋਅ ਕੀਤਾ ਜਦ ਬੜੀ ਮਿਹਨਤ ਕੀਤੀ ਇਹ ਉਹ ਫਲਾਂਟਿੰਗ ਬਣੇ, ਤੁਸੀਂ ਉਹ ਚੌਲ ਪਕਾਏ ਬੜੇ ਸੋਹਣੇ ਮਸਾਲੇ ਮਸੂਲੇ ਪਾ ਕੇ ਹੈ, ਉਹ ਆਪਣੇ ਜਿਹੜੇ ਨੇ ਸਾਰੇ ਜੁਗਨੂਸ ਤੁਸੀਂ ਜਦੋਂ ਇਹਨਾਂ ਅੱਗੇ ਐਂ ਕਰਕੇ ਕੀਤਾ ਤੇ ਉਹ ਕਿੱਦਾਂ ਪਏ ਨੇ ਉਹਨੂੰ। ਉਹਨਾਂ ਨੇ ਅੱਛਾ ਪਤਾ ਕੀ ਗੱਲ ਆ, ਮੈਂ ਤੁਹਾਨੂੰ ਜੈਨੂਇਨ ਗੱਲ ਦੱਸਦਾ, ਉਹਨਾਂ ਨੇ ਇਹ ਨਹੀਂ ਵੇਖਿਆ ਕਿ ਸ਼ੋਅ ਦੇਖੀਏ ਕਿ ਕੈਸਾ ਵਾ, ਉਹਨਾਂ ਨੇ ਇਹ ਦੇਖਿਆ ਕਿ ਇਹਨੂੰ ਦੇਖਣਾ ਵਾ ਤੇ ਇਹਨੂੰ ਧੱਕਾ ਲਾਉਣਾ ਬਸ। ਲੇਕਿਨ ਟੈਨਸ਼ਨ ਨਹੀਂ ਲੈਣੀ, ਤੁਸੀਂ ਧੱਕਾ ਲਾਓਗੇ ਤੁਹਾਨੂੰ ਕੋਈ ਇਹ ਨਹੀਂ ਕਹੇਗਾ ਕਿ ਮਾਠੇ ਸ਼ੋਅ ਨੂੰ ਧੱਕਾ ਲਾਈ ਜਾ ਰਹੇ ਹੋ ਇਨਸ਼ਾਅੱਲਾ ਕਿ ਜੀ ਆਪਣੀ ਆਡੀਅנס ਨੂੰ ਕਹਿ ਕੇ ਨਾ, ਜਿਹੜਾ ਸਹੀ ਆ ਉਹ ਸਹੀ ਆ, ਉਹਦੇ ਤੇ ਲਾਓ, ਉਹਦੇ ਤੇ ਬਣਦਾ ਨਾ ਉਸਤਾਦ ਜੀ। ਇਹ ਸਾਰੀ ਸਟਾਰਟ ਹਾਲੇ ਬੜੀਆਂ ਮਿਸਟੇਕਾਂ ਹੈਗੀਆਂ ਵਾ, ਆਸਤਾ ਹੌਲੀ ਹਾਂ ਉਸਤਾਦ ਜੀ ਕੱਲੇ ਫੋਨ ਨੰਬਰ ਜਿਹੜਾ ਥੱਲੇ ਈਮੇਲ ਦਿੱਤਾ, ਟੈਲੈਂਟ ਜਿਹੜਾ ਹੋਣਾ ਵਾ ਉਹ ਥੱਲੇ ਵੇਖ ਕੇ ਤੁਹਾਨੂੰ ਮੈਸੇਜ ਕਰਦੇ। ਅਗਰ ਕਿਸੇ ਦਾ ਰੈਫਰੈਂਸ ਨਾ ਵੀ ਆਵੇ, ਆਈ ਮੀਨ ਕਿ ਮੇਰੇ ਰੈਫਰੈਂਸ ਕੋਈ ਆਵੇ, ਮੈਂ ਲਿਆ ਵਾ ਹਾਂ ਲਿਆ। ਗਾਣਾ ਗਾਉਂਦਾ ਮੁੰਡਾ ਉਸਤਾਦ ਜੀ, ਸੁਭਾਨ ਅੱਲਾ। ਗਾਣੇ ਵਾਲੇ ਜ਼ਿਆਦਾ ਲੱਭਦੇ ਨੇ, ਗਾਣਾ ਤਾਂ ਜ਼ਿਆਦਾ ਗਾਣੇ ਵਾਲੇ ਹੀ ਲੱਭਦੇ ਨੇ। ਦੂਸਰਾ- ਤੁਸੀਂ ਕਹੋ ਨਿਊ ਟੈਲੈਂਟ ਚਾਹੀਦਾ ਸਾਨੂੰ, 100 ਚੋਂ 85 ਗਾਣੇ ਵਾਲੇ ਹੀ ਆਉਣਗੇ। ਗਾਣੇ ਦੂਸਰਾ ਤੇ ਸੁਣ ਲਓ ਉਸਤਾਦ ਜੀ, ਤੁਹਾਨੂੰ ਸੀ ਬੈਠੇ ਆ ਕੱਚੀ ਪਿਆਂਤ ਨਾਲ ਬੈਠੇ ਤੇ ਤਸਵੀਰ ਬਣਾ ਦੇਗਾ आठ ਹਾਂ ਆਠ। ਓਏ ਹੋਏ ਹੋਏ ਕੀ ਬਾਤ ਸਾਜੀ, ਫਿਰ ਉਹਦਾ ਹੱਥ ਵੀ ਖਰਾਬ ਹੋ ਵਿਚਾਰੇ ਦਾ। ਹਾਂ ਯਾਰ ਤੁਸੀਂ ਆਓ ਯਾਰ ਸਾਡੇ ਸ਼ੋਅ 'ਚ ਪਲੀਜ਼। ਨਹੀਂ ਅਸੀਂ ਤੇ ਹੁਣ ਅਨਕਰੀਬ ਆਡੀਅנס ਵੀ ਬਿਠਾ ਲੈਣੀ ਨਾ, ਆਡੀਅנס ਤੇ ਫਿਰ ਲਾਹੌਰੋਂ ਜਿੱਥੋਂ ਮਰਜ਼ੀ ਫੈਸਲਾਬਾਦੋਂ ਤੁਸੀਂ ਆਓ, ਆਪਾਂ ਇੰਜੋਏ ਕਰਾਂਗੇ। ਆਪਣੀ ਜਿਹੜੀ ਆਡੀਅנס ਆਪਾਂ ਸ਼ੋਅ 'ਚ ਪਾਉਣੀ ਹੈ ਨਾ, जी ਉਹ ਆਡੀਅנס ਹੋਣੀ ਆ, ਉਹ ਜਿਹੜੀ ਉਹ ਆਡੀਅנס ਨਹੀਂ ਕਿ ਐ ਬੈਠੇ ਨੇ ਬਸ ਕਹਿ ਸ਼ੋਅ ਦੇ ਵਿੱਚ ਆਰਟਿਸਟ ਹੋਣਗੇ ਉਹ। ਸਾਡੀ ਆਡੀਅנס ਉਹ ਹੋਏਗੀ ਜਿਹੜੀ ਇਨਵੋਲਵ ਹੋਏਗੀ, ਸ਼ੋਅ ਕਰ ਰਹੀ ਹੋਏਗੀ, ਤਮਾਸ਼ਬੀਨ ਨਹੀਂ ਹੋਣਗੇ, ਆਰਟਿਸਟ ਹੋਣਗੇ। ਕੀ ਕਹਿੰਦੇ ਨੱਸ ਕੇ ਸਟੇਜ ਤੇ, ਨੱਸ ਕੇ ਐਟਮ, ਨੱਸ ਕੇ ਗਾਣਾ, ਨੱਸ ਕੇ ਜੁਗਤ, ਫਿਰ ਵਾਪਸ ਮੈਂ ਉੱਥੇ ਉਧਰ, ਇੰਜ ਦੇ ਆਪਾਂ ਕਰਨਾ ਵਾ। ਤੇ ਬਸ ਅਨਕਰੀਬ ਆਡੀਅנס ਸ਼ੁਰੂ ਹੋ ਜਾਣੀ ਆ, ਫਿਰ ਤੁਸੀਂ ਆਉਣਾ ਵਾ ਬਈ ਜੋਕ ਦਰ ਜੋਕ ਹੋਣਾ। ਸੈੱਟ ਥੋੜਾ ਜਿਹਾ ਹੋਰ ਵੱਡਾ ਹੋਣਾ ਚਾਹੀਦਾ ਵਾ, ਵਿੱਚ
ਸਾਰਾ ਸਿਸਟਮ ਠੀਕ ਆ ਉਹ ਕਹਿੰਦਾ ਇਸ ਪੰਜਾਬ ਦੀ ਧਰਤੀ ਨੂੰ ਕਹਿ ਥੋੜੀ ਹੋਰ ਵੱਡੀ ਹੋ ਜਾਏ। ਹਾਂ 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 ਹਨਾ ਸੈੱਟ ਵੀ ਠੀਕ ਆ, ਸਾਰਾ ਕੁਝ ਠੀਕ ਆ। ਕਲਰ ਚੈਨਲ ਵਾਲਿਆਂ ਨੇ ਵੇਖ ਲਿਆ ਨਾ, ਉਹਨਾਂ ਨੇ ਓਲੀ ਐਨ ਕੇ ਨੇ ਵੇਖਦਾ ਹੋਣਾ, ਉਹ ਵੇਖਦਾ ਸਾਰੇ ਸ਼ੋਅ। ਹਲੀਅਨ ਕੇ ਉਹਨੇ ਕਹਿਣਾ ਅੱਛਾ ਸਾਨੂੰ ਕੁਝ ਨਹੀਂ ਕਹਿੰਦੇ, ਉੱਥੇ ਬਹਿ ਕੇ ਸਹੀ ਸਾੜ ਪੱਕਦਾ ਜੋ ਉਹਦੇ ਅੰਦਰ ਹੁੰਦਾ। ਉੱਥੇ ਬਹਿ ਕੇ ਕਹਿੰਦਾ ਇਹ ਚਲਾਕੀ ਨਹੀਂ ਨਾਮ ਨਹੀਂ ਭਾਈ ਇਹਦੀ ਬੜੀ ਆਈਟਮ ਹੈ। ਹੁਣ ਅਸੀਂ ਤੇ ਬੈਠੇ ਨਾ ਫਲੈਗ ਤੇ, ਮੇਰੇ ਬਿਲਕੁਲ ਇੱਥੇ ਬੈਠਾ ਨਾ, ਉਹ ਬਾਜੀ ਵਾਲੇ ਨੇ ਗਲਤ ਹੋ ਜਾਂਦਾ, ਕਹਿੰਦਾ ਓਏ ਨਹੀਂ ਉਹਦਾ ਇੱਕ ਸਟਾਈਲ ਆ। ਉਹ ਪਤਾ ਕੀ ਕਰਦਾ ਵਾ, ਉਹ ਸਹੀ ਲਾਹੌਰੀਆ ਚੀਜ਼ੇ ਬਾਦ ਆ। ਉਹ ਪਤਾ ਕੀ ਕਰਦਾ ਵਾ, ਉਹਨੇ ਕਹਿਣਾ ਨਾ, ਓ ਯਾਰ ਕਿਆ ਮਸਲਾ, तुम्हें बजाना नहीं आता। ਹੁਣ ਇੰਨੇ ਬੰਦਿਆਂ ਦੇ ਵਿੱਚ ਅਗਲੇ ਬੰਦੇ ਨੂੰ ਯਾਰ ਮਤਲਬ ਡੀਗ੍ਰੇਡ ਕਰ ਦੇਣਾ ਆਰਟਿਸਟ ਨੂੰ। लेकिन उस तो बाद उन्होंने कहता ना तुम्हें बजाना नहीं आता, समझ नहीं आ रही तुम्हें, पता नहीं कहाँ पे बजाते रहे हो ये वो अगला एक बंदे ਨੂੰ 20 ਸਾਲ ਹੋ ਗਏ ਨੇ ਕੀਬੋਰਡ ਵਜਾਉਂਦੇ ਆ। ਉਹ ਸੁਰ ਦਾ ਮਾਮਲਾ ਵਾ, ਉੱਥੇ ਕੋਈ ਸਿੰਗਰ ਹੀ ਸੁਰ ਉੱਤੇ ਥੱਲੇ ਕਰੀ ਜਾ ਰਿਹਾ, ਯਾਨੀ ਉਹਨੇ ਵਜਾਇਆ ਹੈ ਕਰਕੇ ਸੁਰ ਦੇ ਨਾਲ, ਅਗਲੀ ਵਾਰੀ ਸਿੰਗਰ ਨੇ ਆਪਣਾ ਉਹ ਕਰ ਲਿਆ, ਚੇਂਜ ਕਰ ਲਿਆ ਸਿਸਟਮ। ਉਹਨੂੰ ਹੁਣ 1.5 ਮਿੰਟ ਤਾਂ ਲੱਗਣਾ ਨਾ, ਉਹ ਲੱਭਣ ਲੱਗਿਆ, ਤੈਨੂੰ ਪਤਾ ਨਹੀਂ ਲੱਗਣ ਦਿਆ। ਅੱਛਾ ਹੁਣ ਉਸ ਤੋਂ ਬਸ ਉਹ ਜਿਹੜਾ ਜਿਹਨੂੰ ਉਹ ਕਹਿੰਦਾ ਨਾ, ਉਹਨੇ ਦਿਲ 'ਚ ਰੱਖੀ ਹੁੰਦੀ ਕਿ ਇਹਦੀ ਮੈਂ ਕਰਨੀ ਹੈ। ਹੁਣ ਜਦੋਂ ਉਹ ਉਹਦੇ ਅੜਿੱਕੇ ਚੜਦਾ ਨਾ ਬ੍ਰੇਕ ਬਰੂਕ 'ਚ, ਉਦੋਂ ਚੁੱਪ ਕਰਕੇ ਉਹਦੀ ਸੁਣੀ ਜਾਂਦਾ, ਉਦੋਂ ਨਹੀਂ ਬੋਲਦਾ ਕੋਈ। ਇਹ ਉਹਦਾ ਇੱਕ ਤਰੀਕਾ ਵਾਰਦਾ ਤਾਂ ਮੈਂ ਹਿਸਾਬ ਲਾਇਆ ਉਹਦਾ, ਐਨਕੇ ਦਾ ਮੈਂ ਹਿਸਾਬ ਲਾਇਆ। ਹਾਂਜੀ ਬੋਲਦਾ ਇੰਜ ਜਿਵੇਂ ਨਾ ਮਤਲਬ ਚੜ ਗਿਆ ਭਾਈ। ओ हो भी पता नहीं की है। जो अगला कहता ना यार आप देखे भाईजान मुझे 20 साल हो गए बजाते हुए, आपने उधर बैठे आराम से कह दे उधर आराम लो। बिल्कुल सही बात, सही कह रहे आप, सही कह रहे, सही कह रहे। उदों नहीं कहता कि तू मेरे किदा बोलने आ, तू ये वो मैं डायरैक्टर हाँ मैं ना चुप कर दिंदा। ਤੇ ਉਹ ਹੁਣ ਕੀਬੋਰਡ ਵਾਲਾ ਜਦੋਂ ਮੈਂ ਉਹਦੇ ਕੋਲ ਖਲੋਤਾ ਨਾ, ਤੇ ਉਹਦੇ ਅੰਦਰ ਹੁਣ ਉਹਦਾ ਅਲੀ ਰਜ਼ਾ ਵਾ, ਠੀਕ ਹੈ ਨਾ, ਬਾਦਸ਼ਾਹ। ਉਹਦੇ ਉਹ ਖਲੋਤੇ ਨਾ, ਅਸੀਂ ਦੋਵੇਂ ਉਹਦੇ ਕੋਲ ਜਾ ਕੇ ਤੇ ਸ਼ੁਰੂ ਹੋ ਗਿਆ, ਭਾਈਜਾਨ ਸਾਨੂੰ ਨਾ 20 ਸਾਲ ਹੋ ਗਏ ਵਜਾਉਂਦੇ, ਇਹ 20 ਸਾਲ ਹੋ ਗਏ ਨੇ। ਗੱਲ ਇਹ ਕਿ ਤੁਸੀਂ ਬੜੇ ਆਰਾਮ ਨਾਲ ਉੱਥੇ ਬੈਠੇ ਕਹਿ ਇੰਨੇ ਬੰਦਿਆਂ ਦੇ ਵਿੱਚ ਇਹ ਜ਼ਿਆਦਤੀ ਹੈ। ਤੇ ਮੈਂ ਲੀਗਲ ਵੇਖਿਆ, ਕਹਿੰਦਾ ਕਹਿ ਲੈਂਦੇ ਕੋਈ ਉਹ ਬਹੁਤ ਵੱਡੀ ਫਿਲਮ, ਕਹਿੰਦਾ ਕਹਿ ਲੈਂਦੇ ਤੇ ਅਸੀਂ ਜਾ ਰਿਹਾ। ਯਾਨੀ ਹੁੰਦਾ ਨਾ ਇੱਕ ਬੰਦਾ ਗੁੱਸਾ ਕਰਦਾ ਵਾ ਕਿ ਯਾਰ ਅੱਛਾ ਕਿਹਾ ਹੀ ਨਾ, ਚੱਲ ਚੁੱਕ ਤੂੰ ਆਪਣਾ ਕੀਬੋਰਡ ਉੱਥੇ ਨਹੀਂ ਰੱਖਣਾ, ਇਹ ਉਹ ਚੱਜ ਤੂੰ ਤਾਂ ਨਹੀਂ, ਕਹਿ ਲੈਂਦੇ ਸਹੀ ਸਰ ਚੀਜ਼ਾਂ ਨੂੰ ਮੈਨੇਜ ਕਰਦਾ ਉਹ। बाकी इंशाल्लाह यके बाद धीरे आस्ता आस्ता बेहतरी आएगी शो च इंशाल्लाह, पता लगता जाना भी किहड़ी गल किदां होनी चाहिए ते की नहीं। बाकी सही कलर स्कीम मेरी अखां नूं पैंदी है। ਨਹੀਂ ਉਹਦੇ ਚ ਜਿਹੜੇ ਹੈਗੇ ਨੇ ਯਾਰ, ਕਿਸੇ ਵੀ ਚੀਜ਼ ਤੇ ਐਸਾ ਚੀਜ਼ ਠੀਕ ਹੁੰਦੀ ਆ। ਇੱਥੇ ਬੜੇ ਵੱਡੇ ਸ਼ੋਜ਼ ਐਸੇ ਹੋਏ ਨੇ ਜਿਹੜੇ 8 10 15 ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਹਾਂ ਇਹ ਸ਼ੋਅ ਅੱਛਾ ਵਾ। ਇੰਜ ਨਹੀਂ ਹੁੰਦਾ, ਉਹ ਤੇ ਸਾਡੀ ਅਸੀਂ ਇਹਨਾਂ ਦੀ ਦੇਗ ਇਹਨਾਂ ਦੀ ਦੇਣੀ ਚਾਹੀਦੀ ਹੈ, ਇਹਨਾਂ ਦੀ ਬਣਦੀ ਇਹਨਾਂ ਦੀ ਦੇਗ ਦੇ ਕਾਲੂ। ਸਦਾ ਨੂੰ ਉੱਪਰ ਤਾਂ ਜੀ ਖਰਚਾ ਮੈਂ ਕਰਾਂ। ਚੱਲ ਬੁਲਾ यार ਬੁਲਾ, साजी चौड़ ना पकाओ, ਤਾਂ ਜੀ ਮੇਰੀ ਮੰਗ ਹੋਰ ਪਕਾ ਲਓ ਜੋ ਮਰਜ਼ੀ ਪਕਾ ਲਓ। ਹੁਣ ਵੇਖੋ, ਹੁਣ ਆਪਾਂ ਮੰਗਲਪੁਰ ਉੱਥੇ ਜਾਈਦਾ, ਉੱਥੇ ਵੀ ਚੌਲ ਹੀ ਹੁੰਦੇ ਆ, ਕਿਤੇ ਪੈ ਚੌਲ ਹੋਏ ਬਹੁਤ ਐ ਸਪਰੇ। ਯਾਰ ਮੈਂ ਅੰਦਰ ਨਿੱਕਰ ਲਾਈ ਆ ਬੈੱਡ ਦੇ ਕੋਲ, ਉਹ ਸ਼ਾਰਟ ਯਾਰ, ਸ਼ਾਰਟ ਜਿਹੜੀ ਹੁੰਦੀ ਉਹਦੇ ਚ ਪੈਸੇ ਆ, ਉਹ ਫੜ ਕੇ ਲਈ। ਤਾਂ ਜੀ ਕੋਈ ਮਿੱਠੇ ਚ ਪਕਾ ਲਈ, ਕੋਈ ਕਸਟਰਡ ਟਾਈਪ, ਕੋਈ ਫਿਰਨੀ ਟਾਈਪ, ਕੋਈ ਦੱਸੋ, ਮਟਨ, ਕੀਮਾ, ਕੋਈ ਮੁਰਗਾ, ਕੋਈ ਚਿਕਨ, ਦੱਸੋ ਮੈਨੂੰ। ਘਰ ਭੁੰਨਾ ਤਾਂ ਜੀ ਭੁੰਨਾ, ਤੁਹਾਡੀ ਮਿਹਰਬਾਨੀ। ਅੱਛਾ ਹੁਣ ਕਮੈਂਟ ਸਾਰਿਆਂ ਨੇ ਕੀਤੇ ਨਾ ਯਾਰ, ਮੈਂ ਇਹਨਾਂ ਤੋਂ ਸਦਕੇ ਜਾਵਾਂ। ਕਦੀ ਤੁਹਾਡੇ ਦਾ ਨਾ ਮੈਨੂੰ ਇਕੱਲੇ ਨੂੰ ਬੈਠੇ ਨੂੰ ਕਮੈਂਟਸ ਪੜ੍ਹ ਕੇ ਇਹ ਚੀਜ਼ ਦੇਖ ਕੇ ਵੀ ਬਹੁਤ ਪਿਆਰ ਹੁੰਦਾ ਵਾ। ਉਦੋਂ ਕੋਈ ਵੀ ਨਹੀਂ ਮੇਰੇ ਕੋਲ ਹੁੰਦਾ, ਤੁਸੀਂ ਵੀ ਨਹੀਂ ਹੁੰਦੇ, ਇਹ ਵੀ ਨਹੀਂ ਹੁੰਦੇ, ਮੈਂ ਇਕੱਲਾ ਪਿਆ ਹੁੰਦਾ, ਮੈਨੂੰ ਇੰਨਾ ਤੁਹਾਡੇ ਤੇ ਪਿਆਰ ਹੁੰਦਾ ਯਾਰ। ਫਿਰ ਮੈਂ ਬੜਾ ਖੁਸ਼ ਹੁੰਦਾ ਕਿ ਯਾਰ ਘੱਟ ਹੀ ਕਿਸੇ ਆਰਟਿਸਟ ਨੂੰ ਸ਼ਾਇਦ ਇਦਾਂ ਦਾ ਪਿਆਰ ਮਿਲੇ, ਭਾਵੇਂ ਥੋੜਾ ਵਾ, 50,000 60,000 ਲੋਕ ਨੇ ਜਿਹੜੇ ਡੇਲੀ ਬੇਸਿਸ ਤੇ। ਲੇਕਿਨ ਉਸਤਾਦ ਜੀ ਸੁਭਾਨ ਅੱਲਾਹ, ਇਹ ਮੈਂ ਉਦੋਂ ਵੀ ਸੋਚਿਆ ਸੀ ਕਿ ਇਹਨਾਂ ਦਾ ਸਿਰ ਸਦਕਾ ਦੇਣਾ ਮੈਂ। ਅੱਲਾਹ ਮੈਨੂੰ ਫੋਨ ਆਏ ਨੇ ਚੈਨਲ ਚੋਂ, ਕਹਿੰਦੇ ਉਹ ਭਾਈ ਤੂੰ ਕੀ ਸਿਖਾਤਾ ਲੋਕਾਂ ਨੂੰ। ਉਹਨਾਂ ਨੇ ਇੱਕ ਕਮੈਂਟ ਪੜਿਆ, ਪਹਿਲੇ ਸ਼ੋਅ 'ਚ 500 600 ਕਮੈਂਟ ਆ, ਵਾਹ ਵਾਹ। ਤੇ ਚੈਨਲ ਵਾਲਿਆਂ ਨੇ ਸਾਰਿਆਂ ਨੇ 600 ਦਾ 600 ਪੜਿਆ। ਉਹਨਾਂ ਨੂੰ ਇੱਧਰ ਦੀ ਗੇਮ ਦਾ ਨਹੀਂ ਸੀ ਪਤਾ, ਉਹ ਆਪਣੇ ਕੰਮ ਕਰਦੇ ਸੀ। ਹੁਣ ਕਿਉਂਕਿ ਉਹਨਾਂ ਨੇ ਪੜਿਆ, ਉਹ ਮੈਨੂੰ ਕਹਿੰਦਾ ਯਾਰ ਇੱਕ ਕਮੈਂਟ ਨਹੀਂ ਮਾੜਾ, ਹਾਏ ਹਾਏ ਹਾਏ, ਵਾਹ ਵਾਹ। ਇੱਕ ਕਮੈਂਟ ਨਹੀਂ ਮਾੜਾ। ਔਰ ਸਾਰੇ ਕਹਿੰਦੇ ਯਾਰ ਤੈਨੂੰ ਉਸਤਾਦ ਜੀ ਕਿਉਂ ਕਹਿੰਦੇ ਸਾਰੇ? ਮੈਂ ਕਿਹਾ ਇਹ ਤੈਨੂੰ ਪਤਾ ਲੱਗੇ, ਮੈਨੂੰ ਵੀ ਦੱਸਣਾ। ਦੁਨੀਆ ਉਸਤਾਦ ਜੀ ਅੱਲਾ ਦੀ ਰਹਿਮਤ। ਅੱਛਾ ਥੱਲੇ ਵੀ ਲਿਖਿਆ ਦੁਨੀਆ ਵੀ ਨਹੀਂ ਉਸਤਾਦ ਜੀ ਕਹਿੰਦੇ। ਹਾਂ ਅੱਛਾ ਤੇ ਗੱਲ ਇਹ ਹੈ ਕਿ ਉਸਤਾਦ ਜੀ ਉਹ ਸ਼ੋਅ ਨਹੀਂ ਹੈਗਾ, ਉਹ ਤੁਸੀਂ ਸਮਝੋਗੇ ਟੀ ਟਾਈਮ ਅਪਗ੍ਰੇਡ ਹੋ ਗਿਆ ਥੋੜ੍ਹਾ, ਉਹ ਚ ਕਰੈਕਟਰ ਪੈ ਗਏ ਨੇ ਥੱਲੇ। ਲੇਕਿਨ ਇਹ ਹੈ ਕਿ ਉਹਦੇ ਚ ਅਸੀਂ ਉਹਨੂੰ ਚੇਂਜ ਕਰਾਂਗੇ। ਦੂਸਰੀ ਗੱਲ ਉਰਦੂ ਵਾਲੀ, ਬਹੁਤ ਲੋਕ ਕਹਿ ਰਹੇ ਉਰਦੂ ਪੈਣ, ਉਰਦੂ ਥੋੜਾ ਮਾਰਕੀਟ ਪੁਆਇੰਟ ਆਫ ਵਿਊ ਨਾਲ ਵੀ ਨਾ ਉਹ ਚੈਨਲ ਨੇ ਦੇਖਣਾ ਹੁੰਦਾ ਹੈ ਕਿ ਉਰਦੂ ਮਾਰਕੀਟ ਆ, ਉਹ ਨੈਸ਼ਨਲ ਸਕਰੀਨ ਤੇ ਚੱਲਦਾ, ਤੇ ਉਹ ਥੋੜਾ ਜਿਹਾ ਇੰਨਾ ਕੁ ਮਾਰਜਨ ਦੇ ਦਈਦਾ ਹੁੰਦਾ, ਕੁਛ ਨਹੀਂ ਹੁੰਦਾ।
ਲਓ ਜੀ ਇੱਕ ਇੱਧਰ ਲਿਆਦਾ ਇਹਨਾਂ ਦਾ ਸਿਰ ਇੰਜ ਕਰੋ ਸਾਰੇ ਓਏ ਇੰਜ ਨਹੀਂ ਉਹਨਾਂ ਨੂੰ ਕਹਿ ਰਹੇ ਆ ਤੁਸੀਂ ਨਹੀਂ ਫਿੱਟੇ ਹੋ ਇੰਜ ਕਰੋ ਕਰ ਲਿਆ ਲਓ ਜੀ ਇੱਕ ਆ ਫੜ 2 3 ਨਹੀਂ ਯਾਰ 7 ਹੁੰਦਾ ਇੰਜ ਤੇ ਸਦਕਾ ਹੁੰਦਾ ਤੇ ਫਿਰ ਬਾਅਦ ਦੇ ਵਿੱਚ ਆਪਾਂ ਚੌਲ ਸਦਕਾ ਨਹੀਂ ਇਹ ਸਦਕਾ ਨਹੀਂ ਆ ਭਾਜੀ ਇਹ ਤੁਹਾਡੇ ਤੋਂ ਵਾਰ ਦੇ ਜਿਵੇਂ ਖੁਸ਼ੀ ਨਾਲ ਨਹੀਂ ਬੰਦਾ ਵੇਲ ਵੇਲ ਤੇਰੇ ਗਾਨਿਆਂ ਦੇ ਨਾਂ ਠੀਕ ਆ ਜੀ ਫੇਫੜੇ ਤੇ ਤੇ ਰੁਕਮਾ ਫੜਦਾ ਹਾਂ ਆਂਦੀਆਂ ਸੀਬਾਂ ਨਸੀਬਾਂ ਨਾਲ ਇਹ ਘੜੀਆਂ ਆਉਂਦੀਆਂ ਨਹੀਂ ਨਹੀਂ ਇਹਦੀ ਬਣਾਣਾ ਆਡੀਆਂ ਸੰਦੀ ਨਹੀਂ ਸਾਡੀ ਨਹੀਂ ਸ਼ਾਇਰੀ ਬਣਾਣਾ ਆਪਣੇ ਵਾਲੀ ਆਉਂਦੀਆਂ ਨਸੀਬਾਂ ਨਾਲ ਇਹ ਚਲਾਕੀਆਂ ਤੇਰੇ ਸੈਟ ਨੂੰ ਸਜਾਇਆ ਲਾ ਕੇ ਫੁੱਲ ਨਹੀਂ ਉਹ ਗਲੀਆਂ ਆਉਣ ਵਿੱਚ ਅੱਜ ਆਡੀਅנס ਸੋਨੀਏ ਆਡੀਅנס ਆ ਕਰੋ ਅੱਛਾ ਜੀ ਕਿੰਨੇ ਹੋ ਗਏ 2000 ਆ ਮੇਰੀ ਆਡੀਅנס ਦੇ ਨਾਲ ਆਡੀਅנס ਕਿਨੂੰ ਆਡੀਅנס ਕਿਸ ਨੂੰ ਬਣਾ ਇਹ ਰਹੇ ਵੇਲ ਵੇਲ ਆਡੀਅנס ਨਾ ਦੀ ਵੇਲ ਇਹਨੂੰ ਰੱਖੋ ਆ ਤੁਸੀਂ ਆ ਤੁਸੀਂ ਇਹ ਫੈਸਲਾ ਰਾਮਾ ਨਹੀਂ ਕਹਿੰਦਾ ਆ ਮੇਰਾ ਸਾਲਾ ਵਾ ਆ ਤੁਸੀਂ ਆ ਠੀਕ ਆ ਚੱਲ ਬਈ ਆ ਮੇਰੀ ਆਡੀਅנס ਓ ਮੈਂ ਰਮਜਦ ਪੇ 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 ਖੈਰ ਖੈਰ ਇਹ ਆਡੀਅנס ਦੀ ਖੈਰ ਕਿੰਨੇ ਹੋ ਗਏ 5000 ਵੀ ਇਹ ਵੀ 1000 ਰੁਪਏ ਦੀ ਆਡੀਅנס ਦੇ ਨਾਂ ਦੀ ਵੇਲ 6 ਹੋ ਗਿਆ ਸਾਥ ਜੀ ਇਹ ਆਡੀਅנס ਕਰਦੀ ਨਹੀਂ ਮਾਪੇ ਆਡੀਅנס ਹੋਈ ਇਹ 7000 ਦੀ ਵੇਲ ਹਾਂ ਉਸਤਾਦ ਜੀ ਮਰ ਜਾਓਗੇ ਤੇ ਯਾਦ ਹੀ ਕਰਾਂਗੇ ਇਹ 8000 ਦੀ ਵੇਲ ਯਾਰ ਕੀ ਇਹ ਸੱਚ ਦਾ ਤੂੰ ਕਈਦਾ ਹੁੰਦਾ ਮਰ ਗਿਆ ਤੇ ਯਾਦ ਕਰੋਗੇ ਆਖਰੀ ਚੱਕਰ ਰਹਿੰਦਾ ਸੀ ਹਲੇ ਕਿੰਨੇ ਹੋ ਗਏ 9 ਹੋ ਗਿਆ ਸਾਥ 10 2 3 4 5 6 7 8 9 ਇਹ ਹੋ ਗਿਆ ਤਾਂ ਜੀ ਬਸ 10,000 ਤੇ ਬ੍ਰੇਕ ਲਾ ਦੇਣਾ ਸਾਡਾ ਵੀ ਦੇਣਾ ਤੁਸੀਂ ਹਲੇ ਸਦਕਾ 10000 ਵੀ ਹੋ ਗਿਆ ਸਾਥ 10,000 ਦੀ ਦੇਗ ਕਾਦੀ ਪਕਾਉਣੀ ਦੇਗ ਚਲੋ ਸਾਈ ਚਣੇ ਨਾਲ ਚਾਵਲ ਨਾਲ ਬਣਵਾਇਓ ਹੈ ਕੋਈ ਹਰ ਭਾਸ਼ਾ ਮਨਾ ਨਹੀਂ ਨਹੀਂ ਕੀ ਉਰੇ ਭਰਾ ਮੁਰਗ ਪਲਾਓ ਸਾਥ ਜੀ ਉਸਤਾਦ ਜੀ ਲੈ ਭਾਈਜਾਨ ਇਹ ਮੇਰੇ ਜਿਹੜੇ ਮੇਰਾ ਮਾਨ ਮੇਰਾ ਹਿਸਾਬ ਕਿਤਾਬ ਸਾਰਾ ਇਹ ਤੁਹਾਡੇ origignal 100% ਇਸ ਦੁਆ ਦੇ ਨਾਲ ਕਿ ਅੱਲਾਹ ਪਾਕ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਆਮੀਨ ਲੰਮੀਆਂ ਤੁਹਾਨੂੰ ਉਹ ਮੈਂ ਢਾੜੀਆਂ ਲਈ ਨਹੀਂ ਦੁਆਵਾਂ ਦੇਣੀਆਂ ਡੀਸੈਂਟ ਦੁਆਵਾਂ ਦੇਵਾਂਗੀ ਕਿ ਮੈਂ ਇਹ ਨਹੀਂ ਕਹਿਣਾ ਮੈਂ ਕਹਿਣਾ ਵੀ ਤੁਸੀਂ ਇਹ ਆਪਣਾ ਉਹ ਕਰਵੋ ਤੁਹਾਨੂੰ ਸਿਹਤ ਤੰਦਰੁਸਤੀ ਮਿਲੇ ਤੁਸੀਂ ਤਾਂ ਕਰ ਐ ਉਹ ਸਾਰਾ ਰੱਬ ਨੇ ਉਹਦੀ ਮੈਂ ਮੇਨ ਵਜ੍ਹਾ ਦੱਸਣੀ ਅੱਲਾਹ ਪਾਕ ਤੁਹਾਨੂੰ ਦਿਲੋਂ ਖੁਸ਼ ਰੱਖੇ ਆਮੀਨ ਇਲਾਹੀ ਤੇ ਤੁਸੀਂ ਟੈਨਸ਼ਨਾਂ ਪਰੇਸ਼ਾਨੀਆਂ ਨਹੀਂ ਆਪੇ ਨਿਬੜਦੇ ਰਹੋ ਠੀਕ ਆ ਜੀ ਤੇ ਆ 10,000 ਰੁਪਇਆ ਓਨਲੀ ਤੁਹਾਡਾ ਸਿਰ ਸਦਕਾ ਨਹੀਂ ਤੁਹਾਡੀ ਨਜ਼ਰ ਹਾਂ ਤੁਹਾਡਾ ਪਿਆਰ ਤੁਹਾਡੀ ਖੁਸ਼ੀ ਤੁਹਾਡੇ ਪਿਆਰ ਵਾਸਤੇ ਟਾਫੀਆਂ ਬਣਦੀ ਹੈ ਸਾਥ ਜੀ 10,000 ਦੀਆਂ ਚਲੋ ਫੈਸਲਾ ਬਾਦਲ ਮੰਡੀਆਂ ਘਰ ਘਰ ਜਾ ਕੇ 10000 ਦੀਆਂ ਟਾਪੀਆਂ ਉਹ ਸਾਰੇ ਰਾਜੀ ਹੋਏ ਨੇ ਨਿਆਣੇ ਨਿੱਕੇ ਜਿੰਨੇ ਵੀ ਨਿਆਣੇ ਨੂੰ ਖਲਾਈਦਾ ਹੁੰਦਾ ਹਾਂਜੀ ਦੱਸੋ ਹੁਣ। ਅਗਰ ਕਰਨਾ ਹੀ ਹੈ ਨਾ ਜਿੱਦੀ ਲਾਟਰੀ ਆਡੀਅנס ਦਾ ਇਹਦਾ ਘੁੰਨਾ ਹੀ ਆਉਣਾ ਚਾਹੀਦਾ 10,000 ਦਾ ਨਹੀਂ ਹੋਣਾ ਕੁੰਨਾ ਤੋ ਆਪਾਂ ਹੁਣ ਰਹਿ ਕਿਹੜੇ ਗਏ ਕੁੰਨਾ ਨਹੀਂ ਯਾਰ ਮੈਂ ਕੋਈ ਹੋਰ ਚੀਜ਼ ਉਸਤਾਦ ਇੱਕ ਜੀ, ਮਿੰਟ ਸਾਥ ਜੀ ਤੁਸੀਂ ਦੱਸੋ ਤੁਹਾਡਾ ਦਿਲ ਕੀ ਕਹਿੰਦਾ ਮੈਂ ਚਾਹੁੰਦਾ ਉਸਤਾਦ ਜੀ ਕਿ ਇਹਨਾਂ ਪੈਸਿਆਂ ਦੇ ਨਾਲ ਨਾ ਅਸੀਂ ਨਹੀਂ ਵਾਮ ਖਾਵੇ ਤੂੰ ਉਹੀ ਕਹਿ ਰਿਹਾ ਇਹ ਘੁੰਨੇ ਘੰਨੇ ਕੇ ਅਸੀਂ ਕਹਿ ਰਹੇ ਕਿ ਅਸੀਂ ਖਾਈਏ ਮੈਂ ਵੰਡਣ ਦਾ ਹੀ ਕਹਿ ਰਿਹਾ ਸਾਂ ਮੈਂ ਚੌਲਾਂ ਦਾ ਹੀ ਕਿਹਾ ਸੀ ਉਹ ਆਪਣੀ ਇੱਕ ਪਲੇਟ ਦੀ ਖਾਤਰ ਕਮ ਸੇ ਕਮ 125 ਬੰਦੇ ਦੇ ਚੌਲ ਉਹਨੇ ਮਰਵਾਤੇ ਆਪਣੀ ਇੱਕ ਪਲੇਟ ਤੂੰ ਨਾ ਖਾਈ ਚਲੋ ਠੀਕ ਹੈ ਤੂੰ ਪੂਰੀ ਦੇਖ ਖਾ ਜਾਨੀ ਅਸੀਂ ਤੇਰੇ ਮਤਲਬ ਦੀ ਵੀ ਚੀਜ਼ ਪਕਾ ਲਈਏ ਤੂੰ ਪੂਰੀ ਖਾ ਜਾਣੀ ਚਾਵਲ ਪਕਾਓ ਜੀ ਚੋਲ ਹੀ ਪੱਕਣਗੇ ਚੌਲ ਚਣੇ ਵਾਲੇ ਨਾਲੇ ਉਹ ਕਜਨ ਵੀ ਆ ਪਹਿਲੇ ਆਪਾਂ ਚਿਕਨ ਵਾਲੇ ਪਕਾਏ ਸੀ ਜਾਂ ਸਾਦੇ ਪਕਾਏ ਸੀ ਚਣੇ ਵਾਲੇ ਨਹੀਂ ਭੈਣ ਚਿਕਨ ਵੀ ਸੀ ਚਿਕਨ ਵੀ ਸੀ ਵਿੱਚ 4 ਕਿਲੋ ਵਿੱਚ ਚਿਕਨ ਵੀ ਸੀ ਹਾਂਜੀ ਜੀ ਹਾਂਜੀ ਉਹਨੇ ਕੇ ਪੈਸੇ ਲੱਗੇ ਸੀ ਹਾਂਜੀ ਇੰਨੇ ਹੀ ਲੱਗ ਜਾਂਦੇ ਸਾਥ ਜੀ ਹੁਣ ਕੱਲ ਦਾ ਹੋਰ ਬੁਲਾ ਲਈ ਉਹਨੂੰ ਦਾਦਰੋ ਮੇਰੇ ਤੋਂ ਸਤਾਈ ਹੈ ਨਹੀਂ ਹੁਣ ਤੇ ਸ਼ਾਮ ਪੈ ਨੇ ਕੱਲ ਫਿਰ ਉਹਨੂੰ ਰਿਕਾਰਡ ਵੀ ਕਰਾਂਗੇ ਨਾ 12 ਵਜੇ ਬਹਿ ਜਾਾਂਗੇ ਬਾਹਰ 1 ਵਜੇ ਉਸਤਾਦ ਜੀ ਲੇਕਿਨ ਇਹ 12-13,000 ਰੁਪਏ ਦਾ ਪ੍ਰੋਜੈਕਟ ਆ ਹਾਂਜੀ ਕਿਉਂਕਿ ਹੁਣ ਥੋੜਾ ਚੀਜ਼ਾਂ ਤੁਹਾਨੂੰ ਨਹੀਂ ਉਹਨਾਂ ਨਾਲ ਪਿਆਰ ਹੈਗਾ ਸਾਨੂੰ ਜਿੰਨਾ ਮੈਂ ਸਾਰੇ ਦੇ ਨਾਵਾਂ ਮੇਰੀ ਜਿੰਦ ਜਾਨ ਹਾਂ ਸੀਰੀਅਸ ਕਹਿ ਰਿਹਾ ਉਸਤਾਦ ਨਹੀਂ ਨਹੀਂ ਜਦੋਂ ਮੈਂ ਕਿਹਾ ਤੇ ਉਦੋਂ ਪਹਿਲੇ ਤੋਂ ਕਹਿੰਦਾ ਕਿ 7000 ਮੇਰਾ ਵੀ ਵਿੱਚ ਮਿਕਸ ਕਰੋ ਉਹ ਕਹਿੰਦਾ ਉਦੋਂ ਤੇ ਇਹ ਹੋ ਜਾਣਾ ਸੀ ਕਿ ਨਹੀਂ ਨਹੀਂ ਉਸਤਾਦ ਉਹਨਾਂ ਦੇ ਨਾਲ ਮੇਰਾ ਡਾਇਰੈਕਟ ਤਾਂ ਲੱਗਾ ਕੱਲ ਨੂੰ ਮੈਂ ਤੁਹਾਨੂੰ ਨਥੀ ਕਰਾ ਦੇਵਾਂ ਮੈਂ ਹੋਰ ਬੰਦਾ ਲਿਆਵਾਂ ਸਹੀ ਗੱਲ ਹੈ ਕੱਲ ਨੂੰ ਤੂੰ ਆਵੇਂ ਹੀ ਨਾ ਸਹੀ ਗੱਲ ਠੀਕ ਹੈ ਨਾ ਉਸਤਾਦ ਜੀ ਸਾਥ ਇਹ ਮੇਰਾ ਇਹਨਾਂ ਨੂੰ ਨਹੀਂ ਮੈਂ ਦੇਣਾ ਕਿਸੇ ਨੂੰ ਨਹੀਂ ਠੀਕ ਅੱਛਾ ਮੇਰੀ ਇਹ ਸੁਣੋ ਗੱਲ ਮੇਰੇ ਆ ਸਿਰਫ ਤੁਹਾਡੇ ਹੀ ਹੈ ਜੀ। ਟ੍ਰੈਂਡਿੰਗ ਦੇ ਵਿੱਚ ਜਿਹੜੀ ਸ਼ਾਇਦ ਚੱਲਦੀ ਹੁੰਦੀ ਨਾ ਉਹ ਨਜ਼ਰ ਕਰਨੀ ਚਾਹੀਦੀ ਹੈ ਇਸ ਟਾਈਮ ਮਿੱਠਾ ਬੜਾ ਹਦਾਇਤ ਲੈ 150 ਰੁਪਏ ਦਰਜਣਾ ਆਵਾਜ਼ ਨੂੰ ਮਿੱਠਾ ਛਪਾਓ
ਠੰਡੇ ਕਰਕੇ ਟੱਪਾ ਲਾ ਕੇ ਬਰਫ਼ ਪਾ ਕੇ ਜਵਾ ਮਿੱਠੇ ਝੁੱਕੇ गर्मी दूर बुखार दूर नज़ला लगाम खांसी गले की खराश विनाश सर्वनाश हो जाएगा ਹਾਂਜੀ ਸਰਵਨਾਸ਼ ਤੇ ਮਿੱਟੀ ਕਹਿੰਦੇ ਖਤਮ ਨੂੰ ਜ਼ਹਿਰ ਦੇਣੀ ਉਹਨਾਂ ਨੂੰ ਸਰਵਨਾਸ਼ ਹੋ ਜਾਏ खांसी गले की खराश सर्वनाश ਨਹੀਂ 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 ਮਿੱਠੇ ਕਿੰਨੇ ਕੁ ਚੁਪਾ ਲਾਂਗਾ ਮਿੱਠੇ ਨਹੀਂ ਤੁਸੀਂ ਬਾਹਰ ਨੂੰ ਕੁੜੀਓ ਬਾਲੋ ਇੱਥੇ ਟੁੱਟ ਕੇ ਪੈਣਾ ਆਪਨੇ ਉਹ ਨਹੀਂ ਕਰਨਾ ਇਹਦੇ ਵਿੱਚ ਕਨੈਨ ਹੁੰਦੀ ਆ ਨਹੀਂ ਉਹ ਨਹੀਂ ਕਰਨਾ ਮਜ਼ਦੂਰ ਰੋਟੀ ਖਾਣ ਦਵਾਵਾਂ ਦੇਣਗੇ ਪਾਗਲਾ ਆਏ। ਮੁਹੱਬਤ ਦਾ ਇਜ਼ਹਾਰ ਇਹ ਹੀ ਹੁੰਦਾ ਵਾ ਕਿ ਉਹ ਹੁਣ ਖਾਣਾ ਖਾਵੇ ਉਸਤਾਦ ਹਾਂ ਇੱਕ ਗੱਲ ਹੋਰ ਕਰੀ ਨੋਸ਼ ਨੂੰ ਬਣਾ ਲਿਆ ਮੈਂ ਚਲੋ। ਮੰਨ ਗਿਆ ਵਾ ਤੇ ਕੱਲ ਨੂੰ ਹੁਣ ਪੱਪੜ ਨੂੰ ਲਿਆਵਾਂ ਕੋਲ ਨੂੰ ਲਿਆਵਾਂ ਕੱਲ ਦਾ ਪਲਾਨ ਉਹਦਾ ਆ ਮੇਰਾ ਉਹਨੂੰ ਲਿਆਵਾਂ ਮੋਟਰਸਾਈਕਲ ਦੋ ਹੀ ਲਿਆ ਫੁੱਫੜ ਅੰਦਰ ਸ਼ੋਅ ਕਰ ਦੇ ਨੋਸ਼ੀ ਬਾਅਦ ਦੇਖ ਪਕਾ ਦੇ ਨਹੀਂ ਨੋਸ਼ੀ ਬਾਹਰ ਸ਼ੋ ਕਰੇ ਫੁੱਫੜ ਅੰਦਰ ਦੇਖ ਪਕਾਵੇ ਅੰਦਰ ਵੀ ਨਹੀਂ ਨਹੀਂ ਫੁੱਫੜ ਬਾਹਰ ਦੇਖ ਪਕਾਵੇ ਨੋਸ਼ੀ ਅੰਦਰ ਸ਼ੋ ਕਰੇ ਹਾਂਜੀ ਨਹੀਂ ਫੁੱਫੜ ਬਾਅਦ ਦੇਖ ਪਕਾਵੇ ਮੁੜ ਆਪਣਿਆਂ ਨੂੰ ਹੁਣ ਕੱਲ ਫੁੱਫੜ ਲੈ ਕੇ ਆ ਵਿਦ ਨੋਸ਼ੀ ਤੇ ਨੋਸ਼ੀ ਵੀ ਲਿਆ ਨਾਲ ਭਾਈ ਦੇਸੀ ਫੁੱਫੜ ਦਾ ਸ਼ੋਰਾ ਹੋ ਜਾਣਾ ਉਹ ਨਾਲ ਨੋਸ਼ੀ ਦੀਆਂ ਰੋਟੀਆਂ ਯਾਰ ਆ ਕੈਸਾ ਬਗੈਰਤ ਨੇ ਪਿਛਲੇ ਸ਼ੋਅ 'ਚ ਗੱਲ ਕੀਤੀ ਮੈਂ ਕਿਹਾ ਫੁੱਫੜ ਤੇ ਫੁੱਫੀ ਤੇ ਅੱਗੋਂ ਕਹਿੰਦਾ ਉਸਤਾਦ ਜੀ ਤੁਹਾਡੇ ਕੋਲ ਇੱਕ ਫੁੱਫੜ ਇੱਕ ਫੁੱਫੀ ਤੇ ਨਾਲ ਪੱਠੇ ਹੁਣ ਤੁਸੀਂ ਪਹਿਲੇ ਕਿਹਨੂੰ ਦਰਿਆ ਦੇ ਪਾਰ ਲੈ ਕੇ ਜਾਓ ਅੱਛਾ ਜੀ ਗੱਲ ਕਰੀ ਜਿਹਦੀ ਟ੍ਰੇਨਿੰਗ ਮੈਂ ਫੁੱਫੜ ਨੂੰ ਲੈ ਕੇ ਜਾਵਾਂਗਾ ਫਿਰ ਇਹਨੇ ਕਹਿਣਾ ਸੀ ਪਿੱਛੋਂ ਫੁੱਫੀ ਨੇ ਪੱਠੇ ਖਾ ਲੈਣੇ ਗੱਲ ਕਰੀ ਜਿਹਦੀ ਟ੍ਰੇਨਿੰਗ ਦੀ ਆਵਾਮ ਔਰ ਨਾਸ ਦਾ ਫਾਇਦਾ ਸੋਚਣਾ ਚਾਹੀਦਾ ਕਿ ਉਹਦੀ 14 ਅਗਸਤ 10,000 ਦੀ ਝੰਡੀ ਤਕਸੀਮ ਕਰ ਦਈਏ ਨਹੀਂ ਯਾਰ ਕਿਸੇ ਦਾ ਲੰਗਰ ਜਾਵੇ ਮੂੰਹ ਇਹ ਲੰਗਰ ਹੀ ਆ ਜਿਹਦੇ ਦੁਕਾਨ ਤੋਂ ਆਪਾਂ ਲੈਣੀ ਉਹਨੂੰ 10,000 ਝੰਡੀ ਲੱਗਣੀ ਤੇ ਬੱਚਿਆਂ ਨੂੰ ਰੁੱਝ ਕੇ ਜਾਣਾ ਵਾ ਮੈਨੂੰ ਲੱਗਦਾ ਇਹਨਾਂ ਦੀ ਤੁਹਾਨੂੰ ਅਕਲ ਨਹੀਂ ਹੈਗੀ ਤੁਹਾਡੇ ਨਹੀਂ ਨਹੀਂ ਅਸੀਂ ਤੇ ਉਸਤਾਦ ਜੀ ਅਸੀਂ ਦੋ ਨੇ ਦਾਨਸ਼ ਭਾਈ ਤੇ ਮੈਂ ਇਹੀ ਕਹਿ ਰਿਹਾ ਕਿ ਲੰਗਰ ਪਕਾਓ ਗਰੀਬਾਂ ਨੂੰ ਵੰਡਦੇ ਆ 10,000 ਰੁਪਏ ਦਾ ਚਲੋ ਇਹ ਦੋਨੋਂ ਦਵਾਵਾਂ ਜਿਹਨੇ ਨਹੀਂ ਖਾਧੀ ਹੋਗੀ ਮਜ਼ਦੂਰ ਕੋ ਇੱਕ ਤਰੀਕਾ ਹੋ ਸਕਦਾ ਵਾ ਅੱਧਾ ਕਿਲੋ ਵਾਲੇ ਨਾ ਕੋਈ 100 ਕੁ ਡੱਬਾ ਮਠਿਆਈ ਦਾ ਲਿਆ ਕੇ ਨਾ ਤੇ ਕੋਈ ਖੁਸ਼ੀ ਦੀ ਗੱਲ ਹੈ ਨਾ ਹਾਂਜੀ ਤੇ ਉਹ ਵੰਡੀਏ ਕਿ ਭਾਜੀ ਆ ਸਾਡੀ ਆਡੀਅנס ਨੇ ਨਾ ਮਠਿਆਈ ਵੰਡੀ ਆ ਸਾਡੇ ਸ਼ੋਅ ਵਾਸਤੇ ਠੀਕ ਫੇ ਇਹਦਾ ਕੁਝ ਨਹੀਂ ਹੋਣਾ ਇਹ ਨਹੀਂ, 10,000 50 ਕੁ ਬੰਦਿਆਂ ਦੀ ਆ ਠੀਕ ਉਹ ਨਹੀਂ 50 ਬਹੁਤ ਜ਼ਿਆਦਾ ਹੋ ਜਾਣੇ ਆ ਗੱਲ ਤੇ ਕਰੋ ਬਣਦੀ ਚੁੜਦੀ ਵਾਇਰਲ ਜੇ ਅੱਧਾ ਕਿਲੋ ਮਠਿਆਈ ਦਾ ਡੱਬਾ ਆਈਡੀਅਲ ਦਾ ਵੀ ਤੁਸੀਂ ਲੈਣਾ 500 ਦਾ ਹੋਣਾ 500 ਘੱਟੋ ਘੱਟ 500 20 ਆ ਗਏ ਉਸਤਾਦ ਜੀ 300 ਰੁਪਏ ਦੀ ਪੱਖੀ ਉਹਦੇ ਕਿਚਨ ਚਲਾਉਣ ਵਾਲੀ ਗਰੀਬਾਂ ਦੇ ਘਰੋਂ ਬਚਾਓ 12 ਵੋਲਟ ਕਿਚਨ ਵਾਲੀ ਪੱਖੀ 12 ਵੋਲਟ ਦੀ ਪੀਲੇ ਪਰ ਵਾਲੀ ਚੱਲਦੀ ਹੈ ਤੇ ਆਵਾਜ਼ ਆਉਂਦੀ ਉਹ ਯਾਰ ਮੇਰਾ ਅੱਲਾ ਮਾਫੀ ਕੋਈ ਈਦੀ AI ਸ਼ੋਅ ਨਹੀਂ ਚੱਲ ਰਿਹਾ ਗੱਲ ਨੂੰ ਸਮਝੇ ਨਹੀਂ ਟ੍ਰੈਂਡਿੰਗ ਦੇ ਨਾਲ ਚੱਲੋ ਔਰ ਇਹਨੇ 5 ਮਿੰਟ ਬਾਅਦ ਕਹਿੰਦਾ ਮੇਰਾ ਗਵਾਂਢੀ ਦੀ ਛੱਤ ਡਿੱਗੀ ਹੈ ਯੋ ਪਵਾ ਦਿਓ ਦਰਵਾਜ਼ਾ ਲੋਕੀ ਉਸਤਾਦ ਜੀ ਖੋਲਦੇ ਹੋ ਬਾਅਦ ਚੋਂ ਠਾ ਜਾ ਕੇ ਵੱਜਦਾ ਪਿੱਛੇ ਉਹਨਾਂ ਨੂੰ ਮਾੜੇ ਬੰਦਿਆਂ ਨੂੰ ਸਪਰਿੰਗ Spring ਲਵਾ ਲਵਾ ਦਿਓ ਦਿਓ, ਹਾਂ। ਤੁਹਾਨੂੰ ਦਵਾਵਾਂ ਸਾਰੀ ਜ਼ਿੰਦਗੀ ਅੰਦਰ ਐਸਾ ਕਰੇ ਉਹ ਹਜੇ ਵੀ ਰੋਕ ਲਓ ਭਾਈ ਚੋਲ ਹੀ ਕਰ ਲਓ ਫਿਰ ਅੱਛਾ ਵਾਲੀ ਗੱਲ ਚਣਿਆਂ ਵਿੱਚ ਚੌਲਾਂ ਵਰਗੀ ਰੀਸ ਨਹੀਂ ਹੈ ਭਾਈ ਲੰਗਰ ਲੱਗਾ ਹੀ ਲੰਗਰ ਪਤਾ ਕੀ ਗੱਲ ਮੇਦੇ ਬੜੇ ਖਰਾਬ ਹੋਏ ਹੋਏ ਆ ਕਿਤੇ ਤਕਸੀਮ ਹੋਏ ਨੇ ਨਾ ਵਾਸ਼ਰੂਮ ਚ ਟੰਗਣ ਵਾਲੀ ਟਿੱਕੀਆਂ ਤਕਸੀਮ ਹੋਈਆਂ ਖੁਸ਼ਬੂ ਵਾਲੀਆਂ ਹਾਂ ਹਰ ਘਰ ਦੀ ਜ਼ਰੂਰਤ ਆ ਟ੍ਰੈਂਡਿੰਗ ਹੀ ਚੱਲਣਾ ਚਾਹੀਦਾ ਚੌਲ ਤੇ ਉਸਤਾਦ ਜੀ ਹੁਣ 14 ਅਗਸਤ ਦਾ ਹਰ ਘਰ ਚ ਪਕੜੇ ਮਿੱਠੇ ਚੌਥਾ ਕਸ ਹਰ ਘਰ ਦਾ ਇੱਕ ਮਸਲਾ ਵਾ ਕਿ ਚੁੱਲ੍ਹਾ ਬਾਲਣ ਲੱਗੇ ਮਾਚਸ ਨਹੀਂ ਲੱਭਦੀ ਉਹ ਸਟੈਂਡ ਵੱਡੋ ਜਿਹਦੇ ਚ 5 ਮਾਚਸਾਂ ਇੰਜ ਫਿੱਟ ਹੋ ਜਾਂਦੇ ਹਾਂ ਉਹ ਕਿਚਨ ਚ ਲੱਗਾ ਹੋਇਆ, ਉੱਤੇ ਲਿਖਿਆ ਹੋਵੇ ਜੀ ਸਜਾਦ ਯਾਰ ਤੁਹਾਨੂੰ ਪਤਾ ਸਾਡੇ ਮੁਲਕ ਦੀ ਪਾਵਰ ਬੈਂਕ ਦੀ ਕਿੰਨੀ ਕਿੱਲਤ ਵਾ कैसा अजीब आदमी है यार लोगों के घरों में माचिस नहीं है तुम उन्हें माचिस दे दोगे अरे बेवकूफ़ ये सोचो माचिस जला के वो जिस चीज़ के नीचे आग लगाएंगे वो चीज़ तो पहले दो उनको उनको पकाने के लिए कुछ ना होगा ਅਨਾਜ ਤੋਂ ਦੋ तो माचिस दी तीली उन्होंने की करनी है ਆਹੋ ਤਾਂ माचिस दी तीली उन्होंने कान च फेरनी ਵਾਹ ਕੀ ਬਾਤ ਕੀ ਬਾਤ गलत बात है ਉਸਤਾਦ ਐਵੇਂ ਨਹੀਂ ਬਣਦਾ ਯਾਰ ਬੰਦਾ ਸਵੇਰੇ ਉੱਠੋ ਅੱਲਾ ਦਾ ਨਾਮ ਲੈ ਕੇ ਨੂਰਾ मैं कहना तू हुणे ही उठ सवेरे रहन दे ਮੇਰੀ ਸੁਣੋ ਗੱਲ ਉਸਤਾਦ ਜੀ ਮੰਦ ਹਲਵਾਈ ਜਿਹੜਾ ਬੂੰਦੀ ਬਣਾਉਂਦਾ ਬੂੰਦੀ ਇਸ ਕਿਸਮ ਦੀ ਮਿੱਠਾ ਮੈਨੂੰ ਪਸੰਦ ਨਹੀਂ ਨਹੀਂ ਆਪਣੀ ਇੰਨੀ ਬੁੱਕ ਦੀ ਖਾਤਰ ਤੁਸੀਂ ਕਹਤੋ ਆਵਾਮ ਨੂੰ ਖਵਾਉਣੀ ਆ ਯਾਰ ਮਿੱਠਾ ਮੋਸਟਲੀ ਉਸਤਾਦ ਜੀ ਇਸ ਲਈ ਕਹਿ ਰਹੇ ਨੇ ਕਿ ਸਿਹਤ ਲਈ ਵੀ ਨਹੀਂ ਸਹੀ ਦੇਖ ਤੁਸੀਂ ਮਿੱਠਾ ਵੰਡੋਗੇ ਨਾ ਮੈਂ ਹੁਣ ਸੋਚਿਆ ਮਿੱਠਾ ਵੰਡਾਂਗੇ ਮਿੱਠਾ ਸ਼ੂਗਰ ਵਾਲਿਆਂ ਕੋ ਵੇਖ ਕੇ ਨਾ ਰਿਹਾ ਨਹੀਂ ਜਾਂਦਾ ਹਾਂਜੀ। ਸ਼ੂਗਰ ਵਾਲੇ ਖਾ ਲੈਣਗੇ ਪ੍ਰੋਬਲਮ ਹੋਏਗੀ ਕਿਤੇ ਦੀ ਕਿਤੇ ਗੱਲ ਚੱਲ ਜਾਂਦੀ ਕੋਈ ਸ਼ੂਗਰ ਵਾਲਾ ਲਗਾ ਗਿਆ ਉਹਦੇ ਬੱਚੇ ਵਿਚਾਰੇ ਯਤੀਮ ਹੋ ਜਾਣਗੇ ਉਸ ਤੋਂ ਬਾਅਦ ਬੱਚੇ ਯਤੀਮ ਹੋਣਗੇ ਉਸ ਤੋਂ ਬਾਅਦ ਦਿਲ ਕਰੇ ਉਹਨਾਂ ਦੀ ਪ੍ਰਾਪਤੀ ਕੋ ਖਾ ਜਾਵੇ ਬੱਚਿਆਂ ਨੂੰ ਹਿੱਸਾ ਨਾ ਦੇਵੇ ਦਿਲ ਕਰੇ ਉਹਨਾਂ ਦਾ ਇੱਕ ਕਿੱਥੇ ਗੱਲ ਚੱਲ ਜਾਣੀ ਲੱਖ ਲਾਨਤ ਤੇਰੇ ਮਸ਼ਵਰੇ ਤੇ ਯਾਰ ਉਹ ਮੈਂ ਤਾਂ ਕਹਿ ਨਹੀਂ ਚੌਲ ਠੀਕ ਆ ਹਾਏ ਚੌਲ ਲਿਆਓ ਬਾਹਰ ਵੀ ਕਿਸੇ ਨੂੰ ਫੜਾਓ ਉਹਨੇ ਸਾਈਡ ਤੇ ਬਹਿ ਕੇ ਆਰਾਮ ਨਾਲ ਖਾ ਲੈਣੇ ਆ ਲੈ ਅੱਜ ਕੱਲ 50% ਲੋਕਾਂ ਨੂੰ
ਚੌਲ ਬਣਾ ਹੁਣ ਮੈਂ ਦੱਸਦਾ ਸਿਆਣਾ ਬੰਦਾ ਸਲਾਹ ਹੀ ਦੇ ਸਕਦਾ ਕਰਦੇ ਉਹ 50 ਦੇ ਵਿੱਚੋਂ 49 ਕੱਲਾ ਤੂੰ ਆ। ਇਹ ਸੁਣ ਦੱਸ ਨੀਲਾ ਛਾਪਾ ਲੈਣਾ ਕਿ ਆਪਾਂ ਉਹਦੇ ਚ ਪਾਉਣਾ ਇੱਕ ਖੀਰਾ, ਇੱਕ ਨਿੰਬੂ, ਇੱਕ ਚੁਕੰਦਰ, ਇੱਕ ਬੰਦ ਗੋਭੀ ਦਾ ਫੁੱਲ ਪਾਉਣਾ। ਓਏ ਬੇਤ ਵੱਡੀ ਇਹਨਾਂ ਦਾ ਨਾਮ ਉਹ ਫਿਰ ਨਹੀਂ ਵੀ ਚਾਹੀਦਾ ਵਾ ਇਹ ਬੜੀ ਅੱਛੀ ਗੱਲ ਹੈ ਸਾਰੀ, ਬੇਤ ਬਣਾ ਕੇ ਵੰਡੀਏ। ਔਰ ਸਾਰੀ ਨਮਕੀਨ ਵੰਡਣੀ ਹੈ। ਠੀਕ ਆ, ਪੈਕਟ ਬਣਵਾ ਲੈਣੇ ਉੱਤੇ AI ਚਲਾਕੀਆਂ ਲਿਖਿਆ ਹੋਵੇ ਹਾਂ। ਵਿੱਚ ਬਿੱਦ ਦਾ ਸਮਾਨ AI ਚਲਾਕੀਆਂ ਗਿਫਟ ਫॉर ਫਰੋਮ ਜੁਗ। ਫਰੋਮ ਜੁਗਨੂਸ। ਔਰ ਜਿਹੜਾ ਵੰਡੇ ਉਹਨੂੰ ਕੁਲਾ ਹੀ ਪਾਇਆ ਹੋਵੇ। ਹਾਂ ਯਾਰ ਇਹ ਸਹੀ ਆ ਨਾ। ਸਾਜੀ ਆਪਾਂ ਇਹਨਾਂ ਨਾਲ ਲਾਡ ਦਾ ਸਹੀ ਇਜ਼ਹਾਰ ਉਦੋਂ ਕਰਨਾ ਜਦੋਂ ਇਹ ਆਡੀਅנס ਬਣ ਕੇ ਆਣਗੇ, ਉਦੋਂ ਪਤਾ ਚੱਲੇਗਾ। ਉਦੋਂ ਇਹਨਾਂ ਨੇ ਲੈ ਕੇ ਆਉਣਾ ਵਾ ਉਦੋਂ ਰੋਟੀ, ਗਜਰੇਲਾ, ਟਿੱਕੀਆਂ, ਸ਼ਾਮੀਆਂ। ਐਟਮਾਂ ਐ ਮੈਂ ਰਾਸ ਪਾ ਰਿਹਾ ਇਨਵੈਸਟਮੈਂਟ ਆ। ਉਸਤਾਦ ਜੀ ਕਮੇਟੀ ਪਾ ਰਹੇ ਨੇ ਉਹਨਾਂ ਲਈ। ਹਾਂਜੀ, ਉਹ ਦੇਖਿਆ ਨੀ ਆਪਾਂ ਸ਼ੋਅ ਕਰਨ ਗਿਆ ਤਾਂ ਜਿਹੜਾ ਉਹ ਚੱਲਿਆ ਨਹੀਂ ਵੈਸੇ ਹੀ, ਤੇ ਕਿੰਨੇ ਲੋਕੀ ਪਾਲਕ ਪਕਾ ਕੇ ਲਿਆਏ ਸੀ ਇੱਕ ਬਾਜੀ। ਇਹਨਾਂ ਨੇ ਜਦੋਂ ਆਉਣਾ ਉਸਤਾਦ ਜੀ, ਮੈਂ ਤੈਨੂੰ ਕਿਹਾ ਲੋਕਾਂ ਨੇ ਕਹਿਣਾ ਯਾਰ ਇਹ ਕਿਹੜਾ ਸ਼ੋਅ ਆ। ਨਹੀਂ ਸਾਜੀ ਉਹਦੀ ਆਡੀਅנס ਆਈ ਆ ਤੇ ਨਾਲ ਕਿੰਨਾ ਕੁਝ ਪਕਾ ਕੇ ਵੀ ਲੈ ਆਈ ਉਹਦੇ ਲਈ। ਉਸਤਾਦ ਜੀ ਇਹ ਨਾ ਹੋਵੇ AI ਚਲਾਕੀ ਦਾ ਸੈੱਟ ਜਿਹੜਾ ਉਹ ਹਜ਼ਾਰਾਂ ਹੋਟਲ ਦਾ ਬਣ ਜਾਵੇ। ਪਿਕਨਿਕ ਕਦੀ ਦੇਖਿਆ ਇਦਾਂ ਦਾ ਸ਼ੋਅ ਕਿ ਨੈਸ਼ਨਲ ਸਕਰੀਨ ਤੇ ਸ਼ੋਅ ਚੱਲ ਰਿਹਾ ਹੋਵੇ, ਆਡੀਅנס ਮੈਂ ਕਹੂੰ ਜੀ ਅੱਜ ਕੌਣ ਕਿਆ ਕਰੇ ਜੀ, ਇੱਕ ਬਾਜੀ ਕਵੇ ਮੈਂ ਵੀਰੇ ਤੇਰੇ ਲਈ ਨਾ ਮੈਂ ਪੋਟੇ ਕਲੇਜੀਆਂ ਪਕਾ ਕੇ ਲਿਆਈ। ਮੈਂ ਕਹਾਂ ਬਾਜੀ ਪਲੇਟਾਂ ਨਾਲ ਲੈ ਕੇ ਆਈ, ਆਹੋ ਚਮਚੀਆਂ, ਆਹੋ ਰੋਟੀਆਂ, ਆਹੋ ਚਟਨੀ ਸਲਾਦ, ਹਾਂ ਲੈ ਕੇ ਆ ਜਾ ਮੇਰੀ ਭੈਣ। ਸੈੱਟ ਤੇ ਆ ਕੇ ਬਵੇ, ਬਹਿ ਕੇ ਖੋਲੇ ਪੂਰੇ ਟੇਬਲ ਦੇ ਉੱਤੇ ਮੇਰਾ ਖਾਣਾ ਲਾਵੇ, ਮੈਂ ਤੇ ਉਹ ਬਹਿ ਕੇ ਅਸੀਂ ਖਾਈਏ। ਕਦੀ ਸ਼ੋਅ ਵੇਖਿਆ ਇਹਦਾ? ਨਹੀਂ ਉਸਤਾਦ ਜੀ, ਇਹ ਸਿਰਫ ਜਿਹੜਾ ਹੋਸਟ ਹੈ ਉਹ ਤੇ ਜਿਹੜੇ ਦੋ ਹੈ। ਉਹ ਫੇਕਨੈਸ ਨਹੀਂ ਚਾਹੀਦੀ ਸਾਨੂੰ, ਅਸੀਂ ਰੀਅਲ ਕਰਨਾ ਜੋ ਕਰਨਾ ਜੋ ਹੋ ਰਿਹਾ। ਲਓ ਜੀ ਉਸਤਾਦ ਜੀ, ਅਸੀਂ ਮੇਰਾ ਦਿਮਾਗ ਉੱਥੇ ਫਸਾ ਕੇ ਹੁਣ ਵੀ ਨਵਾਂ ਕਰਨਾ ਵਾ, ਟ੍ਰੈਂਡਿੰਗ ਦੇ ਨਾਲ ਚੱਲੋ। ਸਾਰੀ ਤੁਹਾਡੀ ਮਿਹਰਬਾਨੀ ਹੈ। ਗਰੀਬ ਆਵਾਮ ਦਾ ਕੋਈ ਸੋਚੋ, ਰੁਪਈਆ ਨੇ 10,000 ਹੈ, ਹਾਫ ਲੀਟਰ ਦੀਆਂ ਬੋਤਲਾਂ ਪੈਟਰੋਲ ਦੀਆਂ ਇਹ ਘਰ ਘਰ ਦੇਈਏ ਫਿਰ। ਸਹੀ ਗੱਲ ਐ ਮਾਮਦੀ ਖੁਸ਼ੀ ਚ ਉਸਤਾਦ ਜੀ। ਨਾਲ ਇੱਕ ਮਾਚਸ। ਨਹੀਂ ਉਹ ਮਾਚਸ ਇਹਨੇ ਨਹੀਂ ਕਿਹਾ ਅੱਗੇ, ਨਹੀਂ ਮਾਚ ਸਟੈਂਡ ਉਹਦੇ ਵਿੱਚ ਮਹਿਫੂਜ਼ ਹੋ ਤੇ ਜਾਏ। ਉਹਦੇ ਚ ਮਾਚਸਾਂ ਦੇ ਨਹੀਂ, ਖਾਲੀ ਸਟੈਂਡ ਦੇ ਕੇ ਆ ਜਾਣਾ, ਠੀਕ ਹੈ ਮਾਚ ਉਹ ਚੁੱਕ ਕੇ ਬਿਸਕੁਟ ਰੱਖ ਲੈਣ। ਕਿੰਨਾ ਵੱਡਾ ਬਣਾ ਉਸਤਾਦ ਜੀ, 50-60 ਲੀਟਰ ਬਣਨਾ ਉਹਦਾ ਹਾਫ ਕਰੋ, 100 ਲੀਟਰ, 150 ਘਰ ਦੇ ਵਿੱਚ ਜਿਹੜਾ ਨਾ ਇਹ ਤੁਸੀਂ ਅੱਗ ਲਾਉਣੀ ਹੈ। ਤੇ 10,000 ਦਾ ਇਹ ਮਿੱਠੇ ਭਾਈ ਤੁਹਾਡੇ ਦੋਵਾਂ ਦੀ ਜਿਹੜੀ ਸਲਾਹ ਆ ਨਾ, ਇਹ ਬੰਦੇ ਦੀ ਕਿੰਨੇ ਦਾ ਕਿੰਨੇ ਲੀਟਰ ਆ ਜਾਓ? 10,000 ਦਾ 399 37 ਰੁਪਏ ਹੋ ਗਿਆ। 337। ਹਾਂ 20 ਲੀਟਰ ਹੋਣਾ, 10 ਲੀਟਰ 20 ਲੀਟਰ 25 ਲੀਟਰ ਆ 20 ਲੀਟਰ ਹੋਣਾ। 25 ਲੀਟਰ 25 ਲੀਟਰ ਦੀਆਂ ਬਣ ਗਈਆਂ 50 ਹਾਫ ਲੀਟਰ ਵਾਲੀਆਂ ਬੋਤਲਾਂ। ਬਾਹਰ ਖਲੋ ਜੋ, ਜਿਹੜਾ ਵਨ ਕੋ ਭਾਜੀ ਸਜਾਦ ਜਾਨੀ ਆਫੀਸ਼ੀਅਲ ਫੈਮਿਲੀ ਵੱਲੋਂ ਪੈਟਰੋਲ ਆ ਪੈਟਰੋਲ ਦਾ ਉਸਤਾਦ ਜੀ ਟੱਬ 'ਚ ਬਰਫ਼ ਲਾਓ, ਵਿੱਚ ਪੈਟਰੋਲ ਦੀ ਬੋਤਲਾਂ ਰੱਖੋ, ਐ ਠੰਡੀਆਂ ਕਰਕੇ ਆਵਾਮ ਆਵੇ। ਇਹ ਲਓ ਭਾਜੀ ਬਿਸਮਿਲ੍ਲਾ। ਉਸਤਾਦ ਜੀ ਬਿੱਲ ਟੰਗਣ ਵਾਲੀਆਂ ਸਲਾਈਆਂ ਓਏ ਆਦੀ ਬਹੁਤ ਜ਼ਰੂਰਤ। ਹਰ ਘਰ 'ਚ ਜ਼ਰੂਰਤ ਆ। ਬਿੱਲ ਗਵਾਚ ਜਾਂਦੇ ਉਹ ਜਿਹੜੀ ਇੰਜ ਕਰਕੇ ਕੁੰਡੀ ਬਣੀ ਹੁੰਦੀ। ਉਹਦੇ 'ਚ ਫਸਾਈ ਜਾਣ, ਪਰੋਈ ਜਾਣ ਉਹਦੇ 'ਚ। ਹਾਂ ਉਸਤਾਦ ਜੀ ਵੈਸੇ ਇਹ ਜਿਹੜੀ ਚੀਜ਼ਾਂ ਨੇ ਵੰਡਣ ਵਾਲੀ ਆ, ਪਰ ਆ ਵੀ ਕਿੰਨੀ ਜਾਣੀ ਆਪਾਂ ਕਰਦਾ ਕਿ ਸਾਈਕਲ ਦੀ ਤਾਰਾਂ ਲੈਣੀ ਪੁਰਾਣੀ ਵਿੰਗੀ ਕਰਕੇ ਇੰਜ ਕਰਕੇ ਬਸ। ਪੂਰੇ ਪੰਜਾਬ ਨੂੰ ਵੰਡ ਡਕਾਰ ਲੈਣੇ 10,000 ਦੇ ਡਕਾਰ, ਫਿਰ ਰੋਟੀ ਖਾਓ, ਡਕਾਰ ਸਾਡੇ ਮਾਰੋ। ਸਾਡੇ ਮਾਰੋ ਇਧਰ ਡਕਾਰ ਸਜਾਦ ਜਾਨੀ ਆਫੀਸ਼ੀਅਲ ਵੱਲੋਂ। ਬਾਸੀਆਂ ਵੰਡਦੇ ਆ ਉਸਤਾਦ ਜੀ। ਹਾਂ ਸਕੂਨ ਦੀ ਨੀਂਦ ਆਵੇ। ਬਾਸੀਆਂ 10,000 ਦੀਆਂ ਕਿੰਨੀਆਂ ਬਾਸੀਆਂ ਹੋਣਗੀਆਂ? 10,000 ਦੇ ਉਸਤਾਦ ਦੀ ਕਈ ਲੈਣੀ, ਦੇਸੀ ਕਿ ਦੂਜੀ ਫਾਰਮ। ਦਰਜਨ ਦੇ ਹਿਸਾਬ ਨਾਲ ਮਿਲਦੀ ਹੈ। ਹਾਂ 1000 ਕ ਬਾਸੀਆਂ ਲੈ ਲਓ, 300 ਕਾਸ਼ਫ ਅਲੀ ਲੈ ਲਓ ਨਾਲ। ਕਾਸ਼ਵਲੀ ਬਾਸੀ ਸਾਜੀ ਬਾਸੀਆਂ ਨਾਲ ਲੜਾਈਆਂ ਹੁੰਦੀਆਂ ਉਹ ਲਾ ਲਓ। ਨਹੀਂ ਨਹੀਂ ਯਾਰ 10,000 ਨਾਜ਼ਰੀਨ ਕੀ ਕਸਮੇ ਬੈਠਾ ਵੇਖਦਾ ਰਹਿਣਾ ਤੂੰ ਆਰਾਮ ਨਾਲ ਯਾਰ। ਸਾਜੀ ਲੂਣੀਆਂ ਮਿੱਠੀਆਂ ਫੁੱਲੀਆਂ ਲਵੋ, ਫੁੱਲੀਆਂ ਦੀ ਚੋਲਾਂ ਵਾਲੀਆਂ ਯਾਰ। ਚਲੋ ਕੋਈ ਫਾਇਦਾ ਨਹੀਂ। ਯਾਰ ਛੱਡ ਦਿਓ। ਯਾਰ ਵੇਖ ਉਹ ਸਹੀ ਮੰਡੀਆਂ ਜਾਣੀਆਂ ਇਹਦੀ ਸਾਰੀਆਂ ਕਾਕਾ ਰੇਡੀਓ ਪੁੱਤ, ਹੋਣੀਆਂ। ਕਾਕਾ ਪੁੱਤ ਫਜ਼ੂਲ ਗੱਲ ਆ। ਇਹਦਾ ਮੁੰਡਾ 21 ਸਾਲ ਦਾ ਸੀ। ਹਾਂਜੀ ਇਹਨੇ ਬਾਹਰ ਵੇਖਿਆ ਮੁੰਡਿਆਂ 'ਚ ਹੱਸਦਾ, ਹਾ 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 ਕਰ ਗਿਆ 1000 ਰੁਪਏ ਛੋਟੇ ਮੁੰਡੇ ਦੇ। ਕਹਿੰਦਾ ਓਏ ਚੱਲ ਫੁੱਲੀਆਂ ਵੰਡ। ਮੇਰੇ ਵੱਡੇ ਮੁੰਡੇ ਨੇ ਦੰਦੀਆਂ ਕੱਢੀ। ਸਾਰੀ ਟ੍ਰੈਂਡਿੰਗ ਚੱਲੀਏ ਫਿਰ ਨਾਲ ਥੋੜਾ ਥੋੜਾ ਵੱਡਾ ਹੀ ਕੰਮ। ਕਹਿੰਦਾ ਆਪਾਂ ਜੀ ਇਹ ਬਕਾਨ ਵਿਕ ਜਾਣਾ ਕਿਉਂਕਿ ਉਹ ਉੱਥੇ ਖਲੋਤਾ ਸਾਰੀ ਦਿਹਾੜੀ ਕੱਢਦਾ ਹੈ। ਬਾਜੀ 100 ਬੰਦੇ ਦਾ ਨੰਬਰ ਲਵੋ, 100 ਆਡੀਅנס ਦਾ ਰਾਈ ਮੁਸਾਫਰਾਂ ਦਾ, ਉਹਨੂੰ ਸੋਲਰ ਲਵਾ ਕੇ ਦੇਣੇ ਇੱਕ ਪਲੇਟ। ਸੋਲਰ ਮਹਿੰਗਾ ਹੈ। ਯਾਰ ਇਹਦੇ ਸਾਹਮਣੇ ਨਾ ਰਹਿਣ ਦਿਓ ਯਾਰ, ਮੈਂ ਤੁਹਾਡਾ ਕੱਲਾ ਗੱਲ ਕਰਾਂਗਾ। ਇੱਥੇ ਭੰਡ ਪੁਣਾ ਕਰਦੇ ਨੇ, ਭੰਡ ਪੁਣੇ ਵਾਲਾ ਕੰਮ ਇਹਨੇ ਸਾਜੀ ਫੇਰ ਕਹਿਣਾ ਇਹ ਹੁਣ ਨਹੀਂ ਹੋ ਸਹੀ ਹੈਗਾ। ਗੁਰਬਾ ਔਰ ਮਸਾਕੀਨ ਨੂੰ ਸੋਲਰ ਲਵਾ ਕੇ ਦੇਣਾ ਅੱਛੀ ਗੱਲ ਆ। ਫਿਰ ਤੋਂ ਕਹਿਣਾ ਮੌਸਮ ਗਰਮੀ ਦਾ ਵਾ ਕਿ ਪੱਖਾ ਵੀ ਲਿਆ ਦੇ ਸੋਲਰ ਦੇ ਨਾਲ। ਭਾਈ ਲਿਆਸ ਮੇਰੀ ਗੱਲ ਸੁਣੋ, ਬੜਾ ਤੁਹਾਡਾ ਸੁੱਟੇ ਘਬਾਰੇ ਵਰਗਾ ਮੂੰਹ ਆ। ਉਸਤਾਦ ਜੀ 10,000 ਰੁਪਈਆ ਵਾ, ਜੈਜ਼ ਦਾ 50 ਦਾ ਨੋਟ ਭੇਜੀਏ ਲੋਕਾਂ ਨੂੰ।
ਨਾਲ ਐਮਬੀਆਂ ਉਹਨਾਂ ਨੂੰ ਜਾਂ ਨੈਟ ਵੇਖਣ ਸਾਡਾ ਸ਼ੋਅ ਵੇਖਣ ਲਾਈਕ ਕਰ। ਓ ਯਾਰ ਉਹ ਇੰਨਾ ਦੇ ਉਹਨਾਂ ਨੇ ਐਡਵਾਂਸ ਮੰਗਾਇਆ ਹੁੰਦਾ ਯਾਰ ਗੁੱਜਰ 80 ਰੁਪਏ ਐਡਵਾਂਸ ਹੁੰਦੇ ਆ। 50 ਭੇਜ ਕੇ ਉਹਨਾਂ ਨੇ ਕਿਹਾ ਬੇਨਜ਼ੀਰ ਇਨਕਮ ਸਕੀਮ ਵੱਲੋਂ ਤੁਹਾਡਾ ਨਾਮ ਨਿਕਲਿਆ। ਸਜਾਦ ਦੀ ਇਨਕਮ ਸਕੀਮ 50 ਬੇਨਜ਼ੀਰ ਇਨਕਮ ਆਈ ਚਲਾਕੀਆਂ ਨੇ। 50 ਰੁਪਏ ਨੂੰ ਭੇਜ ਕੇ ਤੈਨੂੰ ਕਾਲਾ ਕਰਨ ਆ ਕੇ ਤੈਨੂੰ ਪਹੁੰਚ ਕੇ ਤਾਂ ਖਰਚਣੇ ਨਹੀਂ ਨਸੀਬਤਾ ਨਹੀਂ ਮਿੱਠੇ ਮੈਨੇ ਆਪਣਾ ਉਸਤਾਦ ਪ੍ਰੋਗਰਾਮ ਜੀ ਲਾਓ ਫਿਰ ਇਹ ਚਲਾਕੀ ਦਾ ਟੈਗ ਲਾ ਕੇ ਨਾ ਕਲਾਕ ਬਣ ਦਿਓ ਜਾਓ। ਹਾਂ ਹਰ ਟੱਚ ਕਲਾਕ ਲਗਾ ਕੀ ਵੱਜ ਗਿਆ ਇਹ ਚਲਾਕੀਆਂ ਤੇ ਇਹ ਵੈਸੇ ਉਸਤਾਦ ਜੀ ਹਾਂ ਸਭ ਕਲਾਕ ਬਣੇ ਉੱਤੇ ਮੇਰੀ ਤਸਵੀਰ ਲੱਗੀ ਹੋਵੇ ਤੇ ਮੇਰੇ ਢਿੱਡ ਚੋਂ ਐ ਕਰਕੇ ਸੂਈਆਂ ਚੱਲਦੀਆਂ। ਹਾਂ ਹਾਂਜੀ ਤੁਹਾਡੇ ਨੱਕ ਤੇ 12 ਵਜੇ ਕਰਨੇ। ਹਾਂ ਤਾਂ ਹਾਂ ਉਸਤਾਦ ਜੀ ਬੱਚਿਆਂ ਦੇ ਬੈਗ ਬਣਾ ਕੇ ਦਿਓ ਸਕੂਲ ਬੈਗ ਲੋਕਾਂ ਨੇ ਓਏ ਠਹਿਰ ਜਾ ਜਾਨੀ ਦੀ ਸੱਜੀ ਅੱਖ ਤੇ ਸੂਈ ਵਾਲਿਆਂ ਦੇ ਚੱਲਦੇ ਆ। ਛੋਟੀ ਸੂਈ ਬਾਤ ਹੈ, ਵੱਡੀ ਸੂਈ ਛੋਟੀ ਸੂਈ ਮੋਢੇ ਤੇ ਆ, ਵੱਡੀ ਸੂਈ ਸੱਜੀ ਅੱਖ ਤੇ ਆ। ਉਹਨੇ ਕਿਹਾ ਹਾਂ ਇਹਦਾ ਮਤਲਬ ਆ 11:05 ਹੋ ਗਏ। ਉਹਨਾਂ ਸੂਈ ਬੱਖੀ 'ਚ ਵੱਜੀ ਹੈ ਨਾ 3 ਵੱਜ ਗਿਆ ਹੈ ਲੋ ਉਸਤਾਦ ਜੀ ਇਹ ਫਾਈਨਲ ਕਰ ਦਿਓ ਕੀ ਕਲਾਕ ਆਪਣੇ ਪ੍ਰੋਗਰਾਮ। ਉਹ ਆਪਾਂ ਚੈਨਲ ਨੂੰ ਮੈਂ ਕਵਾਂਗਾ ਮੈਨੂੰ ਬਣਾ ਕੇ ਦਿਓ ਕਿਉਂਕਿ ਉਹ 500-700 ਹਜ਼ਾਰ ਹੋਵੇ। ਠੀਕ ਹੈ ਠੀਕ ਹੈ ਹੈ ਹਾਂ ਗਿਫਟ ਹੋਵੇ ਠੀਕ ਕੱਪ ਵੀ ਭੇਜਾਂ ਤੁਹਾਨੂੰ ਕੱਪ ਵੇਖਿਆ ਆਪਣੇ ਆਈ ਚਲਾਕੀਆਂ ਦੇ। ਬਹੁਤ ਸ਼ਿਕਾਪਾ ਲੇਕਿਨ ਉਸਤਾਦ ਜੀ ਜ਼ਿਆਦਾ ਦੇਰ ਕੱਢਣਾ ਨਹੀਂ ਹੈ ਇੱਥੋਂ ਵੀ ਸੁੱਟੋ ਟੁੱਟ ਜਣੇ ਨਹੀਂ ਇਹ ਠੀਕ ਹੈ। ਪੱਥਰ ਦਾ ਕੱਪ ਹੋਵੇ ਮਜ਼ੇਦਾਰ ਵੱਡਾ ਦਾਦਾ ਜੀ ਓ ਯਾਰ ਸਵੇਰੇ ਉਹ ਬੁਲਾ ਉਹਨੂੰ ਯਾਰ ਬੜੀ ਆਏਗਾ ਸਵੇਰੇ ਫੁੱਫੜ ਨੂੰ ਬੁਲਾ ਫੁੱਫੜ ਨੂੰ ਬੁਲਾ ਫੁੱਫੜ ਦੀ ਆਹ ਬਾਤ ਫੜ ਹੈ। ਦਿਓ। ਫੁੱਫੜ ਨੂੰ ਕਹੀ ਮੇਕ ਸਾਡਾ ਇਦਾਂ ਹੀ ਰਹਿ ਰੂ ਰਿਹਾ ਜਾਂਦਾ ਕੰਮ। ਉਹੀ ਜਿਹੜੇ ਚਨੇ ਤੇ ਚਿਕਨ ਕਿੰਨੇ ਕਿਲੋ ਚੌਲ ਸੀ ਪਿਛਲੀ ਵਾਰੀ? 7 ਕਿਲੋ 7 ਕਿਲੋ ਚੌਲਾਂ 'ਚ 4 ਕਿਲੋ ਚਿਕਨ ਸੀ। 2 ਕਿਲੋ ਚਨੇ ਤੇ 4 ਕਿਲੋ ਚਿਕਨ। ਹਾਂਜੀ ਉਸਤਾਦ ਜੀ 4 ਕਿਲੋ ਇੰਨਾ ਹੀ ਹੁੰਦਾ ਇੰਨਾ ਹੀ ਹੁੰਦਾ ਸਰ। 4 ਕਿਲੋ ਚਿਕਨ ਤੇ 2 ਕਿਲੋ ਚਨੇ ਤੇ ਭਾਅ ਦੀ ਗੱਲ ਠੀਕ ਆ ਤੇ ਉਹ ਰਾਤ ਨੂੰ ਭਿਉਂ ਉਹ ਰੱਖ ਦੇਣੇ। ਹਰ ਪਲੇਟ 'ਚ ਇੱਕ ਬੋਟੀ ਆ ਜਾਂਦੀ। ਆਂਦੀ ਦੋ ਵੀ ਆ ਜਾਂਦੀਆਂ ਬਸ ਠੀਕ ਆ ਫਿਰ ਰਾਤ ਨੂੰ ਭਿਉਂ ਰੱਖ ਦੇਣੇ ਚਨੇ ਹੁਣੀ ਮੰਗਾ ਤੂੰ ਕੇ 5 ਕਿਲੋ ਪਾ ਲਈ ਚਿਕਨ ਯਾਰ ਤੇਰੀ ਮਿਹਰਬਾਨੀ। ਤੂੰ 4 ਕਿਲੋ ਰਹਿਣ ਦੇ। ਇਹ ਬੋਟੀਆਂ ਤੇ ਜ਼ਿਆਦਾ ਜਾਣ ਕੀ ਉੱਤੇ ਫਰਕ ਪੈਣਾ ਕਿੰਨੇ ਰੁਪਏ ਕਿਲੋ ਆ? ਐਸ ਟਾਈਮ 450 ਹਾਂ ਤੇ ਕੀ ਫਰਕ ਪੈਣਾ? ਇਹ ਚੌਲ ਜਿਹੜੇ ਨਾ ਚੌਲ ਇਹ ਲੋਕੀ ਜਿੰਨੇ ਚੌਲ ਉਹਨਾਂ ਹੀ ਚਿਕਨ ਪਾਉਂਦੇ ਹਾਂਜੀ ਤਾਜ਼ੀ ਬਰਾਬਰ ਰੱਖ ਕੇ ਔਰ- ਪਾਉਂਦੇ। ਬਰਾਬਰ ਰੱਖ ਕੇ। ਅਸੀਂ ਵੀ ਬਰਾਬਰ ਰੱਖ ਕੇ ਪਾਉਨੇ ਆ। ਸਾਜੀ ਪੋਟਾ ਕਲੀਜੀ ਤੇ ਧੋਣਾ ਬਸ ਨਹੀਂ ਉਹ ਝਾਡੇ ਚੱਲ ਚਿਕਨ ਪਕਾ ਮੇਰੀ ਗੱਲ ਸੁਣ ਕੋਈ 1000 ਰੁਪਏ ਨਾਲ ਕੋਈ ਫਰਕ ਨਹੀਂ ਪੈਣਾ। 7 ਕਿਲੋ ਚੌਲ ਸੀ ਹਾਂਜੀ 4 ਕਿਲੋ 4 ਕਿਲੋ ਮੁਰਗਾ। 2 ਕਿਲੋ ਚਨੇ ਸੀਗੇ 5 ਕਿਲੋ ਮੁਰਗਾ ਕਰ ਤੇ 5 ਕਿਲੋ ਚੌਲ ਕਰ ਲਾ। ਕੋਈ ਫਰਕ ਨਹੀਂ ਪੈਣਾ ਐਡਾ। ਨਹੀਂ ਨਹੀਂ ਤੇ 5 ਤੇ 5 10 ਤੇ 2 ਫਿਰ ਉਹ ਚਨੇ ਹੋ ਗਏ 14 ਹੋ ਗਈ ਬਸ ਠੀਕ ਹੈ 12 ਕਿਲੋ ਹੋ ਗਈ ਠੀਕ ਹੈ। ਤਾਜੀ 2 ਠੀਕ ਹੁੰਦੀ ਉਸਤਾਦ ਜੀ 2-3000 ਦੀ ਕੋਈ ਟੈਨਸ਼ਨ ਨਹੀਂ ਉਹ ਸਾਡਾ ਅਸੀਂ ਵੀ ਹਿਸਾਬ ਭਾਈ ਜਾਨ ਹੈ ਮੇਰੀ ਗੱਲ ਸੁਣੋ 6 ਕਿਲੋ 5 ਕਿਲੋ ਮੁਰਗਾ 6 ਕਿਲੋ ਚੌਲ ਓਏ 11 ਕਿਲੋ ਮੀਂਹ ਵਰਸਾ ਦੇ ਚੌਲੋ ਚੌਲ ਤੇ ਚਨੇ ਨਹੀਂ ਹੋਣੇ 2 ਕਿਲੋ ਚਨੇ ਟੋਟਲ ਪੱਕ ਕੇ ਕਿੰਨਾ ਹੋ ਗਿਆ? 11 ਕਿਲੋ 11 ਕਿਲੋ 11 ਕਿਲੋ ਥੋੜਾ 13 ਕਿਲੋ ਜੀ 13 ਕਿਲੋ 13 ਕਿਲੋ ਹੋ ਗਿਆ। ਵਿੱਚ ਮਸਾਲੇ ਵੀ 5 ਕਿਲੋ ਮੁਰਗਾ 7 ਕਿਲੋ ਚੌਲ 2 ਕਿਲੋ ਚਨੇ। ਹਾਂਜੀ ਓਕੇ ਵਿੱਚ ਪਾਣੀ ਪੈਣਾ ਵਿੱਚ ਮਵਾਦ ਪੈਣਾ ਇਹ ਦੇਖੀ 22 ਕਿਲੋ ਤੱਕ ਕੀ ਭਲਾ ਮੈਂ ਕਿਹਾ ਤੈਨੂੰ? ਤਾਜੀ 7 ਕਿਲੋ ਚੌਲ 5 ਕਿਲੋ ਮੁਰਗਾ 2 ਕਿਲੋ ਚਨੇ ਹਾਂ ਓਕੇ ਦੋ ਇੱਕ ਦੇਗ 14 ਕਿਲੋ ਦੀ ਹੋ ਗਈ ਉਹ ਤਾਂ ਹੋ ਗਈ ਪਾਲਣ ਆਪਣੇ ਕੋ ਉੱਪਰ ਪਿਆ ਵਾ ਬਾਬਾ ਠੀਕ ਆ। ਲਓ ਜੀ ਮੇਰੇ ਲੋ 2 ਕਿਲੋ ਮਰਬੇ ਵਿੱਚ ਸੁੱਟ ਲਿਓ ਮਰਬੇ ਸਾਡੇ ਨੂੰ ਕਿਹੜੇ ਮਰਬੇ? ਜਿਹੜੇ ਭਾਈ ਦੇ ਆ ਮਰਬੇ ਹਾਂ ਅਚਾਰ ਮੇਰੇ ਵੱਲੋਂ। ਲੈ 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 ਇਹ ਸੋਨੇ ਨੂੰ ਸੁਹਾਗਾ ਵਾ। ਤੁਸੀਂ ਵੀ ਕੁਝ ਪਾਓ ਹਿੱਸਾ ਯਾਰ ਅਸੀਂ ਹੀ ਰਹਿਦਾ ਪਾ ਦੇਾਂਗੇ ਨਾਲ। ਉਸਤਾਦ ਜੀ 10000 ਰੁਪਏ ਦੇ ਦਿੱਤਾ। ਹਾਂਜੀ 2000 ਹੋਰ ਦਿਓ ਨੋਸ਼ੀ ਨੂੰ ਵੀ ਲੈ ਕੇ ਆ ਰਹੇ ਨਾ। ਪਾਓ ਸੱਚ ਰੋਸ਼ੀ ਨੂੰ ਲੈ ਕੇ ਆ ਰਹੇ ਆ। ਹਾਂਜੀ ਪਹਿਲੇ 6000 ਮੈਨੂੰ ਕਹਿੰਦੇ ਕਹਿੰਦਾ ਭਾਈ ਮੈਂ ਜਿੱਥੇ ਵੀ ਜਾਂਦਾ ਨਾ 6000 ਰੁਪਏ ਮੈਂ ਲੈਂਦਾ ਮਸਤ ਕੋ ਮੈਨੂੰ ਲਈਏ ਲੈ ਜਾ। ਕਿਵੇਂ ਚੀਜ਼ ਵੀ ਬੁਲਾਉਂਦੇ ਆ ਨਾ ਉਹਦੇ ਕੋਲ 6 ਲਈਦਾ ਵਾ ਹਾਂ ਉਹ ਹੁਣ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਪਾਗਲ ਹੈ ਯਾਰ ਤੂੰ ਕਿਹਦੇ ਕੋਲ ਚਲਾ ਤੈਨੂੰ ਪਤਾ ਹੀ ਨਹੀਂ ਤੂੰ ਇਸ ਖਾਬ ਤੋਂ ਮੈਂ ਕਿਹਾ ਤੂੰ ਵਿਦਆਊਟ ਹੋਇਆ ਪਿਆ ਵਾ ਕਹਿੰਦਾ ਠੀਕ ਆ ਤੂੰ ਪਰੇਸ਼ਾਨ ਨਹੀਂ ਹੋਣਾ ਮੈਂ ਤੈਨੂੰ ਮੈਸੇਜ ਕਰੂੰਗਾ ਉਹਨੇ ਸਾਜ ਮੈਨੂੰ ਮੈਸੇਜ ਕੀਤਾ ਉਹਨੇ ਮੈਨੂੰ ਮੈਸੇਜ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਉਹਨੇ ਕਿਹਾ ਪਤਾ ਕੀ ਗੱਲ ਹੈ ਮੇਰੇ ਗੁਰੂ ਨੇ ਉਮਰੇ ਤੇ ਜਾਣਾ ਸੀ ਤੇ ਮਹਿਫਲਾਂ ਮੁਫਲਾ ਹੁੰਦੀ ਤੇ ਗੁਰੂ ਉਮਰੇ ਤੇ ਗਿਆ ਨਾ ਸਾਜ ਜੀ ਤੇ ਉਹ ਹੁਣ ਉਹਨੇ ਵਾਪਸ ਆ ਗਿਆ ਵਾ ਰਾਤੀ ਉਹਨੇ ਇੱਕ ਸੋਹਣਾ ਫੰਕਸ਼ਨ ਲਾਇਆ ਉਸ ਤੋਂ ਬਾਅਦ ਆਪਾਂ ਨੂੰ ਲਿਆ ਚੱਕ ਲਿਆਉਣਾ ਦੇਖੋ ਇਹਦੀ ਵੀ ਨਹੀਂ ਮੰਨੀ ਹੋਣੀ ਇਹਦੇ ਕੋਲ 6000 ਮੰਗ ਲਿਆ ਤਾਂ ਅੱਜ ਮੈਂ ਤੁਹਾਨੂੰ ਕਹਿਣ ਦਿਆ ਉਹ ਡਰ ਗਿਆ ਸੀਗਾ ਉਹ ਕਹਿੰਦਾ ਮੈਂ ਚੈਨਲ ਤੇ ਬਹਿ ਕੇ ਤੁਸੀਂ ਮੈਨੂੰ ਬਿਸਤ ਕਰਨਾ ਤੁਸੀਂ ਜੁਗਤਾਂ ਵਾਲੇ ਬੰਦੇ ਤੁਸੀਂ ਜੁਗਤਾਂ ਮਾਰਨੀਆਂ ਮਿੱਠੇ ਤੋਂ ਬਹੁਤ ਡਰਿਆ ਹੈ ਕਹਿੰਦੀ ਮਿੱਠਾ ਓਏ ਇਦਾਂ ਗਿਆ ਵਾ ਮੈਨੂੰ ਤਾਂ ਗੱਲ ਹੀ ਕਦੀ ਨਹੀਂ ਹੋਈ ਪਰ ਉਹ ਦੇਖ ਤੇਰੇ ਸ਼ੋਅ ਵਿੱਚ ਕਲਿੱਪ ਦੇ ਦੇ ਕਹਿੰਦੀ ਆ ਜਿਹੜਾ ਮੁੰਡਾ ਨਾ ਇਸ ਤੋਂ ਮੈਂ ਬਹੁਤ ਚੱਲ ਅੱਛਾ, ਇਹ ਨਾ ਹੋਵੇ ਸ਼ੋਅ 'ਚ ਮੈਂ ਤੇਰੀ ਗੱਲ ਕਰਦਾ ਹੁਣ ਆਨਲਾਈਨ ਗੱਲ ਕਰਦਾ ਮੇਰੇ ਕੋਲ ਨੰਬਰ ਹੈ ਸ਼ਰਤ ਲਾ ਪੈਸੇ ਨਾ ਅੱਖ ਵਾਲਾ ਖਾਜਾ ਸਰਾਈ ਉਹ ਪਛਾਣ ਗਿਆ ਕਿ ਕੀ ਇਹਨਾਂ ਚੋਂ ਘੱਟ ਹੋਣਾ ਤੇ ਚਾਹੀਦਾ। ਉਹਨੇ ਕਿਹਾ ਮੈਂ ਤੇ ਆਪ ਸ਼ਾਰ ਆ ਸਕਦੀ ਹਾਂ ਦੂਸਰੇ ਨਾਲ ਕਿਹਾ ਉਹ ਆਪ ਸ਼ਾਰ ਨੂੰ ਨਾ ਲਿਆਈ। ਲਿਆ ਯਾਰ। ਉਹ ਨਹੀਂ ਆਪ ਸ਼ਾਰ ਨਹੀਂ ਉਸਤਾਦ ਜੀ ਉਹ ਜਿਹੜੇ ਲਾਰੀ ਅੱਡਿਆਂ 'ਚ ਨਹੀਂ ਹੋਟਲ ਹੁੰਦੇ ਨਹੀਂ ਕੁਛ ਨਹੀਂ। ਉਹ ਉਹ ਸਾਰੀ ਖਰਾ ਦਿਆ ਵਾ
ਆਹ ਸ਼ਾਹ ਜਿਹੜਾ ਅੰਦਰ ਵੜਦਾ ਘਰ ਚੋਂ ਕਿਹਨੇ ਨੁਕਸ ਕੱਢਦਾ ਹਾਏ ਵੀ ਕੁੰਡੇ ਨੂੰ ਤੇਲ ਨਹੀਂ ਦਿੱਤਾ ਕਦੇ ਝੀਂ ਦੀ ਆਵਾਜ਼ ਆਉਂਦਾ ਹੀ ਆ ਦੇ ਆ ਬਾਜ ਵੀ ਕਿਹੜਾ ਵੜ ਗਿਆ ਤੇ ਸਾਹ ਜੀ ਉਹਦੀ ਫੀਸ ਦੇਣੀ ਪੈਣੀ ਉਹ ਯਾਰ ਤੂੰ ਮੈਂ ਦੇ ਦਾਂਗਾ ਲਿਆ ਉਹਨੂੰ ਯਾਰ ਯਾਰ ਅੱਗੇ ਤੈਨੂੰ ਕਦੀ ਡੱਕੇ ਤੇਰੇ ਉਹ ਇਹਨਾਂ ਨੇ ਲੈ ਕੇ ਆਉਣਾ ਯਾਰ ਇਦਾਂ ਹੀ ਗੇੜਾ ਦਿੰਦਾ ਹੈ ਸਾਨੂੰ ਇਦਾਂ ਹੀ ਆ ਉਸਤਾਦ ਜੀ ਵਿੱਚ ਮੁਹੱਰਮ ਆ ਕੇ ਮੰਨ ਲਿਆ ਕਰੋ ਮੇਰੀ ਗੱਲ ਆ ਹੁਣ ਮੈਂ ਆਉਣਾ ਲੈ ਕੇ ਆਉਣਾ ਸੀ ਤੁਹਾਨੂੰ ਦੱਸਣ ਲਿਆ ਲੋਕਾਂ ਨੇ ਡਰਾਏ ਬਹੁਤ ਆਏ ਇਸ ਕਲਾਣੇ ਤੋਂ ਉਹ ਅੱਲਾ ਦਾ ਉਹ ਖੁਦਾ ਦੇ ਬੰਦੇ ਨਾ ਮੈਂ ਕਦੇ ਉਹਨੂੰ ਮਿਲਿਆ ਨਾ ਮੇਰਾ ਇਦਾਂ ਦਾ ਕੋਈ ਜਜ਼ਬਾਤੀ ਬੰਦਾ ਨਾ ਮੇਰੀ ਕੋਈ ਇਦਾਂ ਫੀਲ ਆ ਨਾ ਮੈਂ ਮੈਨੂੰ ਲੱਗਦਾ ਸ਼ਬਕਤ ਚੀਮਾ ਸਾਹਿਬ ਸਮਝ ਜਾਂਦੇ ਹੋ ਕਹਿੰਦੀ ਇਹਨੇ ਮੈਨੂੰ ਨਿਸ਼ਾਨਾ ਬਣਾ ਲੈਣਾ ਮਾਮੇ ਦੀ ਗੱਲਾਂ ਉਹ ਮੈਂ ਸਿੱਧਾ ਉਹ ਕਾਤੋਂ ਡਰਨ ਡੇ ਆ ਕੋਲ ਉਹਨੇ ਕਿਹੜਾ ਬੰਬ ਬਣਾਇਆ ਵੀ ਉਹਦੇ ਕੋਲ ਬੰਬ ਵੀ ਉਹਨੇ ਹੁੰਦੇ ਤਬਾਹ ਯਾਰ ਸਿੱਧਾ ਉਹਨੂੰ ਜਾ ਕੇ ਕਹੇ ਯਾਰ ਉਹ ਭਾਈ ਨਹੀਂ ਬੰਦਾ ਸਾਡੇ ਕੋਲ ਡਰਨ ਕਾਤੋਂ ਦੇ ਹਾਂ ਠੀਕ ਹੈ ਹਾਂ ਵੀ ਠੀਕ ਜਿਸ ਸ਼ੋਰ ਨੋਸ਼ੀ ਬੈਠੇ ਕਿ ਅਸੀਂ ਨਾ ਹੋਵਾਂਗੇ ਇਦਾਂ ਹੀ ਤਾਂ ਮੈਂ ਬਾਹਰ ਬਹਿ ਜਾਊਂਗਾ ਸਹੀ ਆ ਤੇ ਬਾਹਰ ਬੈ ਕੇ ਵੀ ਤੂੰ ਚਾਮਕਾ ਬਣ ਕੇ ਬੈਠੇ ਰਹਿਣਾ ਬਾਹਰ ਮੈਂ ਇਹ ਭਾਈ ਛੁੱਟੀ ਕਰ ਲੈਂਦਾ ਅਸੀਂ ਹੁਣ ਕਿੱਥੇ ਚੱਲ ਜੇ ਮਰਜ਼ੀ ਆ ਉਹਨੇ ਕਿਹਾ ਮੈਨੂੰ ਬਲੈਕ ਸੂਟ ਲਾਓ ਨਾ ਕਹਿੰਦੀ ਮੈਂ ਟਰੈਕ ਸੂਟ ਪਾ ਕੇ ਆਣਾ ਯਾਰ ਪਾਵੇ ਬਲੈਕ ਸੂਟ ਭਾਈ ਜੋ ਮਰਜ਼ੀ ਪਾਏ ਸਾਡੇ ਭਾਈ ਵਰਗਾ ਹੀ ਆ ਓਕੇ ਹੋ ਗਿਆ ਆਹੋ ਮੈਂ ਸਾਡੇ ਭਾਈ ਵਰਗਾ ਵਾ ਮੇਰੇ ਲੋ ਭਾਵੇਂ ਨਾ ਵੀ ਬਲੈਕ ਪਾ ਕੇ ਆਵੇ ਬਲੂ ਪਾ ਆਵੇ ਠੀਕ ਹੋ ਗਿਆ ਨਹੀਂ ਬਿਲੂ ਉਸਤਾਦ ਜੀ ਪਿੱਛੇ ਸੈੱਟ ਨਾਲ ਫਿਰ ਉਹ ਮਰ ਜਾਏਗਾ ਹਾਂ ਵਾਈਟ ਗ੍ਰੀਨ ਪਾ ਆਵੇ ਠੀਕ ਹੋ ਵਾਈਟ ਗਿਆ ਵੀ ਨਹੀਂ ਪਾਉਣਾ ਵਾਈਟ ਤੇ ਵੀਰੋ ਉਹਨੇ ਕਿਹਾ ਤੁਹਾਡੇ ਭਾਈ ਨੂੰ ਡਾਂਸ ਕਿਹੜਾ ਪਸੰਦ ਆ ਉਹ ਤੇਰੇ ਸਾਰ ਨੂੰ ਨਹੀਂ ਕਿਹੜਾ ਗਾਣਾ ਪਸੰਦ ਆ ਮੈਂ ਕਰਕੇ ਉਹਨਾਂ ਨੂੰ ਦਿਖਾ ਦਾਂਗੀ ਕਿਹੜਾ ਤੁਸੀਂ ਪਸੰਦ ਉਹ ਕਰਦੇ ਇੱਥੇ ਜਨਰਲ ਨੌਲੇਜ ਦੇ ਸਵਾਲ ਹੋਣੇ ਪੁੱਤ ਇੱਥੇ ਗਹਿਰਾਈ ਚ ਜਾਣਾ ਵਾ ਉਸਤਾਦ ਜੀ ਨੇ ਯਾਰ ਉਹਨਾਂ ਦਾ ਕੰਮ ਵਾ ਡਾਂਸ ਕਰਨਾ ਉਹ ਮਤਲਬ ਨਹੀਂ ਗੱਲ ਮਤਲਬ ਕਿ ਉਹ ਕੀ ਹੁੰਦਾ ਵਾ ਯਾਰ ਇਨਫੋਰਮੇਸ਼ਨ ਬਾਤੀ ਜਿਹੜੀ ਉਹ ਇਨਫੋਰਮੇਸ਼ਨ ਲੈਣੀ ਆ ਤੂੰ ਤਾਂ ਗਾ ਕੇ ਰੰਨੇ ਯਾਰ ਨਹੀਂ ਨਹੀਂ ਉਹਦਾ ਨਾਮ ਮਹਿਰਮ ਜਦੋਂ ਕੋਈ ਐਵੇਂ ਕਿ ਐਵੇਂ ਨਹੀਂ ਗਾ ਮਿੱਠਾ ਜੀ ਉਹਦੇ ਨਾਲ ਕੋਈ ਤੁਸੀਂ ਨਾ ਯਾਰ ਸਾਡੇ ਚੋਂ ਕੋਈ ਮਹਿਰ ਅਮਜਦ ਹੋਇਆ ਉਹਦੀ ਛੇੜ ਪੈ ਜਾਣੀ ਨਹੀਂ ਉਹਦੀ ਆਈਡੀ ਹੈ ਉਸਤਾਦ ਜੀ ਐਸੇ ਨਾਮ ਤੋਂ ਹੈ ਹਾਂਜੀ ਅੱਛਾ ਜੀ ਨੌਸ਼ੀ ਦੀ ਹਾਂਜੀ ਅੱਛਾ ਫੇਰ ਠੀਕ ਆ ਫੇਰ ਭਾਈ ਅਸੀਂ ਉਹਦਾ ਨਾਂ ਲਿਆ ਮੈਂ ਉਹਨੂੰ ਕਹਿ ਨਹੀਂ ਰਿਹਾ ਉਹਦੀ ਆਈਡੀ ਦਾ ਨਾਮ ਹੈ ਮੈਂ ਸਮਝਿਆ ਤੂੰ ਵੈਸੇ ਹੀ ਸ਼ਾਇਦ ਕਿਹਾ ਵਾ ਹੋਰ ਉਸਤਾਦ ਜੀ ਉਹ ਮਿੱਠੇ ਨੂੰ ਕੀ ਚੰਬੇਗਾ ਉਹਦਾ ਤਾਕਤ ਵੀ ਠੀਕ ਆ ਆ ਦੇਖੋ ਤਾਂ ਇਹ ਦੇਖੋ ਅੱਛਾ ਆ ਉਹਦੀ ਆਈਡੀ ਆ ਹਾਂਜੀ ਨਹੀਂ ਯਾਰ ਜੀ ਆ ਉਸਤਾਦ ਜੀ ਦੇ ਸਾਡੇ ਨਾਲ ਵੱਡੇ ਵੱਡੇ ਡੌਲੇ ਆ ਗੱਡੀ ਰੱਖੀ ਆ ਬਕਾਇਦਾ ਰੈਂਟ ਉਹ ਯਾਰ ਉਹ ਜਿੱਦਣ ਤੂੰ ਬਣਾਉਣਾ ਨਾ ਵਲੋਗ ਹਾਂਜੀ, ਉਹ ਨਹੀਂ ਹੈ ਓਏ ਉਹ ਹੀ ਆ ਉਹ ਸਾਰ ਨਹੀਂ ਉਹਦਾ ਤੇ ਮੂੰਹ ਬੜਾ ਇੰਜ ਕਰਕੇ ਗੋਲ ਜਿਹਾ ਵਾ ਵਿੱਚ ਅੰਜਲੀ ਵੀ ਹੈ ਨਾ ਉਹਦੇ ਨਾਲ ਅੰਜਲੀ ਨਾਲ ਬਣਾਈਆਂ ਹੋਈਆਂ ਵਾ ਆਬਸ਼ਾਰ ਨਾਲ ਬਣਾਈਆਂ ਹੋਈਆਂ ਵਾ। ਉਸਤਾਦ ਜੀ ਨੀਂਦ ਚ ਤੁਰਦਾ ਵੱਜ ਗਿਆ ਪਿਲਰ ਚ ਮੂੰਹ ਸੈਟਿੰਗ ਹੋਰ ਹੋ ਤੇ ਆਹ ਕੌਣ ਆ? ਇਹ ਇਹਨਾਂ ਦਾ ਵੱਡਾ ਵਾ ਗੁਰੂ ਅੱਛਾ ਚਲੋ ਸਾਦਕ ਇਹ ਫੰਕਸ਼ਨ ਫੜਦਾ ਜੇ ਜਿਹੜਾ ਸਾਰਾ ਪਤਾ ਨਾ ਇਹਨੂੰ ਇਹ ਫਲਾਣੀ ਤੇ ਢਿੰਗੜੀ ਹੈ ਜਿੱਦਾਂ ਸਾਡੇ ਤੁਸੀਂ ਨਹੀਂ ਹਾਂ ਹਾਂ ਐਵੇਂ ਹੀ ਕੱਲ ਚੈਸ ਆ ਜਾਵੇ ਫਿਰ ਇੱਕ ਸਾਈਡ ਤੇ ਉਸਤਾਦ ਜੀ ਗਾਣਾ ਮੈਡਮ ਜੀ ਦਾ ਚੱਲਦਾ ਮੈਡਮ ਨੂਰ ਚਾਹੀਦਾ ਇੱਕ ਪਾਸੇ ਕੜਛਾ ਚੌਂ ਪੱਕਦੇ ਹੁਣ ਇਹ ਕੜਛਾ ਹੁੰਦਾ ਪਤਾ ਆ ਜਾਵੇ ਕੱਲ ਹਾਲੇ ਨਹੀਂ ਕੱਲ ਨੂੰ ਇਹ ਕਰਨਾ ਹੁਣ ਡਨ ਹੋ ਗਿਆ ਹੁਣ ਦੁਬਾਰਾ ਦੱਸ ਕਿੰਨਾ ਕਿੰਨਾ ਕਿਲੋ ਸੀ ਸਾਰਾ ਕੁਝ 7.5 ਕਿਲੋ ਚੌਲ 5 ਕਿਲੋ ਚਿਕਨ 2 ਕਿਲੋ ਚਨੇ ਜੀ ਓਕੇ ਦੋਸਤ ਹੋਰ ਜੀ ਫੁੱਫੜ ਕਿੰਨਾ ਹੈ ਫੁੱਫੜ ਕਿੰਨਾ ਉੱਪੜ ਬਸ 20 ਕਿਲੋ ਹਾਂ 75 ਕਿਲੋ ਦਾ ਹੈਗਾ ਉੱਪਰ ਉਸਤਾਦ ਜੀ ਨੂੰ ਮੋਥਾ ਨਾ ਪਾਵੇ ਕੁਝ ਯਾਰ ਫੁੱਫੜ ਨੇ ਪਾਉਣਾ ਚੋਪੜਾ ਕਦੀ ਵੀ ਜਿਹੜਾ ਕਾਰੀਗਰ ਬੰਦਾ ਹੁੰਦਾ ਨਾ ਉਹਨੂੰ ਉੱਤੇ ਖਲੋ ਕੇ ਉਹਨੂੰ ਸੈਨਤਾ ਨਹੀਂ ਦੇਈਦੀਆਂ ਜਿਹੜੇ ਜੀਨੋ ਉਹ ਖਰਾਬ ਉਹਦੇ ਕੋਲੋਂ ਵੀ ਖਰਾਬ ਹੋਇਆ ਤੁਹਾਡੇ ਤੇ ਪਾ ਦਿੰਦਾ ਘਰ ਤੇ ਪਾ ਦੇਗਾ ਨਹੀਂ ਜੀਨੋ ਮੋਥਾ ਜਿਹੜਾ ਨਾ ਬੰਦ ਹੋ ਗਿਆ ਵਾ ਉਹ ਕੈਂਸਲ ਨਹੀਂ 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 ਉਹ ਉਹਨੂੰ ਕਹੇ ਯਾਰ ਫੁੱਫੜ ਤੂੰ ਵਿੱਚ ਤੇਰਾ ਟੇਸਟੀ ਜਿਹਾ ਬਣਾ ਕੇ ਸਟਾਈਲ ਮਜ਼ੇਦਾਰ ਜਿਹਾ ਸਾਥੀਓ ਪੁਰਾਣਾ ਓਕੇ ਨਹੀਂ ਸੀ ਆਹੋ ਉਦਾਂ ਦੇ ਹੋਗਾ ਬਲਕਿ ਜੈਂਸੀ ਹੋਏਗਾ ਕੰਮ ਭਾਵੇਂ ਪੁਰਾਣਾ 100% ਲੇਕਿਨ ਹਲਕਾ ਜਿਹਾ ਦਬਾ ਕੇ ਰੱਖੀਦਾ ਹੁੰਦਾ ਹਲਕਾ ਰੋਬ ਰੱਖੀਦਾ ਹੁੰਦਾ ਆਹੋ ਓਏ ਉਹਦਾ ਤਜਰਬਾ ਹੀ ਬੜਾ ਉਹਨੂੰ ਕਹ ਫੁੱਫੜ ਇਹਦੇ ਚ ਕੋਈ ਹੋਰ ਚੀਜ਼ਾਂ ਪਾ ਐਡ ਕਰ ਕੇ ਉਹਨੂੰ ਪਹਿਲੇ ਨਾਲੋਂ ਜ਼ਿਆਦਾ ਅੱਛਾ ਜ਼ਾਇਕਾ ਹੋਣਾ ਚਾਹੀਦਾ ਆਹੋ। ਪਹਿਲੇ ਤਾਂ ਨਾਰਮਲ ਚੌਲ ਸੀ ਨਾ ਜਿਵੇਂ ਪੱਕਦੇ ਆ Okay। ਤੇਰੀ ਸਪੈਸ਼ਲਿਟੀ ਕੀ ਹੈ ਕਿ ਤੂੰ ਕਵੇਂ ਭਾਜੀ ਆਹ ਕਿਹਨੇ ਪਕਾਇਆ ਇੰਜ ਦਾ ਕਰ ਕੁਛ ਔਰ ਉਸਤਾਦ ਜੀ ਇਸੇ ਅਦਾਰੇ ਨੇ ਇੱਕ ਸਾਲ ਦੇ ਵਿੱਚ 2 ਦੇਗਾ ਦਿੱਤੀਆਂ ਬਾਹਰ ਜਾਣ ਦੀ ਲੋੜ ਹੀ ਨਹੀਂ ਪੜੀ ਕੰਮ ਹਲੇ ਗਾਹ ਖੁੱਲਣੇ ਬੜੇ ਆ ਨਾ ਲੈ ਸਤਰੰਗੀ ਚੌਲ ਬਹੁਤ ਮਸ਼ਹੂਰ ਆਦਾ ਇਹ ਉਹਨੂੰ ਤੇ ਵੇਲ ਹੀ ਮਿਲੀ ਜਾਂਦਾ ਹੋਣਾ ਉਹ ਤੇ ਪਸੀਨਾ ਹੀ ਆਹੋ ਉਦੋਂ ਦਾ ਅਗਲੇ ਨੂੰ ਕੰਨ ਖੁਰਕਣ ਦਾ ਹੀ ਟਾਈਮ ਆ ਹਾਂ ਹਾਂ ਸਹੀ ਗੱਲ ਆ ਅੱਗੇ ਰੋਜੀ ਆ ਜਿਹੜੇ ਆ ਲੈ ਜੇ ਉਹਨੂੰ ਕੰਮ ਲਾਵਗੇ ਸਾਨੂੰ ਕੋਲ ਸਾਲ ਦੀਆਂ 2 ਦੇ ਕਹਿੰਦੇ ਅਸੀਂ ਪਕਵਾ ਲੈਣੇ ਹਾਂ ਤੇ ਪਿੱਛੇ ਡੇਢ ਕਿਹੜੇ ਰਹਿ ਗਏ ਕੰਮ ਉਹਦਾ ਠੀਕ ਆ ਮਾਸ਼ਾਅੱਲਾ ਆ ਸੀਜ਼ਨ ਉਹਨੇ ਤੁੰਨ ਕੇ ਪਹਿਲਾਂ ਰਿਹਾ ਹਾਂ ਤੈਵਾਂ ਵਾਲੀ ਬਿਰਿਆਨੀ ਸਾਜੀ ਬਣਾਉਂਦਾ ਉਹਨੂੰ ਵਾਲੀ ਕਿਹਦੀ ਤੈਵਾਂ ਵਾਲੀ ਮੈਂ ਲਾ ਦਿੰਦਾ ਜੀ ਪਕਾ ਕੇ। ਅੱਛਾ ਪਕਾ ਕੇ ਤਹਿ ਲਾ ਲਈ ਅੱਛਾ ਅੱਛਾ ਠੀਕ ਲੇਕਿਨ ਉਸਤਾਦ ਜੀ ਫੁੱਫੜ ਦੀ ਇੱਕ ਸਿਫਤਾ ਇਹਦੇ ਕੋਲ ਆਪਣਾ ਭਾਂਡਾ ਨਹੀਂ ਹੈਗਾ ਵਿਚਾਰੇ ਕੋਲ ਉੱਥੇ ਹੀ ਜਿਹੜੇ ਖਾਲੇ ਨਹੀਂ 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 ਅਸੀਂ ਨਹੀਂ ਦੇਣੇ ਇਹ ਕੰਮ ਮਾੜਾ ਹੁੰਦਾ ਬੇਬਰਕਤੀ ਇਸੇ ਤੋਂ ਤਾਂ ਕਹਿੰਦੇ ਸਬਰ ਵਾਲਾ ਮਿੱਠਾ ਤੇ ਬੇਸਬਰਾ ਇਹਦਾ ਪੁੱਪੜ ਸਹੀ ਗੱਲ ਹੈ ਨਹੀਂ ਸਾਜੀ ਉਹਦੀ ਜ਼ਰੂਰ ਬਾਤ ਆ ਦੇਖ ਦੂ ਪਕਾ ਕੇ ਉਹਨੇ ਸਮਾਨ ਮੋਢੇ ਤੇ ਰੱਖਣਾ ਉਹਨੇ ਘਰ ਚਲੇ ਜਾਣਾ ਤੁਸੀਂ ਮਗਰੋਂ ਫੋਨ ਕਰਨਾ ਇਹ ਰਾਜਾ ਕਿੰਨੇ ਪੈਸੇ ਆ ਯਾਰ ਚੋਲ ਵੀ ਨੀ ਲੈ ਕੇ ਆ ਇਹ ਉਹਦੀ ਆਦਤ ਬਹੁਤ ਅੱਛੀ ਉਸਤਾਦ ਜੀ ਬਰਤਨ ਹੀ ਐਡਾ ਹੁੰਦਾ ਉਹ ਤੇ ਜਾਨ ਕੱਢ ਲੈਂਦੇ ਇੰਜ ਪਾ ਕੇ ਦੇਗੀ ਇੰਨੀ ਗ੍ਰਾਂਜ ਦੀ ਥੱਲੇ ਨਹੀਂ ਨਹੀਂ ਜਦੋਂ ਤੁਸੀਂ ਫੋਨ ਕਰਕੇ ਉਹਨੂੰ ਕਹਿੰਦੇ ਨਾ
ਯਾਰ ਕਿੰਨੇ ਪੈਸੇ ਰਾਜਾ ਤੂੰ ਚੌਲ ਵੀ ਨਹੀਂ ਲੈ ਗਿਆ। ਉਹ ਫੋਨ ਬੰਦ ਕਰਕੇ ਮੁੰਡੇ ਨੂੰ ਕਹਿੰਦਾ ਉਹ ਦੇ, ਉਹ ਕਹਿੰਦਾ ਚੌਲ ਵੀ ਨਹੀਂ ਲੈ ਗਿਆ, ਆ ਦੇ। ਆਹ ਇਦਾਂ ਵੀ ਗੇਮ ਕਰ ਦਿੰਦੇ। ਆ ਜਿਹੜੇ ਤੂੰ ਖਾ ਰਿਹਾ ਉੱਥੋਂ ਲਿਆਂਦੇ ਆ। ਇਹ ਤੇ ਫੁੱਫੜ ਨੇ ਬਦਲ ਕਿਹਾ ਰਾਜਾ ਤੂੰ ਯਾਰ ਚੌਲ ਹੀ ਲੈ ਕੇ ਕਹਿੰਦਾ ਭਾਈ ਟੈਨਸ਼ਨ ਨਾ ਹੋ ਮੈਂ ਕੱਚਾ ਗੋਸ਼ਤ ਕੱਢਿਆ ਹੀ ਥੋੜਾ ਜਿਹਾ ਉਹ ਗੋਸ਼ਤ ਕੈਪ ਕਰ ਲਿਆ ਆਹੋ ਨਹੀਂ ਨਹੀਂ, ਉਹ ਕਹਿੰਦਾ ਚੌਲ ਨਹੀਂ ਲੈ ਗਿਆ ਯਾਰ, ਚੌਲ ਪੱਕੇ ਤੂੰ ਲੈ ਕੇ ਨਾ, ਕਹਿੰਦਾ ਨਹੀਂ ਮੈਂ ਕੱਚੇ ਹੀ ਸਾਈਡ ਤੇ ਕਰ ਲਏ ਸੀ ਕਿਲੋ। ਭਾਈ ਨਹੀਂ ਨਹੀਂ, ਉਹਨੂੰ ਭਾਈ ਉਹਨੂੰ ਚੌਲ ਚੁੱਲ ਹੀ ਦੇਣੇ, ਇੱਥੇ ਬਹਿ ਕੇ ਖਾਵੇ, ਅਸੀਂ ਵੀ ਇੱਥੇ ਖਾਣੇ ਆ। ਸਾਜੀ ਪਿਛਲੀ ਵਾਰੀ ਲੈ ਕੇ ਆਓ। ਹਾਂ ਨਹੀਂ ਨਹੀਂ, ਬਸ ਠੀਕ ਆ ਨਾ, ਪਿਛਲੀ ਦੀ ਮਜ਼ਦੂਰੀ ਦੇ ਦਾਂਗੇ ਉਹਨਾਂ ਨੂੰ, ਨਾਲੇ ਸਾਡੇ ਨਾਲ ਸ਼ੁਗਰ ਮੇਲਾ ਲੱਗੇ। ਲੇਕਿਨ ਵਿੱਚ ਕੁਝ ਤੁਹਾਡੀ ਗੱਲ ਸਹੀ ਵਿੱਚ ਕੋਈ ਕ੍ਰੀਏਟੀਵਿਟੀ ਕਰਨਾ ਯੈਸ, ਕੋਈ ਕ੍ਰੀਏਟੀਵਿਟੀ ਹੋਣੀ ਆਹ ਚਾਹੀਦੀ ਹੈ। ਵਿੱਚ ਕੋਈ ਪੇਠੇ ਕੱਟ ਇਹ ਤੇ ਉਹ ਚੌਲ ਸੀ ਨਾ ਜਿਹੜੇ ਮਤਲਬ ਅਗਰ 10 ਬੰਦੇ ਪਕਾਉਣ ਤੇ ਜੀ ਆਹ ਬੰਦਾ ਚੰਗੇ ਪਕਾ ਲੈਂਦਾ ਜੀ। ਐਕਸਟਰਾ ਯਾਰ ਇੱਕ ਦਿਨ ਨਵੀਦ ਲੈ ਕੇ ਆਇਆ ਸੀ ਚੌਲ, ਉਹ ਕੱਲੇ ਹੀ ਚਨਿਆਂ ਵਾਲੇ ਚੌਲ। ਉਸਤਾਦ ਜੀ ਮੇਰਾ ਦਿਲ ਕਰੇ ਮੈਂ ਖਾਏ। ਮੈਂ ਨਵੀਦ ਨੂੰ ਕਿਹਾ ਯਾਰ ਨਵੀਦ ਉਹ ਕਿਹੜਾ ਨਾਈ ਹੈ ਯਾਰ, ਮੈਨੂੰ ਤਾਂ ਕਹਿੰਦਾ ਭਾਵੇਂ ਮੈਂ ਪਤਾ ਕਰਾਂਗਾ ਕਿੰਨੇ ਪਕਾਏ। ਓਹੋ ਉਸਤਾਦ ਜੀ, ਯਾਦ ਆ ਮੈਨੂੰ ਵੀ ਉਸਤਾਦ ਜੀ। ਚਨਾ ਪਲਾਓ ਨਾ, ਸੁਭਾਨ ਅੱਲਾ ਸੀ। ਚਨਾ ਪਲਾਓ। ਫੁੱਫੜ ਇਹ ਤਾਂ ਵੀ ਬਹੁਤ ਹਦਾਇਤ ਵਾਲੇ ਬਣਾਉਂਦਾ ਗਾਂ ਤੁਸੀਂ ਦੇਖਿਓ ਤੇ ਬਣਦਾ ਕੀ ਆ। ਹਾਂ ਆਹੋ ਤੁਸੀਂ ਭਾਜੀ ਪਤਾ ਕੀ ਕਰਨਾ ਵਾ ਕੱਲ ਕਿੰਨੇ ਵਜੇ ਦਾ ਪ੍ਰੋਜੈਕਟ 12 ਵਜੇ ਦਾ, 12 ਵਜੇ ਇੱਥੇ ਹੋਣਗੇ ਉਹ। 12 ਵਜੇ ਕੱਲ ਤੈਨੂੰ 11 ਵਜੇ ਆਣਾ ਪੈਣਾ, ਚੀਜ਼ਾਂ ਇਕੱਠੀਆਂ ਕਰਨੀਆਂ, ਬਾਲਣ ਨਹੀਂ ਨਹੀਂ, ਉਹਨੂੰ ਕੀ ਦੇਗ ਬਾਲਣ ਛਾਲਣ ਇੱਟਾਂ ਉੱਟਾਂ ਸਾਰਾ ਆਪਣਾ ਪਿਆਜ਼ ਅਦਰਕ ਸਾਰਾ ਲੈ ਕੇ ਆਵੇ। ਉਹਨਾਂ ਨੂੰ ਇੱਥੇ ਰਸਤੇ ਦਾ ਪਤਾ ਵਾ, ਗੇਟ ਦਾ ਵੀ ਪਤਾ, ਦਫ਼ਤਰ ਦਾ ਵੀ। ਉਹ ਆ ਜਾਣਗੇ, ਮੈਂ ਨੋਸ਼ੀ ਲੈ ਕੇ ਜਾਊਂਗਾ। ਹਾਂ ਬਸ ਠੀਕ। ਆਹ ਸਹੀ ਗੱਲ ਆ ਕੱਲ ਨੂੰ ਨਾ ਨੋਸ਼ੀ ਆਉਣੀ ਨਹੀਂ ਜੇ, ਕੱਲ ਮੈਂ ਤੁਹਾਨੂੰ ਪਹਿਲੇ ਦੱਸ, ਹਾਂ ਉਸਤਾਦ ਜੀ ਮੈਂ ਵੀ ਤੁਹਾਡੀ ਇਹ ਸਭ ਗੇੜੇ ਨੇ। ਕੱਲ ਨੂੰ ਚੌਲਾਂ ਦੇ ਨਾਲ ਸ਼ਬਾਬ ਹੋਏਗਾ ਸਾਰੀ ਮੈਂ ਕਹਿੰਦਾ ਤੂੰ ਵੇਖ ਲੈਂਦੀ ਦੋ ਸਾਰੀ ਯਾਰ, ਕਬਾਬ ਨਾਲ ਸ਼ਬਾਬ ਹੁੰਦਾ, ਚੌਲਾਂ ਨਾਲ ਸ਼ਬਾਬ ਕਿਹੜਾ ਹੁੰਦਾ? ਆ ਵੀ ਜਿੱਦਾਂ ਦਾ ਚੌਲ ਉਦਾਂ ਦਾ ਸ਼ਬਾਬ। ਕੱਲ ਨੂੰ ਖੈਰ ਕਰੀ ਤਰ੍ਹਾਂ ਕੱਲ ਨੂੰ ਹੁਣ ਤੇਰੇ ਤੇ ਸਾਰਾ ਸ਼ੋਅ ਹੀ ਕੱਲ ਨੂੰ ਕਾਲੂ ਦਾ ਵਾ ਕੱਲ ਨੂੰ ਡਿਬੇਟ ਦਾ ਇਨਸ਼ਾਅੱਲਾ। ਹਵੇ ਕੋਈ ਖਵਾਜਾ ਸਲਾਹ ਲੈਵੜਾ ਤਾਂ ਕੁਛ ਨੂੰ ਵਟ ਕੇ ਅਸੀਂ ਦੇਖਦੇ ਔਰ ਇਹ ਜੇ ਬੰਦਾ ਮੁੱਛਾਂ ਵੜ ਦੇ ਕੇ ਕਹਿੰਦਾ ਮੈਂ ਚੁਕਨਾਇਆ ਤੇ ਭਾਜੀ ਇਹਨਾਂ ਦਾ। ਨਹੀਂ ਉਹ ਸਾਜੀ ਨੂੰ ਉਹ ਡਰਿਆ ਹੋਇਆ ਬਹੁਤ ਸੀ। ਮੈਂ ਬਾਪ ਇਹ ਤੋਂ ਬਹੁਤ ਡਰਿਆ। ਉਹ ਕਿਦੋਂ ਕੰਮ ਲਈ ਫਿਰਦਾ ਯਾਰ। ਉਹ ਮੈਂ ਇੱਛਾ ਤਾਂ ਨਹੀਂ ਹੈ ਮੇਰੇ ਤੋਂ ਕਾਹਦਾ ਡਰ ਗਿਆ ਤੂੰ ਕੱਲ ਆਈ ਨਾ ਮਿੱਠੇ, ਆ ਤੇਰੀ ਮਿਹਰਬਾਨੀ ਤੂੰ ਉਹ ਛੁੱਟੀ ਤਾਂ ਕਰ। ਸਾਡਾ ਮਿਲ ਕੇ ਤੇ ਦੇਖ ਹੋ ਸਕਦਾ ਅਸੀਂ ਇਧਰੋਂ ਨੋਸ਼ੀ ਹੋਈਏ ਆ ਸਾਡੀ ਵੀ ਅਸੀਂ ਵੀ ਕਿਸੇ ਤੋਂ ਨੋਸ਼ੀ ਹੈ ਹਾਂ ਰੂਹਾਂ ਮਿਲ ਜਾਣ ਹੈ, ਕੀ ਬਾਤ ਹੈ। ਹੋ ਸਕਦਾ ਅਸੀਂ ਤਰਸੇ ਹੋਈਏ ਅਸੀਂ ਖੁਦ ਤੇ ਨਾਈਏ ਅਸੀਂ ਹੋ ਸਕਦਾ ਆਪਣੇ ਘੁੰਗਰੂ ਦਿਖਾਈ ਆਵੇ ਬੰਦ ਕੀਤੇ ਬੜੀ ਦੇਰ ਹੋ ਗਈ ਭਲੀ ਚੱਲ ਫਿਰ ਪਾਣੀ ਦੀ ਰਸਮ ਕਰਾ ਦਈਏ ਸਾਥੀਓ ਨਿਸ਼ਾਨੀ ਲਾਉਂਦੇ ਆ ਕਿ ਆ ਮੇਰਾ ਚੇਲਾ ਬਣ ਗਿਆ, ਉਹਦੇ ਤੇ ਪਾਣੀ ਪਾ ਦਿੰਦੇ। ਅੱਛਾ, ਹਾਂਜੀ ਰਸਮ ਹੁੰਦੀ ਪੂਰੀ। ਮੈਂ ਇਹੀ ਅਸਲ 'ਚ ਮੈਂ ਉਹਨੂੰ ਕੱਲ ਇਹੀ ਬੁਲਾ ਕੇ ਉਹਨੂੰ ਇਹੀ ਪੁੱਛਣਾ ਵਾ ਵੀ ਇਹ ਕੀ ਤੁਹਾਡੀ ਦੁਨੀਆ ਹੁੰਦੀ ਆ, ਤੁਹਾਡੀਆਂ ਕੀ ਪ੍ਰੋਬਲਮਸ ਨੇ, ਤੁਹਾਨੂੰ ਕਿੱਥੇ ਕਿੱਥੇ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਯਾਰ ਦੇਖੋ ਉਹ ਇਨਸਾਨ ਨੇ, ਦਿਲ ਉਹਨਾਂ ਦਾ ਦੁਖਦਾ ਹੋਏਗਾ, ਸੇਮ ਤੁਹਾਡੇ ਸਾਡੇ ਨੂੰ ਹੈ ਹੀ ਸਾਡੇ ਨੂੰ। ਬਿਲਕੁਲ ਠੀਕ ਆ ਜੀ, ਬਿਲਕੁਲ ਇਸ ਤਰ੍ਹਾਂ ਉਹਨਾਂ ਨੂੰ ਖੁਸ਼ੀ ਵੀ ਗਮੀ ਹਰ ਚੀਜ਼, ਲੇਕਿਨ ਅਸੀਂ ਉਹਨਾਂ ਨੂੰ ਇੱਕ ਲਹਿਦਾ ਮਖਲੂਕ ਸਮਝਿਆ। ਉਹ ਮੈਂ ਉਹਨੂੰ ਪੁੱਛਣਾ ਚਾਹ ਰਿਹਾ, ਮੈਂ ਉਹਦੇ ਨਾਲ ਬੜੀਆਂ ਗੱਲਾਂ ਕਰਨੀਆਂ ਨੇ, ਅਗਰ ਹੈ ਬਰੀਕ ਲੱਗ ਰਿਹਾ ਮੈਨੂੰ। ਬਰੀਕ ਜਾਂ ਬਰੀਕ? ਹਾਂ ਬਹੁਤ ਹਦਾਇਤ ਵਾਲਾ ਜੀ ਉਹ। ਨਹੀਂ ਉਹ ਤਾਂ ਹਦਾਇਤ ਦੋ ਕਿਲੋ ਲੈਦਾ ਲੈ। ਨਹੀਂ ਬਰੀਕ ਹੀ ਹੋਣਾ ਵਾ, ਤਦੀ ਤੇ ਖਵਾਜਾ ਸਰਾਬ ਬੱਟ ਪੱਟੀ ਦੇਖੀ ਹੈ। ਵੱਟ ਵੱਟ ਪੱਟੀ ਵੇਖੀ ਉਹਨੇ? ਬਸ। ਓਏ ਵਾਹ। ਬਸ ਬਰੀਕ ਆਦਮੀ ਆ ਸਾਡੀ ਹਾਂ ਚਾਚਾ ਪੂਰਾ ਦੇਖਿਆ ਵੇ ਹਜੇ ਵੀ ਕਦੀ ਕਦੀ ਮੈਂ ਜਾਵਾਂ ਲੱਗਾ ਹੁੰਦਾ ਨਹੀਂ ਬੈਠ ਪੈ। ਵੈਸੇ ਮੈਨੂੰ ਉਸਤਾਦ ਜੀ ਲੱਗਦਾ ਤੁਹਾਡੇ ਨਾਲ ਨਿਭਾ ਕਰੇਗਾ, ਹਾਂ ਤੁਹਾਡੇ ਪ੍ਰੋਗਰਾਮ ਨਾਲ ਤੁਹਾਡੇ ਨਾਲ ਤੁਸੀਂ ਜਦੋਂ ਕਹੋਗੇ ਆਏਗਾ, ਕਿਉਂਕਿ ਤੁਸੀਂ ਉਹਨੂੰ ਰਿਸਪੈਕਟ ਦੇ। ਮੈਂ ਇਹੀ ਤੇ ਕਹਿ ਰਿਹਾ ਨਾ, ਮੈਂ ਉਹਦੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਕਰਨੀ, ਉਹਨੂੰ ਅੱਛਾ ਲੱਗੇਗਾ। ਹਾਂਜੀ ਉਹ ਅਗਲੀ ਵਾਰੀ 2 ਹੋਰ ਲੈ ਕੇ ਆਏਗਾ ਨਾਲ, ਫਿਰ 2 ਹੋਰ ਲੈ ਕੇ ਆਏਗਾ, ਫਿਰ ਮੈਂ ਖੁੱਲਾਂਗਾ। ਮੈਂ ਆਪਣਾ ਆਪ ਦਿਖਾ ਦਾਂ। ਫੇਰ ਝਾਕਾ ਲੱਥੇਗਾ ਸਾਜੀ। ਜਿਹੜਾ ਗੇਟ ਖੋਲ ਕੇ ਬੱਚੇ ਨਾ ਬਾਹਰ ਕਿਉਂਕਿ ਮੇਰੀ ਗੱਲ ਸੁਣ, ਉਹਨੂੰ ਕੱਲਾ ਹੀ ਆਵੇ, ਉਸ ਤੋਂ ਬਾਅਦ 4-5 ਹੋਰ ਲੈਵੇ, ਹੋ ਸਕਦਾ ਉਹਨੂੰ ਆਪਣੇ ਨੂੰ ਵੀ ਸੋਹਣਾ ਲੈ ਆਵੇ। ਨੋਸ਼ੀ ਸਿਰਫ ਰਾਹ ਹੈ ਕਿਉਂ ਜੀ ਉਸਤਾਦ ਐਵੇਂ ਤਰੀ ਨਾ ਫਿਰ ਨਹੀਂ ਭਾਈ ਸਾਡੇ ਉਹ ਦੋਸਤਾਂ ਵਰਗਾ ਵਾ ਨੋਸ਼ੀ ਸਾਡੇ ਲੋ ਭਾਈ ਖੈਰ ਦੀ ਖਬਰ ਹੀ ਪੈਗੀ, ਖੈਰ ਦੀ ਝੋਲੀ ਭਰਾ ਕੇ ਯਾਰ ਅਸੀਂ ਉਹਦੀ ਆਏ ਦੀ ਇੱਜ਼ਤ ਕਰਾਂਗੇ ਯਾਰ, ਨੋ ਟੈਨਸ਼ਨ। ਉਹ ਯਾਰ ਮੈਨੂੰ ਕੋ ਕਹਿ ਦੇਦਾ ਹੋਊਗਾ, ਉਹਨੂੰ ਕਹੀਓ ਤੁਸੀਂ। ਨਹੀਂ ਯਾਰ ਇਹ ਸਾਰਾ ਸੇਰਾ ਤੇਰੇ ਸਿਰ ਤੇ ਬਣਨਾ ਹੈ ਭਾਈ। ਕਾਹਨੂੰ ਆਖਰ ਦੇਖਣਾ ਤੂੰ ਵੀ ਵਿੱਚ ਤੈਨੂੰ ਵੀ 4 ਆਨੇ ਹੋਣੇ ਚਾਹੀਦੇ ਆ ਹਾਂ, ਬੱਚੇ। ਅਸੀਂ ਤੇਰਾ ਬਿਲਕੁਲ ਨਹੀਂ ਤੇਰੀ ਰੋਜ਼ ਚ ਲੱਤ ਨਹੀਂ ਮਾਰਨਾ ਚਾਹੁੰਦੇ ਮੇਰਾ ਅੱਛਾ ਦੋਸਤ ਆ, ਟਾਈਮ ਚੰਗਾ ਲੰਘਿਆ ਮੇਰਾ, ਕੋਈ ਐਸਾ ਮਸਲਾ ਨਹੀਂ, ਗੱਲ ਮੰਨੇਗਾ। ਇਹ ਉਹ ਚੰਗਾ ਦਿਖਾਇਆ ਵਾ ਉਹਨੇ ਚੂੜਾ ਚੂੜਾ ਵਿੱਚ ਬਹੁਤ ਮਾਰੀਆਂ ਚੰਗਾ ਟਾਈਮ ਉਹ ਨਿਕਾਉਂਦੇ ਆ ਜਦ ਉਹਦੀ ਵੀਡੀਓ ਵਾਇਰਲ ਕਰਦੇ ਚਾਂਸ ਵਾਲੀ ਕਿਸੇ ਕੋਸ਼ਿਸ਼ ਕਰਦਾ ਵਿਚਾਰੇ ਦਾ ਮੇਰੇ ਉਸਤਾਦ ਜੀ ਉਹਨੇ ਬੜੇ ਟਾਈਮ ਲਗਾਏ, ਯਕੀਨ ਕਰੋ। ਕਿ ਮੈਨੂੰ 4 ਪੈਸੇ ਦੀ ਲੋੜ ਹੁੰਦੀ ਸੀ ਨਾ, 1000 ਰੁਪਏ ਨਹੀਂ ਸੀ ਦਿੰਦੇ, ਉਹ ਮੈਨੂੰ ਦੇ ਦਿੰਦਾ ਹੁੰਦਾ। ਡੁੱਬ ਕੇ ਇੱਕ ਮਰ ਵਾਰੀ- ਜਾਏ ਉਹ ਨਹੀਂ ਕੋਈ ਲੋੜ। ਹਾਂ ਮਰ ਜਾਂਦਾ, ਲੇਕਿਨ ਤੂੰ ਯਾਰ ਇੱਕ ਖਵਾਜਾ ਸਰਾ ਕੋਲੋਂ ਪੈਸੇ ਹਦਾਰੇ ਮੰਗ। ਯਾਰ ਮੈਂ ਇੱਕ ਵਾਰੀ ਇਹਨੂੰ ਪੁੱਛੀ ਸਟੇਟਸ ਲਾਇਆ, ਮੈਂ ਮੋਬਾਈਲ ਸੇਲ ਕਰਨਾ, ਉਦੋਂ ਸਾਜੀ ਮੈਂ ਇੱਥੇ ਨਹੀਂ ਸੀ ਆਇਆ। ਮੈਂ ਕਿਹਾ ਮੈਂ ਮੋਬਾਈਲ ਸੇਲ ਕਰਨਾ, ਸਾਜੀ ਨੇ ਮੈਨੂੰ ਫੋਨ ਕੀਤਾ, ਉਹਨੇ ਕਿਹਾ ਤੈਨੂੰ ਕਿਹ ਲੋੜ ਆ ਮੋਬਾਈਲ ਸੇਲ ਕਰਨ ਦੀ? ਮੈਂ ਕਿਹਾ ਯਾਰ ਮੈਨੂੰ ਪੈਸੇ ਚਾਹੀਦੇ 10,000। ਸਾਜੀ ਨੇ ਮੈਨੂੰ ਦਿੱਤੇ ਯਾਰ। ਵੇਖ ਲੋ
ਲੋਕੀ ਹੱਥਾਂ ਦੀ ਕਮਾਈ ਨਹੀਂ ਖਾਂਦੇ, ਉਹ ਪੈਰਾਂ ਦੀ ਵੀ ਕਮਾਈ ਖਾ ਗਏ। ਨਹੀਂ ਔਰ ਮਾਸ਼ਾਅੱਲਾ ਇਹਦਾ ਤਰੀਕਾ ਵਾਰਦਾਤਾਂ ਨੇ ਇੱਕੋ ਸਕਰੀਨਸ਼ਾਟ ਰੱਖਿਆ ਵਾ, ਮਹੀਨੇ ਕੇ ਬਾਅਦ ਫਿਰ ਕਹਿੰਦਾ ਮੇਰਾ ਮੋਬਾਈਲ ਸੇਲ ਕਰਨਾ ਹੈ, ਤੁਸੀਂ ਫਿਰ ਜਰਾ ਮੈਂ ਉਹਨੂੰ ਬਲੈਡ ਦਿੱਤਾ ਸੀ ਨਾ ਉਹ ਕਿਤੇ ਸ਼ਹਿਰਾਂ ਚ ਦੂਰਾਂ ਚ ਜਾ ਕੇ ਆਪਣੇ ਫੰਕਸ਼ਨ ਕਰ ਕੇ 4 ਪੈਸੇ ਕਮਾਉਂਦੀ ਹੈ, ਤੇਰੇ ਵਰਗੇ ਲਾਂਤੀ ਲੋਕ ਇਮੋਸ਼ਨਲ ਕਰਕੇ ਪੈਸੇ ਕਢਾਉਂਦੇ ਆ ਪੂਰੇ। ਯਾਰ ਉਸ ਵਿਚਾਰੇ ਗਰੀਬ ਦੇ ਨੱਚ ਨੱਚ ਕੇ ਪੈਰ ਸਿੱਧੇ ਹੋ ਗਏ, ਆ ਪੱਬ ਜਿਹਾ ਖਤਮ ਹੋ ਗਿਆ ਵਿੱਚੋਂ ਹੋਇਆ ਨਹੀਂ ਦੇਖ ਲੈ। ਖੁੱਲਿਆਂ ਨੇ ਸਾਜੀ ਫੰਕਸ਼ਨ ਕਰਨ ਗਿਆ ਰਾਤ 3 ਵਜੇ, ਉੱਥੇ ਉਹਨਾਂ ਕੋਲ ਆਉਣ ਵਾਲੀ ਸ਼ਾਇਦ ਨਹੀਂ ਸੀਗੀ, ਮੈਂ ਰਕਸ਼ਾ ਘੱਲਿਆ ਮਕਵਾਉਣ, ਉਹਨੇ ਮੈਨੂੰ ਫੋਨ ਕੀਤਾ, ਮੈਂ ਕਿਹਾ ਹੁਣੀ ਆ ਰਿਹਾ ਰਕਸ਼ਾ। ਲੋ ਜੀ, ਇਹ ਜਿਹੜੇ ਕੀ ਹੋ ਗਿਆ? ਖਵਾਜਾ ਸਰਾ ਬਲੱਡ ਦੇ ਸਕਦਾ ਕਿਸੇ ਨੂੰ, ਹਾਂਜੀ ਹਾਂਜੀ ਦਿੰਦੇ ਸਾਂ ਜੀ। ਹੈ ਨਾ? ਜੀ ਬਿਲਕੁਲ ਦੇ ਤੇ ਫਿਰ ਕੀ ਫਰਕ ਰਹਿ ਗਿਆ ਪਿੱਛੇ? ਖਵਾਜਾ ਸਰਸਤਾਜ ਜੀ ਬਲੱਡ ਦਿੰਦੇ ਆ। ਹਾਂ ਉਹੀ ਤੇ ਕਹਿ, ਨਹੀਂ ਮੈਂ ਤਾਂ ਵੈਸੇ ਕਹਿ ਰਿਹਾ ਨਾ, ਲੇਕਿਨ ਅਸੀਂ ਇਹਨਾਂ ਨੂੰ ਸਕ੍ਰਿਪਟ ਤੋਂ ਹੀ ਸਿਰਫ ਵਾਹ 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 ਜ਼ਿਆਦਾ ਕੀਤਾ। ਉਸਤਾਦ ਜੀ ਹਾਂ, ਗੱਲ ਦੋ ਬੰਦੇ ਨੇ ਥਾ ਮੁੱਦਾ ਚੁੱਕਿਆ, ਇੱਕ ਨਾਨਾ ਪਾਟੀਕਰ ਸਰ ਨੇ ਚੁੱਕਿਆ ਸੀ, ਤੁਸੀਂ ਚੁੱਕਿਆ, ਹਨਾ? ਇਹ ਦੋ ਹੀ ਸ਼ਖਸੀਅਤ ਨੇ ਮੁੱਦਾ ਚੁੱਕਿਆ ਵਾ। ਖੁੜਿਆ ਨਾ ਦੋਸ਼ੀ ਹਾਂ, ਉਹ ਤੇ ਫੰਕਸ਼ਨ ਦੇ ਰਾਤ ਦੇ 3 ਵਜੇ ਭਾਬੀ ਦਿਨ ਤੇ ਆ ਰਹੇ ਕਹਿੰਦੇ ਨਾ ਦਿਨੇ ਮੈਨੂੰ ਸੌਰੇ ਤੇ ਲੈ ਜਾ, ਇਸ ਕਿਸਮ ਦੀ ਗਾਲ ਬੰਦਾ ਸ਼ੁਰੂ ਕਰਦਾ ਨਾ, ਉਹ ਤੁਰ ਕੇ ਅਜੇ ਵਿਚਾਰੀ ਉਹ ਮੈਂ ਨਹੀਂ ਲੈਣ ਗਿਆ, ਮੈਂ ਰਕਸ਼ਾ ਘਲਾਇਆ ਸੀਗਾ ਆਪਣਾ ਬੇਲੀ, ਮੈਂ ਕਿਹਾ ਯਾਰ ਲੈ ਕੇ ਆਉਣਾ। ਉੱਥੇ ਭਾਈ 3 ਵਜੇ ਗੱਲਾਂ ਨੱਚਣ ਡਿਆ, ਉਹ ਥੱਕ ਗਿਆ, ਫਿਰ 5 ਵਜੇ ਤੱਕ ਇਹ ਨੱਚਿਆ ਜੀ, 2 ਘੰਟੇ ਫਿਰ ਰਕਸ਼ੇ ਦਾ ਕਿਰਾਇਆ ਤੇ ਫਿਰ ਵਾਪਸ ਔਰ ਦੋਸ਼ੀ ਨਾਲ ਰਾਜਾ ਪਾਕਿਸਤਾਨੀ ਬਣਦਾ ਵਾ, ਕਿਤਨਾ ਹਸੀਨ ਚਿਹਰਾ, ਅੱਛਾ ਹਾਂ, ਨਾਲ ਉਹ ਜਿਹੜਾ ਐਕਟਿੰਗ ਕਰਦਾ ਵਾ ਪੂਰੀ। ਗਰਮੀਆਂ 'ਚ ਬਰਫ਼ ਵੀ ਲਾਉਂਦਾ, ਉਹਨੇ ਸੀਜ਼ਨ ਲਾਉਣਾ ਹੁਣ ਬਰਫ਼ ਭੇਜਦਾ ਤਾਂ ਔਰ ਦੇਖਣਾ ਸਰਦੀਆਂ ਚਾਂਡੇ ਵੇਚਦਾ ਤੇ ਠੰਡੇ ਮਿੱਠੇ ਮੌਸਮ ਵਿੱਚ ਪ੍ਰੋਗਰਾਮ ਇਹ ਕਰਦਾ। ਕਾਰੋਬਾਰੀ ਬੰਦਾ ਯਾਰ। ਉਹਨਾਂ ਦੀ ਜ਼ਿੰਦਗੀ ਦਾ ਪਹਿਲੂ ਉਸਤਾਦ ਜੀ ਤੁਸੀਂ ਸਾਹਮਣੇ ਲੋਕਾਂ ਦੇ ਲੈ ਕੇ ਆਓ, ਉਹਦੇ ਕੋਲ ਹਾਂਜੀ। ਪੁੱਛ ਕੇ ਸਵਾਲਾਤ। ਤੁਸੀਂ ਸਿਰ ਉਹਦਾ ਪੈਰ ਨੂੰ ਸਾਹਮਣੇ ਲੈ ਕੇ ਬਰਫ਼ ਕਿਉਂ ਲਾਉਂਦਾ ਗਰਮੀਆਂ 'ਚ? ਸੁੱਜਿਆ ਹੁੰਦਾ ਉਹ। ਨਹੀਂ ਉਹ ਗਰਮੀਆਂ 'ਚ ਫੰਕਸ਼ਨ ਘਟ ਜਾਂਦੇ ਸਾਥ ਜੀ, ਪਾਰਟ ਟਾਈਮ ਰਾਤ ਨੂੰ ਫਿਰ ਬਰਫ਼ ਲਾਉਣ ਲੱਗ ਅਸਲ ਪੈਂਦਾ। ਉਹਦਾ ਉਹਨੇ ਫੱਟਾ ਲਾਉਣਾ ਬਰਫ਼ ਵਿੱਚ ਨਹੀਂ। ਅੱਛਾ ਫੱਟਾ ਵੇਚਣ ਵਾਲੀ ਬਰਫ਼। ਵੇਚਣ ਵਾਲੀ। ਅੱਛਾ ਮੈਂ ਕਰ ਕਹਿੰਦਾ ਜੀ ਉਹ ਬਰਫ਼ ਲਾਉਂਦਾ। ਨਹੀਂ ਨਹੀਂ ਬਰਫ਼ ਵੇਚਦਾ ਵਾ। ਉਹ ਪੱਟੇ ਤੇ ਲਾਂਦਾ। ਫੱਟੇ ਤੇ ਵੇਚਦਾ ਵਾ, ਗੱਲ ਤੇ ਪੂਰੀ ਕਰਿਆ ਕਰੋ ਯਾਰ। ਤਾਂ ਜੀ ਮੈਂ ਤੁਹਾਨੂੰ ਕਿਹਾ ਤਾਂ ਹੈ ਬਰਫ਼ ਵੇਚਦਾ। ਤੂੰ ਕਾ ਬਰਫ਼ ਲਾਉਂਦਾ? ਤੂੰ ਕਿਆ ਬਰਫ ਲਾਉਂਦਾ ਭਾਈ? ਨਾ ਵੇਚਣ ਦੀ ਗੱਲ ਕੀਤੀ ਨਾ ਫੱਟੇ ਦੀ ਗੱਲ। ਬੇਸਿਕਲੀ ਜਿਹੜਾ ਆਈਸ ਕਲਾਉਡ ਹੁੰਦਾ ਨਾ, ਉਹ ਜਿਹੜਾ ਬਰਫ਼ ਨਾ ਕਰਨਾ, ਉਹ ਉਹ ਨਾਲੇ ਮਿੱਠੇ ਤੂੰ ਤੈਨੂੰ ਸਹੀ ਗੱਲ ਕਰ ਰਿਹਾ ਸੀ ਯਾਰ, ਜਿਹੜਾ ਕਲਾਉਡ ਨਹੀਂ ਬਣਦਾ, ਜਿਹੜਾ ਮੈਂ ਤੈਨੂੰ ਕਿਹਾ ਸੀ ਇਹ ਦਿਮਾਗ 'ਚ ਬਣਦਾ, ਇਹ ਕਿਤੇ ਵੀ ਬਣ ਜਾਂਦਾ, ਕਿਤੇ ਵੀ। ਕਿਸੇ ਵੀ ਵੇਨ 'ਚ ਬਣ ਜਾਂਦਾ ਵਾ, ਖੂਨ ਦੇ ਵਿੱਚ, ਜਿੱਥੇ ਬਲੌਕੇਜ ਕਰ ਦਿੰਦਾ। ਮੇਰੇ ਭਾਈ ਆਦਤ ਇੱਥੇ ਪੜਿਆ ਸੀ, ਰਸੌਲੀ ਜੀ ਬਣ ਗਿਆ ਯਾਰ ਉਹ ਆਪਣੇ ਫਲਕ ਸ਼ੇਰ ਭਾਜੀ ਦਾ, ਅਲੀ ਸ਼ੇਰ ਦਾ, ਉਹਨਾਂ ਦੇ ਵਾਲਦ ਸਾਹਿਬ ਫੌਤ ਹੋ ਗਏ। ਬੜੇ ਅੱਛੇ ਇਨਸਾਨ ਸੀ, ਬੜੇ ਪਿਆਰ ਵਾਲੇ, ਬੜੇ ਜੌਲੀ, ਬੜੇ ਸਾਲ ਵਿਚਾਰੇ ਤਕਲੀਫ ਕੱਟੀ ਉਹਨਾਂ ਨੇ, ਤੇ ਲੇਕਿਨ ਉਹਨਾਂ ਦਾ ਵੀ ਆਹੀ ਹੋਇਆ ਸੀ ਮਿੱਠੇ, ਲੱਤ 'ਚ ਤੇ ਕਲਾਉਡ ਟੈਬ ਬਣ ਗਿਆ ਸੀ, ਤੇ ਉਹ ਲੱਤ ਅੱਗੋਂ ਕੰਮ ਕਰਨਾ ਛੱਡ ਗਈ ਸੀ। ਉਹ ਖੈਰ ਚਲੋ ਅੱਲਾਹ ਪਾਕ ਉਹਨਾਂ ਨੂੰ ਵਰੀਕੇ ਰਹਿਮਤ, ਉਹਨਾਂ ਨੂੰ ਆਪਣੀ ਰਹਿਮਤ ਕਰੇ। ਹਾਂ ਸਾਰੇ ਸਿਆਸਤਦਾਨ ਕਹਿੰਦੇ ਵੀ ਘੰਟਾ ਤੁਸੀਂ ਨਹੀਂ ਬਹਿਣਾ, ਅਗਰ ਤੁਸੀਂ 1 ਘੰਟਾ ਬਹਿੰਦੇ ਹੋ ਫੌਰਨ ਉੱਠ ਜਾਓ, ਉੱਠ ਕੇ ਫਿਰ ਉਤਰੋ। ਤੈਨੂੰ ਦੱਸਿਆ ਨਹੀਂ ਉਦੋਂ ਉਹਨੇ ਆਪਣੀ AI ਨੇ ਨਹੀਂ ਖਬਰ ਦੱਸੀ ਅੱਧਾ ਘੰਟਾ ਦੱਸਿਆ ਕਿ ਅੱਧਾ ਘੰਟਾ ਜਿਹੜਾ ਬੰਦਾ ਅੱਧਾ ਘੰਟਾ ਬੈਠਾ ਰਹਿੰਦਾ ਨਾ ਇੱਕ ਜਗ੍ਹਾ ਤੇ, ਉਹਦੇ 'ਚ 1 ਕਿ 2% ਕੈਂਸਰ ਦੇ ਚਾਂਸਸ। ਚਾਂਸਸ ਸ਼ੁਰੂ ਹੋ ਜਾਂਦੇ। ਤੇ ਆਪਾਂ ਅੱਧੇ ਘੰਟੇ ਬਾਅਦ ਮੁੰਡਿਆਂ ਨੂੰ ਕਹੋ ਜਾਓ ਫਿਰ ਤੁਰ ਕੇ ਆਵੇ। ਅੱਧੇ ਘੰਟੇ ਬਾਅਦ ਨਹੀਂ, 29 ਮਿੰਟਾਂ ਤੇ ਉੱਠ, ਹਾਂ ਆਹੋ ਉਠਾਓ ਫਿਰ ਤੁਹਾਨੂੰ। 29 ਮਿੰਟਾਂ ਤੇ ਮਾੜਾ ਜਿਹਾ ਜਾਓਗੇ ਫਿਰ ਸਿੱਧੇ ਹੋ ਜਾਓ। ਹਾਂ ਹੁਣ ਮੇਰੀ ਸੁਣ ਗੱਲ ਕਾਕਾ, ਗੁਲਾਬ ਦੀਆਂ ਪੱਤੀਆਂ ਅਸੀਂ ਸ਼ੁਰਲਬਾਜ਼ੀ ਤੇ ਗੁਲਪਾਸ਼ੀ ਪੂਰੀ ਹੋਏਗੀ, ਚੂਨੇ ਨੇ ਵੈਲਕਮ ਲਿਖਿਆ ਜਾਏਗਾ, ਕਨਾਤਾ ਲੱਗਣਗੇ, ਚੁੰਬੜ ਵਾਲੇ ਬੱਚੇ ਹੋਣਗੇ, ਢੋਲ ਢਮੱਕਾ ਪੂਰਾ ਕੇ ਘੋੜੇ ਨੱਚਣਗੇ, ਅੱਗੇ ਪੂਰਾ ਇੰਜ ਕਰਕੇ ਸ਼ਹਿਨਾਈਆਂ ਹੋਣਗੀਆਂ, ਸਵੇਰੇ ਭਾਈ ਨੋਸ਼ੀ ਆਉਣੇ ਚਾਹੀਦੇ। ਅੱਛਾ ਸੁਬਾ ਸਾਰੇ ਭਰਾ ਬਿਜ਼ੀ ਆ ਫਿਰ। ਆਜਾ ਸਾਹਸ ਆਹੋ ਤੇ ਉਹ ਵਰਦੀਆਂ ਪਾ ਕੇ ਉਹਨਾਂ ਨੇ ਹੋਣਾ, ਮੈਨੂੰ ਝੁੰਮਰ ਦੀ ਪਾਉਣੀ। ਠੀਕ ਹੈ ਜੀ ਉਸਤਾਦ ਜੀ। ਕੀ ਹੋ ਵਾਜਦ ਸਾਜਦ ਉਹ 뮤직 ਡਾਇਰੈਕਟਰ ਆ। ਕਹਿੰਦੇ ਵੀ ਇਦਾਂ ਦੇ ਹੀ ਆ। ਆਹੋ ਇਹਦਾ ਵੀ ਨਾਂ ਇਸੇ ਕਾਫੀ ਰਦੀਪ ਦੀ, ਇਸੇ ਕਾਫੀ ਰਦੀਪ ਦੀ ਫੈਮਿਲੀ। ਹਾਂਜੀ ਇਹ ਆਪਣੇ ਭਰਾਵਾਂ ਦਾ ਨਾਮ ਦੱਸਣ ਦਿਆ ਇੱਕ ਬੰਦੇ ਨੂੰ, ਤੇ ਉਹ ਕਹਿੰਦਾ ਵਾਹ ਵਾਹ, ਦੂਸਰਾ ਮਿਸਰਾ ਵੀ ਸੁਣਾਓ। ਹਾਂ ਇਹ ਤੁਹਾਨੂੰ ਇਸ ਲੌਜਿਕ ਦਾ ਪਤਾ, ਤੁਸੀਂ ਅਗਰ ਆਪਣੇ ਬੱਚਿਆਂ ਦੋਵਾਂ ਦੇ ਨਾਮ ਸੇਮ ਰੱਖੋਗੇ, ਤੁਹਾਡੇ ਫਿਰ ਤੀਸਰਾ ਬੱਚਾ ਹੋਏਗਾ, ਫਿਰ ਤੁਹਾਡੇ ਔਲਾਦ ਜ਼ਿਆਦਾ ਹੁੰਦੀ ਹੈ। ਨਹੀਂ ਤੇ ਮੈਂ ਇੱਕ ਮਿਸਾਲ ਆ, ਇਵੇਂ ਤੇ ਜਿਹੜਾ ਪਹਿਲਾ ਹੋਇਆ ਉਹਦਾ ਕੀ ਰੱਖਾਂ? ਤੁਸੀਂ ਕੋਈ ਵੀ ਨਾਮ ਰੱਖ ਲਿਆ, ਅਰੇ ਵਾਹ ਗੱਲ ਸਮਝੇ ਨਹੀਂ ਕਾਕਾ, ਉਹਦੇ ਦੋ ਰੱਖ ਲੋ, ਸ਼ਾਹਲਾਬ। ਗੱਲ ਸਮਝੇ ਨਹੀਂ। ਹੁਣ ਤੁਸੀਂ ਪਹਿਲਾਂ ਤੁਹਾਡੇ ਬੱਚੇ ਦਾ ਤੁਸੀਂ ਐਵੇਂ ਨਾਮ ਰੱਖਿਆ ਮੈਂ ਰੱਖ ਲਿਆ ਸ਼ਹਜ਼ਾਦ, ਸ਼ਹਿਜ਼ਾਦ, ਫਿਰ ਅੱਗੇ ਤੁਸੀਂ ਰੱਖਣਾ ਵਾ ਸ਼ਹਿਜ਼ਾਦ ਤੇ ਫਿਰ ਦੁਬਾਰਾ ਨਾ ਹੋਵੇ ਤੇ ਮੈਂ ਨਹੀਂ ਸ਼ਹਿਜ਼ਾਦ ਰੱਖਣਾ। ਬਹਿਜ਼ਾਦ। ਮੈਂ ਤੁਹਾਨੂੰ ਕਿਹਾ ਦੋ ਬੱਚਿਆਂ ਦਾ ਬਹਿਜ਼ਾਦ, ਇਹ ਤੁਸੀਂ ਦੋ ਨਾਮ ਜੁਲਦੇ ਮਿਲਦੇ ਰੱਖ। ਨਹੀਂ ਦੂਜਾ ਨਾਂ ਬੱਚਾ ਹੋਇਆ ਤੇ ਫਿਰ ਓਹੋ ਮੈਂ ਤੁਹਾਨੂੰ ਕਿਹਾ ਕਿ ਦੋ ਦੇ ਰੁਲਦੇ ਮਿਲਦੇ ਜੁਲਦੇ ਮਿਲਦੇ ਰੱਖੇ। ਫਿਰ ਨਹੀਂ ਤੀਸਰਾ ਹੁੰਦਾ। ਇੱਥੇ 2 ਹੋ ਗਏ, ਉੱਥੇ ਤੀਸਰਾ ਵੀ ਹੋਣਾ, ਭਾਵੇਂ ਲੈਦਾ ਲੈਦਾ ਰੱਖ ਲਓ। ਠੀਕ ਗੱਲ। ਮੇਰਾ ਫੁੱਫੜ ਆ, ਉਹ 12 ਭਰਾ ਨੇ। ਹਾਂਜੀ 12 ਭਰਾ ਨੇ ਮਾਸ਼ਾਅੱਲਾ, ਸਾਰਿਆਂ ਦੇ ਲੈਦਾ ਲੈਦਾ ਨਾਂ ਨੇ, ਤੇ ਜੇ ਹਾਲਾਂਕਿ ਦੇਖ ਲਓ ਲੇਕਿਨ ਨਾਮ ਮੁੱਕ ਗਏ ਸੀ। ਉਹਨਾਂ ਨੇ ਕਿਹਾ ਹੁਣ ਸਭ ਤੋਂ ਵੱਡੇ ਦਾ ਨਾਂ ਇੱਕ ਮਿਸਾਲ ਆ ਕੀ ਆ, ਉਹਨੇ ਕਿਹਾ ਜੀ ਇਹਦਾ ਨਾਂ ਹੈ
ਇੱਕ ਮਿਸਾਲ ਆ ਇਮਰਾਨ ਆ, ਤੂੰ ਸਭ ਤੋਂ ਛੋਟੇ ਨੇ ਕੀ ਕਿਹਾ, ਉਹਨੇ ਕਹਿੰਦਾ ਇਮਰਾਨ 2 ਕਰ ਲਓ। ਉਹਨੂੰ ਤੇ ਜਿੰਨਾ ਘਰ ਬੱਚਾ ਹੁੰਦਾ ਉਹ ਜਾ ਕੇ ਪੁੱਛਦਾ ਜੀ ਆਪਣੇ ਮੁੰਡਿਆਂ ਦੇ ਨਾਂ ਦੱਸੋ, ਅਸੀਂ ਵਿੱਚੋਂ ਆਪਣੇ ਮੁੰਡੇ ਦਾ ਸਿਲੈਕਟ ਕਰ। ਹਾਂ, ਉਹਨੇ ਕਿਹਾ ਇਹਦਾ ਨਿਊ ਇਮਰਾਨ ਕਰ ਲਓ। ਔਰ ਜਿਹੜਾ ਐਂਡ ਵਾਲਾ ਬੱਚਾ ਹੈ ਉਹਦਾ ਨਾਮ ਰੱਖਿਆ ਨਾ, ਯਾਰ ਫਿਰੀ ਜਾ, ਜਦੋਂ ਕਿਤੇ ਦੇਹ ਚ ਰੱਖ ਲਾਂਗੇ। ਹਾਂ ਬਸ। ਕਹਿੰਦੇ ਫਿਰੀ ਜਾ। ਵੈਸੇ ਸਾਰੀ ਗੱਲ ਤੇ ਠੀਕ ਆ। ਅਕਸਰ ਸਾਡੇ ਜਿੰਨੇ ਵੀ ਆ ਉੱਥੇ ਆਬਦ, ਸ਼ਾਹਦ, ਸਾਜਦ, ਵਾਜਦ, 4 ਭਰਾ, ਇਹਨਾਂ ਦੇ ਇਹੀ ਨਾਮ। ਤੁਸੀਂ ਪਹਿਲੇ 2 ਬੱਚਿਆਂ ਦਾ ਨਾਮ ਸੇਮ ਟੂ ਸੇਮ ਜੁਲਦਾ ਮਿਲਦਾ ਰੱਖਣਾ ਵਾ, ਤੀਸਰਾ ਤਾਂ ਆਲਰੇਡੀ ਬੱਚਾ ਹੋ ਜਾਣਾ। ਬਿਲਕੁਲ। ਇਹ ਕੁੰਡਲੀ ਹੁੰਦੀ ਹੈ ਨਾਮ ਦੀ ਜਿਹੜੀ ਬੰਦਸ਼ ਹੈ ਨਾ, ਕੁੰਡਲੀ ਹੈ ਇੱਕ। ਇਹਨੂੰ ਇਹ ਪੁੱਛੋ ਵੱਡੇ ਮੁੰਡੇ ਦਾ ਨਾਂ ਆਉਣਾ, ਦੂਸਰੇ ਦਾ ਨਾਂ ਕੀ ਹੈ? ਉਹ ਮੈਂ ਤਾਂ ਖਲਾਰਾ ਕਸਵੇਟਿਆ ਵਾ, ਨਹੀਂ ਆਉਣਾ ਫਿਰ ਦੂਸਰੇ ਦਾ ਨਾਂ। ਮੈਂ ਤਾਂ ਕਲੋਜ਼ ਕੀਤਾ ਕੰਮ ਨੂੰ, ਕੀ ਸਮਝੇ? ਇਬਰਾਹੀਮ ਰੱਖ ਲਾ ਤੂੰ। ਪਹਿਲੇ ਦਾ ਆਉਣਾ, ਦੂਜੇ ਦਾ ਇਬਰਾਹੀਮ ਆ। ਅਸੀਂ ਡੱਕ ਦੇ ਬੱਚੇ ਰੱਖੇ ਨਾ, ਚੂਚੇ ਰੱਖੇ ਡੱਕ ਦੇ ਬੱਚੇ, ਉਹਨੇ ਚੂਚਾ ਮਰੋੜ ਤਾਂ ਪੂਰਾ ਇੰਨੇ ਕਰਕੇ ਆ ਚੂਚਾ ਉਹ ਬੇਗੋਨ ਚੂਚਾ ਪਾਣੀ ਪੂਰੀ ਬਣਾ ਕੇ ਲੱਗ ਮਰ ਗਿਆ ਜੇ। ਸਾਜੀ ਬਤਖਾਂ ਲੈ ਕੇ ਦਿੱਤੀਆਂ ਨੇ ਬੱਚਿਆਂ ਨੂੰ, ਤੇ ਘਰ ਉਰਦੂ ਬੋਲਦੇ ਆ। ਹੁਣ ਘਰ ਫੋਨ ਕਰ ਰਿਹਾ ਧੁੱਪ ਦੇ ਟਾਈਮ, ਆ ਡੱਕਾ ਉੱਤੇ ਡੱਕ ਦਿਓ। ਮੈਂ ਵੇਖਦੇ ਕਰੇ ਕਿਹੜੀ ਉਰਦੂ ਬੋਲ ਡੱਕਾ। ਹਾਂ ਕਹਿੰਦਾ ਕੀ ਕਰ ਰਿਹਾ ਹੁਣ ਤੇ ਅੱਗੋਂ ਪਤਾ ਨਹੀਂ ਭਾਬੀ ਨੇ ਕੀ ਕਹਿੰਦਾ, ਤੇ ਹਾਂ ਕੀ ਕਰੀ ਜਾਂਦੀ ਆ। ਹਾਂ। ਨਹੀਂ ਬੱਚਿਆਂ ਨੂੰ ਜ਼ਰੂਰੀ ਉਰਦੂ, ਬੱਚੇ ਫਿਰ ਤੁਹਾਨੂੰ ਪਤਾ ਗਾ ਫਲਾਸਫਰ ਬਣਾਉਣੇ ਲੱਗੇ। ਕਾਰ ਫੋਨ ਕਰਕੇ ਕਹਿੰਦਾ ਡੱਕਾ ਨੂੰ ਡੱਕੋ, ਬੈਠ ਕੇ ਚੜਨ ਨਹੀਂ ਆਵਾਂ, ਡੱਕਾ ਨੂੰ ਡੱਕ। ਉਸਤਾਦ ਜੀ ਤੇ ਸੱਚੀ ਦੇਖੋ ਡੱਕਾਂ ਦੇ ਬੱਚੇ ਬੜੇ ਖੂਬਸੂਰਤ ਲੱਗਦੇ ਔਰ ਨੇ। ਬੱਤਖਾਂ ਦੇ ਕਹਿਆ ਕਾ ਤੂੰ ਯਾਰ। ਬੱਤਖਾਂ ਦੇ ਬੱਚੇ ਔਰ ਇਸ ਕਿਸਮ ਦਾ ਤੁਰਦੇ ਆ, ਹਾਸਾ ਬਹੁਤ ਹੁੰਦਾ ਹੈ। ਨਿਆਣੇ ਰਸ ਗੰਦੇ, ਲੇਕਿਨ ਨਿਆਣੇ ਉਹਨਾਂ ਨੂੰ ਮਚੋੜ ਵੀ ਯਾਰ ਇਬਰਾਹੀਮ ਨੇ ਚੌਕਲੇਟ ਆ ਕਰਕੇ ਆਇਆ ਇਹ ਗੱਲ ਆ ਗਿਆ ਯੋ ਰੱਖਦਾ ਬਚਾ ਨਹੀਂ। ਲੈ ਮਿੱਠੇ ਦਾ ਦੇਣ ਤੈਨੂੰ ਦੇਣਾ ਪੈਣਾ ਈ। ਉਹਦਾ ਕਤਲ ਤੇ ਇੱਥੇ ਪੈ ਗਿਆ। ਨਹੀਂ ਕਤਲ ਕਿਤੋਂ ਐਤਵਾਰ ਬਿਲਕੁਲ ਸਹੀ ਬਚ ਆ ਗਿਆ। ਪੁੰਡੀ ਹੈਲੋ। ਕੋਲ ਲੈ ਗਿਆ ਸੀ ਉਹਨੂੰ ਡਾਕਟਰ, ਪੁੰਡੀ ਕੋਲ ਇਲਾਜ ਕਰਾ। ਨਹੀਂ ਨਹੀਂ ਇੰਜ ਧੌਣ ਮਰੋੜ ਕੇ ਕਹਿੰਦਾ ਲਓ ਬਾਜੀ ਮੈਂ ਚੋਰਤਾ ਸੁਪਨੇ ਪਾ ਦਿਓ। ਸੱਤੇ ਘਰਾਂ ਤੋਂ ਮੈਨੂੰ ਫਰੋਡ ਦੇ ਅੰਡੇ ਸਵੇਰ ਨਿਆਰ ਫਰੋਡ ਪਵਾਉਣਾ ਉਹ ਸੈਟ 2 ਮੁਰਗੀਆਂ ਲਿਆਉਣੀਆਂ ਆਪਾਂ ਆਂਡੇ ਦੇ ਨਾਲ। ਡੱਕ ਦੇ ਬੱਚੇ ਨੂੰ ਕਿਉਂ ਪਵਾ ਵਾਹ ਵਾਹ। ਭਾਜੀ ਡਰਾਈ ਫਰੂਟ 1.5 ਕਿਲੋ ਲੈ ਕੇ ਆ ਆਮ ਡਰਾਈ ਫਰੂਟ ਤੋਂ ਬਤਖਾ ਵਾਸਤੇ ਹੀ ਆ ਮੈਂ ਸ਼ਾਇਦ ਨਾਲ ਰੋਟੀ ਖਾ ਕੇ ਆਇਆ। ਹਾਏ ਸਾਜੀ ਮਾਮਲਾ ਸਾਰੇ ਜੱਗੇ ਪਰ ਦੀਗਰੇ ਤੈਅ ਹੋ ਜਾਣੇ ਔਰ ਸੈਟਿੰਗ ਹੋ ਜਾਣੀ, ਹਰ ਤੇ ਓਕੇ ਹੋ ਜਾਣੀ। 14 ਅਗਸਤ ਨੂੰ ਮੇਰੇ ਘਰ ਪਰਚਮ ਕੁਸ਼ਾਈ ਹੈ। ਹੈ 14 ਅਗਸਤ ਨੂੰ ਤੇਰੇ ਘਰ ਕੀ ਆ? ਪਰਚਮ ਕੁਸ਼ਾਈ ਤੇ ਪੂਰਾ ਸਾਲ ਮੰਗਕਸ਼ਾਹੀ ਹੁੰਦੀ ਆ, 14 ਅਗਸਤ ਨੂੰ ਫਰਜ਼ ਹੁੰਦਾ। ਪਰਚਮ ਕੁਸ਼ਾਈ ਹੈ। ਪਰਚਮ ਕਸ਼ੀ। ਤੁਸੀਂ ਸਾਰਿਆਂ ਨੇ ਆਉਣਾ ਹੈ। ਆਪਾਂ ਇਸ ਵਤਨ ਅਜ਼ੀਜ਼ ਨੂੰ, ਉਹ ਤੇਰਾ ਮਹੱਲਾ ਦੇ ਵਤਨ ਤੋਂ ਹੀ ਬਾਹਰ ਆ, ਉੱਥੇ ਤੂੰ ਕਦੀ ਵਤਨੇ ਅੱਧਾ ਇੱਧਰਲਾ ਕਰ, ਅੱਧਾ ਬੰਗਲਾਦੇਸ਼ ਦਾ ਕਰ। ਮੇਰਾ ਵਾਲਾ ਪਾਕਿਸਤਾਨ ਦਾ ਹਾਂ ਇਹਨੂੰ ਕੋਈ ਮੁਲਕ ਮੰਨ ਹੀ ਨਹੀਂ ਰਿਹਾ, ਦੁਨੀਆ ਤੇ ਉਂਝ ਹੀ ਪਿਆ ਇਹਦਾ ਮੱਲਾ। ਕੋਈ ਕਿਸੇ ਦਾ ਨਾ ਉੱਥੇ ਸ਼ਨਾਖਤੀ ਕਾਰਡ ਆ ਸਾਜੀ, ਨਾ ਕੋਈ ਦਸਤਾਵੇਜ਼ ਐਸੀ ਹੈ। ਯਾਨੀ ਇਹਦਾ ਮਹੱਲਾ ਕਿਸੇ ਮੁਲਕ 'ਚ ਨਹੀਂ ਆ ਰਿਹਾ, ਨਾ ਕਿਸੇ ਸ਼ਹਿਰ 'ਚ ਆ ਰਿਹਾ, ਉਹ ਕੱਲਾ ਲੈਦਾ ਰੱਖਿਆ ਉਹਨਾਂ ਨੇ। ਉਸਤਾਦ ਜੀ ਜਦੋਂ ਇਹਦਾ ਮਹੱਲਾ ਕੱਲਾ ਰਹਿ ਜਾਵੇ ਨਾ, ਕਹਿੰਦੇ ਫਿਰ ਡਰਨਾ ਚਾਹੀਦਾ ਉਸ ਮਹੱਲੇ ਕੋਲੋਂ। ਉਹ ਕੱਲਾ ਮਹੱਲਾ ਜਿਹੜਾ ਨਾ ਬਦਲ ਲੈ ਜਾਂਦੇ ਮੋਰਿੰਗਾ ਦੀ ਫਸਲ। ਦੁਨੀਆ 'ਚ ਸਭ ਤੋਂ, ਦੁਨੀਆ 'ਚ ਕਿਹੜਾ ਮੁਲਕ ਹੈ ਜਿਹਦੀ ਸਭ ਤੋਂ ਘੱਟ ਆਬਾਦੀ ਹੈ ਔਰ ਕਿੰਨੀ ਹੋ ਸਕਦੀ ਤੇ ਸੁਣ? ਮੈਂ ਸੁਣਿਆ ਸੀ ਇੱਕ ਮੁਲਕ ਹੈਗਾ 33 ਆਬਾਦੀ ਆ, ਲੇਕਿਨ ਉੱਥੇ ਬਬਲ ਮਨਾ ਵਾ, ਚੀਕੋ ਮਨਾ ਮਾਰ ਕੇ। ਨਿਊਜ਼ੀਲੈਂਡ ਦਾ ਗਲਤ। ਵੈਟੀਕਨ ਸਿਟੀ ਸਟਾਰ ਮੁਲਕ ਆ ਕੇ ਪਤਾ ਨਹੀਂ ਸ਼ਹਿਰ ਸਾਰੇ ਮੁਲਕ ਹੀ ਆ 33 ਬੰਦੇ ਉੱਥੇ। ਇੰਨੇ ਕੀ ਬੰਦੇ ਆ, ਹੁਣ 34 ਹੋ ਗਏ, ਪਿੱਛੇ ਜੇ ਮੁੰਡਾ ਹੋਇਆ ਇੱਕ ਉੱਥੇ। ਓਹ ਮੈਂ ਗੱਲ ਕਰ ਰਿਹਾ ਸੀ ਕਿ 14 ਅਗਸਤ ਨੂੰ ਪਰਚਮ ਕੁਸ਼ਾਈ ਹੈ ਮਠਿਆਲ। ਉਹਨਾਂ ਨੇ 33 ਫਿਗਰ ਰੱਖਿਆ ਪਿਛਲੇ 500 ਸਾਲ ਤੋਂ। ਅੱਛਾ ਜੀ। ਹਾਂਜੀ, ਉਹ ਜਦੋਂ ਕੋਈ ਮਰਦਾ ਨਾ ਅੱਗੋਂ ਨਵਾਂ ਮੁੰਡਾ ਜੰਮਦੇ ਆ। ਉਸ ਤੋਂ ਪਹਿਲੇ ਹਾਂਜੀ ਉਹ ਤੋਂ ਪਹਿਲੇ ਜਿਹੜੇ ਫਿਰਦੇ ਰਹਿੰਦੇ। ਪਰਚਮ ਕੁਸ਼ਾਈ ਵੀ ਹੈ। ਪਰਚਮ ਕੁਸ਼ਾਈ ਹੈ। ਕੇਕ ਵੀ ਕਟਾਓਗੇ ਲੱਗਦਾ। केक कटिया जाएगा सोने वतन अजीज दा और तराना पेश करांगे। तराना मैं आप याद करांगा। माहौल पूरा होगा। माहौल पूरा है, पूरी गली इधर भी कनात चूकने ना। ਰਾਤੀ ਕਿਹਦੀ ਬਰਸੀ ਸੀ? ਕਿਹੜੇ ਦੁਨੀਆ ਦੇ ਵੱਡੇ ਮਹਾਨ ਆਰਟਿਸਟ ਸੀ? राती खोल के बरसी सी, राती ते बस बहुत रही है। ਹੈ ਦੀ ਬਸ। ਰਾਤੀ ਕਿਹਦੀ ਬਰਸੀ ਸੀ? 31 ਜੁਲਾਈ ਸੀ। ਇਹ ਸਵਾਲ ਤੁਹਾਡਾ ਬੜਾ ਅੱਛਾ। ਸਾਡਾ ਪਾਕਿਸਤਾਨ ਨਾਲ ਤਾਲੁਕ ਉਹਨਾਂ ਦਾ ਜਿੰਨਾ ਦੀ ਬਰਸੀ ਸੀ। ਆਰਟਿਸਟ ਸੀਗੇ ਬਹੁਤ ਹੋ ਗਏ ਕਿ ਹੈਗੇ ਆ? ਫੌਤ ਹੋ ਗਏ। ਜ਼ਿੰਦਾ ਦੀ ਬਰਸੀ ਹੁੰਦੀ। ਅੱਛਾ ਫਰਸੀ ਹੋ ਫੌਤ ਹੋ ਗਏ। ਇੱਕ ਮਿੰਟ। ਵੱਡੇ ਮਾਨ ਅਲੀ ਖਾਨ ਜੀ। ਨਹੀਂ ਉਸਤਾਦ ਜੀ ਫਿਲਮਾਂ ਚ ਆਏ ਆ, ਫਿਲਮਾਂ ਚ ਆਏ ਆ ਤੇ ਇੰਡੀਆ ਲੇਕਿਨ ਉਹਨਾਂ ਦਾ ਦੇ ਮੇਨ ਸ਼ੋਭਾ ਗਾਇਕੀ ਸੀ। ਉਸਤਾਦ ਫਤਿਹ ਅਲੀ ਖਾਨ ਸਾਹਿਬ। ਨਹੀਂ ਸਰਤਾਰੇ ਸਰ ਨਾ 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 ਜਾਣਾ ਉਹ ਇਦਾਂ ਤੁਸੀਂ ਲਈ ਜੋ ਕਿ ਨਾ। ਸਰਤਾਰੇ ਸਰ ਮਿਲੇ ਸੀ ਉਹ। ਨਹੀਂ ਹੱਸ ਕੇ ਉਦਾਂ ਹੀ
ਸ਼ਾਇਦ ਮਿਲੇ ਹੁਣ ਮੈਨੂੰ ਨਹੀਂ ਪਤਾ ਲਾਹੌਰ ਸ਼ਿਫਟ ਹੋਏ ਸੀਗੇ ਕਿ ਇੱਥੇ ਰਹੇ ਆ? ਕੈਸੀ ਗੱਲ। ਹੋਏ ਸੀ ਹੁਣ ਲਾਹੌਰ ਤਦਫੀਨ ਉਹਨੇ ਤਾਂ ਲਾਹੌਰ ਹੋਈ ਆ। ਨਹੀਂ ਫੈਸਲਾਬਾਦ ਚਲੋ ਫੈਸਲਾਬਾਦ ਦੀ ਸੋਹਣੀ ਪਾਕ ਧਰਤੀ ਦਾ ਤਲਕ ਹੈ ਉਹਦਾ। ਨਹੀਂ ਪੈਦਾਇਸ਼ ਜੈ ਪੈਦਾਇਸ਼ ਕਿੱਥੇ ਉਹਨਾਂ ਦੀ? ਇਹ ਮੈਂ ਕੋ ਦੱਸਾਂ ਅੱਛਾ ਸਾਜੀ ਪੌਪ ਸਿੰਗਰ ਸੀਗੇ ਗਜ਼ਲ ਸਾਰਾ ਕੁਛ ਹੀ ਮਹਿੰਦੀ ਹਸਨ ਸਾਹਿਬ, ਤਾਲੁਕ ਸੇ ਗੁਲਾਮ ਅਲੀ ਸਾਹਿਬ। ਨਾਮ ਨਾ ਲੈ, ਕਿਉਂ ਪੁੱਛ ਲਈ ਜਾਂ ਪੁੱਛ ਕੋਈ। ਨਹੀਂ ਹੀਰੋ ਵੀ ਆਇਆ ਕਿਸੇ ਫਿਲਮ ਚੋਂ? ਨਹੀਂ ਹੀਰੋ ਨਹੀਂ ਫਿਲਮ ਚ ਹੈ ਹਾਂ ਸਾਜੀ ਨਦੀਮ ਸਾਹਿਬ ਨਦੀਮ ਸਾਹਿਬ। ਅੱਛਾ ਨਹੀਂ ਉਹ ਸਿੰਗਰ ਫੌਤ ਹੋਏ ਆ? ਹੈ ਜਦੋਂ ਫੌਤ ਹੋਏ ਸਿੰਗਰ ਸੀਗੇ? ਨਹੀਂ ਮੈਰਿਡ ਸੀ, ਸਿੰਗਲ ਨਹੀਂ ਸੀ। ਸਿੰਗਰ ਫੌਤ। ਉਸਤਾਦ ਮਾਨਸ ਰਾਮ ਖਾਨ, ਕੌਣ ਵੀ ਹੈ ਗਾਇਕੀ ਦਾ ਉਸਤਾਦ ਬਸ਼ਰਤ ਖਾਨ। ਸੇਵ ਕਿਹੜੇ ਕਰਾਂਗੇ ਸਾਨੂੰ ਪਤਾ ਨਹੀਂ ਲੱਭਿਆ। ਵਿਹਲੇ ਹੋ ਗਏ ਮਿੱਠੇ। ਤੁਸੀਂ ਦੱਸੋ ਤੁਸੀਂ ਐਪਲ ਖਾਦੇ ਹੋਏ ਆ? ਰਫੀ ਸਾਹਿਬ ਓਏ ਤੁਸੀਂ ਪਾਕਿਸਤਾਨ ਦਾ ਤਲਕ ਹੈ ਤੁਸੀਂ? ਪਾਕਿਸਤਾਨ ਨਾਲ ਤਲਕ ਸੀ ਨਾ ਉਹਨਾਂ ਦਾ। ਲਾਹੌਰ ਵੀ ਹਾਂ ਲਾਹੌਰ ਵੀ ਰਹੇ ਆ ਤੇ ਲਾਹੌਰ ਤੋਂ ਤਲਕ ਸੀ ਨਾ ਉਹਨਾਂ ਦਾ। ਹੁਣ ਜੇ ਤੁਸੀਂ ਉਸਤਾਦ ਜੀ ਜਦੋਂ ਸਹੀ ਇਹ ਕਹਿ ਸਵਾਲ ਪੁੱਛਿਆ ਸੀ ਨਾ ਕਿ ਕਿਸ ਮਹਾਨ ਆਰਟਿਸਟ ਦੀ ਵਰਸੀ, ਉਦੋਂ ਮੇਰੇ ਜ਼ਿਹਨ 'ਚ ਰਫੀ ਸਾਹਿਬ ਵੀ ਆਏ ਸੀ, ਲੇਕਿਨ ਮੈਂ ਫਿਰ ਅੱਗੇ ਤੁਰਿਆ। ਮੈਂ ਕਿਹਾ ਹੁਣ 31 ਜੁਲਾਈ 1980 ਰਾਤ 8 ਵਜੇ ਜੁਲਾਈ ਨੂੰ ਫੌਤ ਹੋਏ। ਸਾਜੀ ਨੇ ਜਨਾਇਆ ਇੱਧਰ ਪੜਾ ਇੱਧਰ ਉੱਧਰ ਨੇ। ਉਧਰ ਤੋਂ ਸਾਰਾ ਕੁਝ। ਇੱਧਰ ਰਫੀ ਸਾਹਿਬ ਦੀ ਕੋਈ ਪ੍ਰਾਪਰਟੀ ਨਹੀਂ ਹੈਗੀ। ਰਫੀ ਦਾ ਭਾਈ ਚਲਾ ਗਿਆ ਨਿਕਲ, ਭਾਈ ਵੀ ਇੱਥੇ ਸੀ, ਭਾਈ ਵੀ ਫੌਤ ਹੋਏ ਪਿੱਛੇ ਜੇ ਉਹ ਵੀ ਫੌਤ ਹੋ ਗਏ। ਸਦੀਕ ਸਾਹਿਬ ਨਹੀਂ ਤਾਂ ਉਹਨਾਂ ਦੇ ਤੂੰ ਤੈ ਤੱਕਰ ਜਾ ਰਿਹਾ ਹੈ। ਨਹੀਂ ਉਹਨਾਂ ਦੇ ਸ਼ਿਜਰੇ ਜੋ ਸਾਜੀ ਗਾਂ ਆਲ ਔਲਾਦ ਦੇ ਵਿੱਚੋਂ ਕੋਈ ਸਿੰਗਰ ਕੋਈ ਵੀ ਨਹੀਂ ਹੋਇਆ। ਕੋਈ ਨਹੀਂ ਹੁੰਦਾ ਹਾਂ ਜਿਹੜਾ ਇੱਕ ਹੋਵੇ ਉਹ ਇੱਕੋ ਹੀ ਇੱਕੋ ਹੀ ਹੁੰਦਾ। ਹੁੰਦਾ। ਸਹੀ ਗੱਲ ਹੈ। ਜਿਹਦੇ ਤੇ ਕਰਮ ਹੁੰਦਾ ਨਾ ਉਹਦਾ ਕੋਈ ਨਹੀਂ ਹੁੰਦਾ, ਇਕੱਲਾ ਹੀ ਹੁੰਦਾ। ਸਾਜੀ ਨੂੰ ਕਾਲੂ ਵੀ ਬੜਾ ਕਾਂਦੇ ਨੂੰ ਕੱਲਾ ਹੀ ਤੇ ਕਰਮ ਦਾ ਸਾਜੀ ਇਹ ਕਰਮ ਕਿ ਠੀਕ ਠੋਕ ਲੱਗਾ ਵਾ। ਸ਼ੁਕਰ ਅਲਹਮਦੁਲਿਲਾ ਕਰੋ ਭਾਈ ਤੁਹਾਨੂੰ ਕੀ ਲੱਗਦਾ ਦੱਸੋ ਸਾਜੀ? ਕਾਲੂ ਨੂੰ ਕਾਂਦੇ ਨੂੰ ਕੱਲਾ ਹੀ ਆ। ਮੈਂ ਕੱਲਾ ਹੀ ਇਹ ਕਰਮਾ ਕੇ ਸਾਜੀ ਕੇ ਪੈਸੇ ਹੁਣ ਇਕੱਲਾ ਕੀ ਮਤਲਬ ਕੀ ਇਕੱਲਾ ਕੱਲਾ ਹੀ ਹੀ ਕਾਂਗਰਸ ਚ ਆ ਸਾਜੀ। ਨਹੀਂ ਛੋਟਾ ਵੀ ਆ ਉਹਨੇ ਦੋਸਤਾਂ ਜੋ ਤੇ ਫਿਰ ਉਹ ਤੇ ਕਿਹਾ ਆ ਤੇ ਫਿਰ ਇਦਾਂ ਕਹਿਣਾ ਨਹੀਂ ਉਹ ਇਹਦੇ ਲੈਵਲ ਤੱਕ ਨਹੀਂ ਆਇਆ ਸਾਜੀ। ਨਹੀਂ ਉਹ ਤਾਂ ਕੰਪੀਟੀਸ਼ਨ ਬਣ ਗਿਆ ਨਾ ਹੁਣ ਸਾਜੀ। ਉਹ ਤੇ ਕੰਪੀਟੀਸ਼ਨ ਨਹੀਂ ਕਰ, ਤੂੰ ਬਹੁਤ ਪਿੱਛੇ ਖੜਾ ਵਾ ਉਹਦੇ ਤੋਂ। ਉਹਨੇ ਤੈਨੂੰ ਦੱਸਿਆ ਉਦੋਂ ਉਹਨੇ ਇੱਕ ਸਾਜੀ ਸਟੋਰੀ ਲਿਖੀ ਆ, ਤੁਹਾਡੀ ਸੋਚ ਆ। ਉਹਨੇ ਕਿਹਾ ਮੈਨੂੰ ਇਹ ਸਟੋਰੀ ਕੋ ਲੈ ਲਵੇ ਮੇਰੇ ਕੋ ਬਸ। ਤੂੰ ਉਹਦਾ ਉਹ ਹੀ ਨਹੀਂ ਦੇਣ ਦੇ ਸਕਦਾ ਕਿ ਦਾਣੇ ਫੱਕੇ। ਤੂੰ ਉਹਦਾ ਇਹ ਨਹੀਂ ਦੇ ਸਕਦਾ ਕਿ ਤੇਰੇ ਤੋਂ ਬਾਅਦ ਉਹ ਜੰਮ ਪਿਆ। ਹਾਏ 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 ਹਾਏ। ਤੇਰੇ ਤੋਂ ਬਾਅਦ ਬਣਦਾ ਹੀ ਕੁਝ ਨਹੀਂ ਸੀ। ਹੁਣ ਉਸਤਾਦ ਜੀ 14 ਅਗਸਤ ਨੂੰ ਟਾਈਮ ਕੱਢਣਾ 2 ਘੰਟੇ। ਸਾਰੀ ਟੀਮ ਨੇ ਆਉਣਾ ਵਾ। ਸਾਰੀ ਯਾਰ ਸਾਰੀ ਟੀਮ ਉੱਤੇ ਤੁਹਾਨੂੰ ਪਤਾ ਹੀ ਨਹੀਂ ਹੈ ਵਤਨੇ ਅਜ਼ੀਜ਼ ਨਾਲ ਪਿਆਰ ਕਰਨ ਵਾਲੇ ਕਿੰਨੇ ਟੁੱਕੇ ਹੋਏ। ਕੁਸ਼ਾਈ ਵਾਲਾ ਜਿਹੜਾ ਪਰਚਮ ਕੁਸ਼ਾਈ ਦਾ ਜਿਹੜਾ ਉਹ ਹੈਗਾ ਨਾ ਆਪਣਾ ਕੀ ਕਹਿੰਦੇ ਰਸਾ ਉਸਤਾਦ ਜੀ ਨੂੰ ਉਠਾਉਣਾ ਯਾਰ ਪਹਿਲੇ। ਪਰਚਮ ਕੁਸ਼ਾਈ ਕਰਨੀ ਉਸਤਾਦ ਜੀ ਨੇ। ਉਸਤਾਦ ਜੀ ਤਰਾਨਾ ਔਰ ਗ੍ਰੀਨ ਕਮੀਜ਼ਾ ਹੈ ਤੇ ਵਾਈਟ ਸ਼ਲਵਾਰਾਂ ਸਾਫੇ ਪਾ ਕੇ ਇਹ ਹਦਾਇਤ ਜਬ ਤੱਕ ਕੰਮ ਪੂਰੀ ਗਲੀ ਸ਼ਿੰਗਾਰੀ ਜਾਏਗੀ, ਗਲੀ ਸਾਰੀ ਸਜਾਈ ਜਾਏਗੀ, ਪਹਾੜੀਆਂ ਬਣਨਗੀਆਂ ਔਰ ਬੱਚਿਆਂ ਨੂੰ ਇਸ ਖੁਸ਼ਨੂਦੀ ਹਾਸਲ ਹੋਏਗੀ ਇਨਸ਼ਾਅੱਲਾ। ਇਹ ਸਾਰੇ ਨੇ ਹੋਣਾ। ਬਸ ਠੀਕ ਅਨੇ ਪਹਾੜੀਆਂ 14 ਅਗਸਤ ਤੇ ਕੌਣ ਬਣਾਉਂਦਾ ਯਾਰ? ਉਹ ਈਦ ਮਿਲਾਦ ਨਬੀ ਤੇ ਬਣਦੀਆਂ। ਨਹੀਂ ਬਾਕੀ ਈਦ ਮਿਲਾਦ ਨਬੀ ਨੂੰ ਮਿਕਸ ਨਾ ਕਰੀ ਜਾ। ਚਲੋ ਪਹਾੜੀ 14 ਅਗਸਤ ਤਾਂ ਸਿਰਫ ਮੁਲਕ ਨਾਲ ਤਲਕ ਆ। ਮੁਲਕ ਦੀ ਪਹਾੜੀ ਯਾਦਗਾਰ ਬਣਾ ਲਾਂਗੇ। ਕੀ ਬਾਤ। ਹਾਂ ਯਾਦਗਾਰ ਦਾ ਬਣਾਉਣ ਦਾ ਵੀ ਕੋਈ ਤਲਕ ਨਹੀਂ ਬਣਦਾ। ਪਾਕਿਸਤਾਨ ਬਣਾ ਪੂਰਾ ਹਾਂ ਆਪਣੇ ਪਹਾੜੀ ਬਣਾਓ ਤੇ K2 ਲਿਖ ਦੇ। ਆਪਣੇ ਮੁਲਕ ਚ ਨਾ ਪਾਕਿਸਤਾਨ ਬਣਾ ਆਪਣੇ ਮੁਲਕ ਚ। 14 ਅਗਸਤ ਪਟੀਸ਼ਨ ਹੋਈ ਸੀਗੀ ਯਾਨੀ ਕਿ ਆਪਾਂ ਲੈ ਕੀ ਕਰਾਂ 2 ਮਹੱਲੇ ਲੜਾ ਦਵਾਂ। ਤੂੰ ਮੈਨੂੰ ਸਿਰਫ ਇਹ ਦੱਸ ਦੇ ਕਿ ਪਾਕਿਸਤਾਨ ਆਜ਼ਾਦ ਕਿਹਦੇ ਕੋਲੋਂ ਹੋਇਆ ਸੀ? ਮੁਗਲਾਂ ਕੋਲੋਂ, ਮੰਗੋਲਾ ਕੋਲ। ਮੰਗੋਲਾਂ ਕੋਲੋਂ ਜੀ। ਓਏ ਜਾ ਯਾਰ ਤੈਨੂੰ ਇਹ ਨਹੀਂ ਪਤਾ ਮਿੱਠੇ ਕਿੱਥੋਂ ਆਜ਼ਾਦ ਹੋਇਆ ਸੀ? ਕਿਹਨਾਂ ਕੋਲੋਂ? ਇਹ ਤਾਂ ਰੌਲਾ ਪੜ ਗਿਆ। ਵੇਖੀ ਇਹ ਬੇਸਿਕਲੀ ਇਹ ਆਪਣੇ ਕੋਈ ਜ਼ਾਦ ਹੋਇਆ। ਓਏ ਹੋਏ ਤਬਾਹੀ ਦਾ ਬੇਵਕੂਫ ਬੰਦਾ ਵੀ ਇਸ ਗੱਲ ਦਾ ਜਵਾਬ ਦੇ ਸਕਦਾ। ਦੱਸੋ ਜੀ ਭਾਈ। ਤਬਾਹੀ ਪਾਕਿਸਤਾਨ ਕਿੱਥੋਂ ਆਜ਼ਾਦ ਹੋਇਆ ਸੀ? ਪਾਕਿਸਤਾਨ ਜੀ ਇੰਡੀਆ ਚ। ਇੰਡੀਆ ਚ ਨਹੀਂ। ਕਿਹਦੇ ਹੱਥੋਂ? ਕਿਹੜੀ ਉਦੋਂ ਹਾਂ ਕਿਹਦੇ ਹੱਥੋਂ ਆਜ਼ਾਦ ਹੋਇਆ? ਕਿਹਨੇ ਕਿਹਾ ਕਿ ਚਲੋ ਜਾਓ ਯਾਰ ਤੁਸੀਂ ਆਪਣਾ ਮੁਲਕ ਬਣਾ ਲਓ? ਇਹਦੇ ਫਿਰ ਅਦਾਲਤ ਕੇਸ ਲੱਗਾ ਹੋਏਗਾ ਉਸਤਾਦ ਜੀ। ਬਸ ਜੀ। ਲਓ ਜੀ। ਨਹੀਂ ਗੱਲ ਤੇ ਉਹਦੀ ਕਿਸੇ ਹੱਦ ਤੱਕ ਸਹੀ ਆ, ਲੇਕਿਨ ਉਹ ਕੌਣ ਸੀ? 2 ਫਰੀਕ ਕੌਣ ਸੀ? ਇਧਰਲੇ ਪਾਸੇ ਸੀ ਉਹ ਕਾਇਦੇ ਨੂੰ ਸਾਫ ਸੀ ਨਾ, ਚਲੋ ਕਰ ਲਓ ਤੁਸੀਂ ਇੱਕ ਮਿਸਾਲ ਦੇ ਨੇ ਜੀ। ਕਾਇਦੇ ਨੂੰ ਸਾਫ ਸੀ। ਉਧਰ ਕੌਣ ਸੀ ਜਿਨ੍ਹਾਂ ਕੋਲੋਂ ਲਿਆ? ਮਦਈ ਕੋਲ। ਮਦਈ ਕੌਣ ਸੀ? ਉਧਰ ਗਲਕੰਦ ਨਹੀਂ ਉਹ ਗਾਂਧੀ। ਉਹਨਾਂ ਕੋਲ ਨਹੀਂ ਲਿਆ। ਅੱਛਾ ਜੀ। ਉਹ ਆਪ ਸਾਡੇ ਵਾਂਗੂ ਫਸੇ ਸੀ। ਫਰੀਕ ਸੀ। ਇਹ ਮੁਲਕ ਯਾਨੀ ਇਹ ਅਸੀਂ ਅੰਗਰੇਜ਼ ਕੋਲ ਆਜ਼ਾਦ ਹੋਇਆ ਮੁਲਕ। ਹਾਂਜੀ
ਉਸਤਾਦ ਜੀ ਫਿਰ ਇਹ ਮੁਲਕ ਲਿਆ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਏ ਦੋਵੇਂ ਹੀ ਅੱਛਾ ਉਦੋਂ ਹਿੰਦ ਸਿੰਧ ਇਕੱਠਾ ਸੀ ਯਾਨੀ ਇਕੱਠਾ ਹੀ ਸੀ ਤੇ ਅੰਗਰੇਜ਼ ਸੀ, ਹਕੂਮਤ ਅੰਗਰੇਜ਼ ਦੀ ਸੀ ਪੂਰੀ। ਸਾਰਾ ਕੁਝ ਉਹਨਾਂ ਦਾ ਸੀ, ਇਸ ਮਿਕਸ ਟਾਈਪ ਸੀ, ਇਧਰੋਂ ਵੀ ਕਈ ਉਹਨਾਂ ਦੇ ਨਾਲ ਸੀ। ਇਧਰੋਂ ਉਹਨਾਂ ਨੇ ਉਹਦੇ ਦਿੱਤੇ ਹੋਏ ਸੀ ਨਾ। ਠੀਕ ਆ, ਹਾਂ ਉਹਨਾਂ ਨੇ ਯਾਨੀ ਇਹਨਾਂ ਕੋ ਕੰਮ ਵੀ ਕਰਦੇ ਸੀ, ਮੇਨ ਉਹ ਹੀ ਸੀ ਮੇਨ। ਉਹਨਾਂ ਨੇ ਕਿਹਾ ਭਾਈ ਤੁਸੀਂ ਜਾਓ, ਛੱਡ ਦਿਓ ਇਥੋਂ। ਉਹਨਾਂ ਨੇ ਕਿਹਾ ਚਲੋ ਠੀਕ ਆ ਤੁਸੀਂ ਰਹਿ ਲਓ। ਕਾਇਦਾ ਸਾਹਿਬ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਰਹਿਣਾ ਏਦਾਂ, ਸਾਨੂੰ ਲੈਦਾ ਦਿਓ ਮੁਸਲਮਾਨਾਂ ਦਾ ਮੁੰਡਾ। ਯਾਨੀ ਕਿ ਇੱਧਰ ਲੈਦਾ ਕਰ ਹਾਂ ਫਿਰ ਉਹ ਕਾਫੀ ਕੁਛ ਹੋਇਆ, ਕਾਫੀ ਜਿਵੇਂ ਖਿਚੜੀ ਨਹੀਂ ਪੱਕਦੀ ਹਾਂਜੀ ਇਦਾਂ ਫਿਰ ਹਰ ਪਾਸੇ ਬਹੁਤ ਕੁਛ ਹੋਇਆ। ਫਿਰ ਉਹਨਾਂ ਨੇ ਇੱਧਰ ਦੇ ਦਿੱਤਾ, ਉਹ ਉਹਨਾਂ ਨੂੰ ਦੇ ਦਿੱਤਾ, ਇੰਜ ਕਰਕੇ ਹੋਇਆ ਸੀ। ਉਸਤਾਦ ਜੀ ਤੇ ਅੰਗਰੇਜ਼ ਫਾਰਗ ਹੋ ਗਿਆ ਵਿੱਚੋਂ। ਅਸੀਂ ਹੁਣ ਹਾਂਜੀ ਤੈਨੂੰ ਲੱਗਦਾ ਫਾਰਗ ਹੋਇਆ ਵਿੱਚੋਂ? ਇਹਨਾਂ ਕੋਈ ਮੁਲਕ ਆਜ਼ਾਦ ਕਰਾ ਕੇ ਅੰਗਰੇਜ਼ਾਂ ਦੇ ਕੋਲ ਅਸੀਂ ਇਹਨਾਂ ਕੋ ਕੰਮਾਂ ਤੇ ਜਾਣਦੇ ਇਹ ਮਮਾਲ ਨਹੀਂ ਹੁੰਦੇ ਆ। ਕਿੰਨਾ ਕੁ ਕੰਮਾਂ ਤੇ ਜਾਣ ਅੰਗਰੇਜ਼ਾਂ ਕੋ ਜਾ ਭੱਜਣੇ ਨੇ, ਸਪੇਨ ਚ ਲਗਾ ਕੈਨੇਡਾ ਕੋਈ ਵੈਸੇ ਅਮਰੀਕਾ ਜਾ ਕੇ ਓਏ ਆਹੋ ਹੋਰ ਚੀਜ਼ ਯਾਰ, ਉਹ ਅੰਗਰੇਜ਼ ਕਿਹੜਾ ਵੀ ਸਾਰੀ ਦੁਨੀਆ ਦੇ ਅੰਗਰੇਜ਼ ਉਹਨਾਂ ਨੇ ਕਬਜ਼ਾ ਕੀਤਾ ਸੀ, ਹੋਰ ਦੁਨੀਆ 'ਚ ਬੜੇ ਸੀ। ਬੜੇ ਦੁਨੀਆ ਦੇ ਮੁਲਕ ਆ ਜਿਹੜੇ ਬਰਤਾਨੀਆ ਤੋਂ ਹੀ ਆਜ਼ਾਦ ਹੋਏ, ਪਾਕਿਸਤਾਨ ਇੰਡੀਆ ਤੋਂ ਇਲਾਵਾ ਬੜੇ। ਹਾਂਜੀ ਇਹਨਾਂ ਦਾ ਬੜਾ ਸੈਟਅਪ ਸੀ ਮਿੱਠਾ ਜੀ। ਨਹੀਂ ਤੇ ਇਹਨਾਂ ਕੋ ਫਸੇ ਕਾ ਜਾ ਰਹੇ ਪਹਿਲੇ ਕਾ ਫਸੇ ਉਹ ਆਪ ਪਸੰਦ ਸੀ ਜਾ ਝਗੜ ਪਤਾ ਕਿੱਦਾਂ ਲੱਗਿਆ ਬੜੇ ਕੋ ਕੋਈ ਵੀ ਜਿਹੜਾ ਵੱਡਾ ਹੁੰਦਾ ਨਾ ਬਾਦਸ਼ਾਹ, ਹਾਂਜੀ ਉਹਨੇ ਹੁੰਦਾ ਕਿ ਮੈਂ ਫਤਹ ਕਰਾਂ ਸਾਰੇ ਤੇ ਮੇਰੀ ਸਲਤਨਤ ਚੋਣ, ਮੈਂ ਬਾਦਸ਼ਾਹ ਹਾਂ ਇੱਥੇ ਦਾ। ਮੇਰੀ ਰਾਇਆ ਬਣੇ ਹਾਂ ਉਹ ਫਿਰ ਜਾਂਦਾ, ਨਿਕਲਦੇ ਨੇ ਬੜੇ ਬੜੇ ਲੋਕ ਨਿਕਲੇ ਨੇ, ਕਈ ਮਹੀਨੇ ਕਈ ਸਾਲ ਜਾ ਕੇ ਤੇ ਫਿਰ ਛੋਟੇ ਛੋਟੇ ਫਤਹ ਹੀ ਕਰਦੇ ਗਏ ਨੇ। ਸਪੇਨ ਵਗੈਰਾ ਜਿਹੜੇ ਮੁਸਲਮਾਨਾਂ ਦੇ ਇਲਾਕੇ ਸੀ ਯੂਰਪ ਦੇ ਵਿੱਚ, ਮੁਸਲਮਾਨਾਂ ਨੇ ਜਿੱਤੇ ਹੋਏ ਸੀ। ਉਹ ਬੜਾ ਕੁਛ ਹੈ ਦੁਨੀਆ ਦੇ ਕਾਲ ਬਾਦਸ਼ਾਹ। ਲਈਏ ਆਪਾਂ ਫਿਰ ਸਾਜੂ ਲੋਕ ਜੀ ਸਾਡੇ ਨਹੀਂ ਇਹ ਕਿੱਦਾਂ ਹੋ ਸਕਦਾ ਸੀ 4-5 ਜਣੇ ਬਹਿ ਕੇ ਟੀਡਮ ਕਰਨੇ, ਉਹ ਬਾਹਰੋਂ ਇੱਕ ਅੰਗਰੇਜ਼ ਆ ਕੇ ਸਾਡੇ ਛੜਾ ਬੰਦ ਲੱਗ ਇੱਕ ਤਾਂ ਹੁੰਦਾ ਇਸ ਤਰ੍ਹਾਂ ਹੋ ਸਕਦਾ ਵਾ ਜਦੋਂ ਅਸੀਂ ਆਪਸ 'ਚ ਹੀ ਸਹੀ ਨਹੀਂ ਹੋਵਾਂਗੇ। ਜਦੋਂ ਸਾਡੇ 'ਚ ਇੱਕ ਗੱਦਾਰ ਹੋਵੇ, ਪਹਿਲੇ ਤੇ ਗੱਲ ਅੰਗਰੇਜ਼ ਨੂੰ ਇਹ ਕਿਨੇ ਦੱਸਣਾ ਕਿ ਅਸੀਂ ਇਸ ਟਾਈਮ ਬੈਠੇ ਟੀ ਟਾਈਮ ਕਰ ਰਹੇ ਹਾਂ, ਉਹ ਇੱਥੋਂ ਕਿਸੇ ਨੇ ਦੱਸਣਾ। ਕਾਲੂ ਵਰਗੇ ਨਹੀਂ ਦੱਸਣਾ। ਹਾਂ ਹੈ ਗੱਦਾਰ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ, ਉਹਦੇ ਹਰੇ ਸੂਟ ਤੋਂ ਪਤਾ ਚੱਲਦਾ ਵਾ। ਹਾਂ ਔਰ ਦੋਨੋਂ ਪਿਓ ਪੁੱਤ ਗੱਦਾਰ ਹੁੰਦੇ ਆ। ਦੇਖੋ ਨਾ, ਅੱਛਾ ਜੀ ਹਮਾਮ ਤਾਂ ਵਹਾਲਿਆਸ ਭਾਜੀ। ਓ ਯਾਰ ਤੂੰ ਕੀ ਟੈਗ ਲਾਇਆ ਹੈ ਯਾਰ ਉਹ ਯਾਰ ਚੁੱਪ ਕਰ ਜਾ ਯਾਰ। ਪਰਚਮ ਕੁਸ਼ਾਈ ਤੋਂ ਬਾਅਦ ਠੀਕ ਅੱਧੇ ਘੰਟੇ ਦੀ ਲਿਮਟ ਤੋਂ ਬਾਅਦ ਮਹੱਲਾ ਬੰਦ ਹੋ ਜਾਣਾ। ਹੈ ਗਜਰੇਲਾ ਆਈ ਲਾਈਕ ਯੂ ਗਜਰੇਲਾ ਹਾਂ ਆਈ ਲਾਈਕ ਯੂ। ਆਹਾ ਹਦਾਇਤ ਵਾਲਾ ਕਿ ਚਮਕਾ ਵਜੇਗਾ ਅਕਲ ਪੂਰਾ। ਪਹਿਲੇ ਨਿਵਾਲੇ ਤੇ ਹੀ, ਫਿਰ ਚਮਚਮ ਗੁਲਾਬ ਜਾਮਨ, ਫਿਰ ਨਾਲ ਹੋਣਗੇ ਮੁਰਗ ਪੁਲਾਓ। ਓਕੇ ਮਿੱਠਾ ਜੀ, ਪਰਚਮ ਕੁਸ਼ਾਈ ਉਸਤਾਦ ਜੀ ਕਰਨਗੇ। ਹਾਂ ਕੇਕ ਮੈਂ ਘਟਣਾ ਜੀ। ਕੇਕ ਤੂੰ ਕੱਟ ਲਈ, ਕੇਕ ਤੂੰ ਕੱਟਣਾ, ਗੁਲਬਾਸ਼ੀ ਪੂਰੀ ਹੋਏਗੀ ਇਹਦੇ ਕਰਕੇ। ਆਹਾ ਨਹੀਂ। ਬੰਦੇ ਅਜ਼ੀਜ਼ ਨਾਲ ਪਿਆਰ ਆ ਸਾਨੂੰ। ਹਾਂਜੀ ਕੇਕ ਦੇ ਉਸਤਾਦ ਵਿੱਚ- ਲਈ ਨੋਸ਼ੀ ਆਏਗੀ ਉੱਥੇ? ਹਾਏ 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 ਨੋਸ਼ੀ ਤੇ ਹੋਣੀ ਚਾਹੀਦੀ ਮਿੱਠਾ ਜੀ ਕੋਈ ਇਹੋ ਜਿਹਾ ਵੀ ਇੰਤਜ਼ਾਮ ਹੈ? ਫਿਰ ਫੁੱਲ ਰਹਿਣ ਤੋਂ ਕਾਪੀਆਂ ਮੰਗਾ ਲਓ। ਉਹ ਵੀ ਪਾਕਿਸਤਾਨ ਦਾ ਹਿੱਸਾ ਵਾ ਸਾਜੀ ਆਏਗੀ ਉਹਦਾ ਦੇ ਦੇ ਆਜ਼ਾਦੀ ਨਾਲ ਸ਼ਬਾਬ ਨਹੀਂ ਹੈ। ਤੁਸੀਂ ਆਰਡਰ ਲਾਣਾ ਵਾ। ਚੋਲਾਂ ਨਾਲ ਸ਼ਬਾਬ ਹੋ ਸਕਦਾ। ਆਪ ਤੇ ਆ ਤੁਸੀਂ ਆਪ ਲਾਉਣਾ। ਇੱਕ ਮਿੰਟ ਸਾਜ ਜੀ, ਤੁਸੀਂ ਆਪਣੀ ਜਵਾਨੀ ਦੇ ਵਿੱਚ ਹੁਣ ਵੀ ਤੁਸੀਂ ਜਵਾਨ ਹੀ ਆ, ਸਾਡਾ ਨਾਲ ਜਵਾਨ ਲੱਗਣ ਨੇ ਮਾਸ਼ਾ ਕਦੀ ਇਦਾਂ ਬਾਜੇ ਲੈ ਕੇ ਸਲੰਸਰ ਕੱਢ ਕੇ ਐ ਪੱਟੀਆਂ ਸਿਰ ਤੇ ਬੰਨ ਕੇ ਮੋਟਰਸਾਈਕਲਾਂ ਤੇ ਰੇਲੀ ਯਾਨੀ ਵਾਜੇ ਵੂਜੇ ਵਜਾਏ ਨੇ, ਲੇਕਿਨ ਸੰਸਰ ਲਾਣਾ ਮੈਂ ਸ਼ੁਰੂ ਤੋਂ ਹੀ ਨਹੀਂ ਸੀ ਮੇਰਾ ਮਾਈਂਡ ਹੈਗਾ। ਅੱਛਾ ਜੀ 14 ਅਗਸਤ ਯਾਨੀ ਕਿ ਭਰਪੂਰ ਮਨਾਉਂਦੇ ਰਹੇ ਹੋ ਤੁਸੀਂ। ਮਾਂ ਨਾਰਮਲ ਅੱਛੇ ਬੰਦੇ ਦੇ ਪੁੱਤਾਂ ਨੂੰ ਝੰਡੇ ਝੁੰਡੇ ਬਣਾਏ ਝੰਡੀਆਂ ਲਾਈਆਂ, ਝੰਡੇ ਲਾਏ ਨੇ, ਮੂੰਹ ਤੇ ਬਣਾਏ। ਕੈਪ ਪਾਈ ਆ, ਬਾਜੇ ਬੂਜੇ ਜਿਹੜੇ ਉਸ ਟਾਈਮ। ਲੇਕਿਨ ਅਸਲੰਸਰ ਵਾਲਾ ਮੈਂ ਕਿਸੇ ਵੀ ਦੌਰ 'ਚ ਨਹੀਂ, ਹੱਕ 'ਚ ਨਹੀਂ ਹੈਗਾ ਨਾ, ਮੈਂ ਕਦੇ ਬੈਠਾ ਨਹੀਂ। ਸਦਕੇ ਜਾਵਾ, ਝਾੜੂ ਦਾ ਤੀਲਾ ਲੈ ਕੇ ਝੰਡੀ ਰੱਖ ਕੇ ਆਟੇ ਦੀ ਲੇਵੀ ਲਾ ਕੇ ਇੰਜ ਲੈ ਕੇ ਭੇਜਿਆ। ਹਾਂ ਹੁਣ ਤੇ ਲੇਕਿਨ ਹੁਣ ਤੇ ਉਸਤਾਦ ਜੀ ਸ਼ੋਰ ਸ਼ਰਾਬਾ ਹੀ ਬੜਾ ਵਾ। ਉਸਤਾਦ ਭਾਰ ਪਤਾ ਕੀ ਗੱਲ ਮਜਬੂਰੀ ਬਣ ਜਾਏ ਸੱਚੀ। ਹੁਣ ਪਰ ਜੁਮਾ ਦੀ ਗੱਲ, ਜੁਮੇ ਵਾਲੇ ਦਿਨ ਔਰ ਪਿੱਛੇ ਹੀ ਪੈ ਗਿਆ ਕਿ ਉਹ ਬਾਬਾ ਮੁਝੇ ਬਾਜਾ ਦੇ ਮੈਨੂੰ ਮਜਬੂਰਨ ਲੈਣਾ ਕਿ ਦੇਣਾ ਪਿਆ। ਮਾਂ ਬਾਪ ਨੂੰ ਰਸਾ ਕਿਤੇ ਜਾਂਦਾ ਹੈ, ਬਲੈਕ ਵੀਰ ਕਿਤੇ ਕੋਈ ਗੱਲ ਨਹੀਂ, ਬੱਚੇ ਆ ਛੋਟੇ ਯਾਰ, ਕੋਈ ਗੱਲ ਨਹੀਂ, ਲੈਤਾ ਤੇ ਕੀ ਹੈ। ਨਹੀਂ ਬੱਚਿਆਂ ਨੇ ਵਜਾਉਣਾ ਵਾਜਾ, ਹਾਂ। ਵੱਡਾ ਹੋ ਕੇ ਤੇ ਉਹਨਾਂ ਦਾ ਆਪਣਾ ਵਾਜਾ ਵੱਜਦਾ ਸਾਰਾ ਹੀ। ਬੈਂਡ ਹੀ ਬੱਚਤ। ਹਾਂ ਉਹਨ ਬੱਚਿਆਂ ਨੇ ਵਜਾਉਣਾ ਨਾ, ਬੱਚੇ ਐਸ ਉਮਰ 'ਚ ਉਹਨਾਂ ਦੀ ਖੇਡਣ ਦੇ ਦੇਣਾ, ਖੁਸ਼ ਹੁੰਦੇ ਤੇ ਕੀ ਹੈ। ਅੱਛਾ ਉਸਤਾਦ ਜੀ ਪਰਚਮ ਕੁਸ਼ਾਈ ਵਾਲੇ ਤੁਹਾਨੂੰ ਹਰੀ ਪੱਗ ਹਦਾਇਤ ਵਾਲੀ ਦੇ ਕੋਈ ਹੈ ਕੋਲਾ ਟਾ ਪਾਲਾ ਦੇ ਕੋਲਾ ਸਾਜ ਜੀ ਕੋ ਹੈ ਪਹਿਲੇ ਵੀ ਯਾਰ ਉਹੀ ਤਾਂ ਗੱਲ ਹੁੰਦੀ। ਪਾ ਲੈਣਗੇ ਕੁੱਲਾ, ਉਹਨਾਂ ਨੇ ਹਲੇ ਹਥਿਆਰ ਸੁੱਟੇ ਆ। ਮੈਂ ਚਲਾ ਕੀ ਪੁੱਛ ਰਿਹਾ ਸਾਰੀ ਕੋਲਾ ਹਲਕਾ ਜਿਹਾ ਕਰਕੇ ਕੋਲਾ ਪਾ ਲੋਗੇ। ਫਿਰ ਤੁਸੀਂ ਨਾਲ ਮਾਲਾ ਵੀ ਪਾਓਗੇ। ਨਹੀਂ ਉਸਤਾਦ ਜੀ ਨੂੰ ਕੋਟ ਲੈ ਕੇ ਦੇਣਾ ਕਾਇਦੇ ਆਜ਼ਮ ਸਾਹਿਬ ਵਾਲਾ ਲੰਮਾ ਕਾਲਾ ਸ਼ੇਰਵਾਨੀ ਟੈਪ। ਹਾਂ, ਨਹੀਂ ਯਾਰ ਉਹ ਨਹੀਂ ਨਾ, ਤੁਸੀਂ ਆਪਾਂ ਇਜ਼ਹਾਰ ਕਰਨਾ ਕਿਸੇ ਵੀ ਤਰੀਕੇ ਨਾਲ ਕਰ ਲਓ। ਨਹੀਂ ਠੀਕ ਹੈ। ਸਿਰਫ ਇੱਕ ਇੱਥੇ ਛੋਟਾ ਜਿਹਾ ਝੰਡਾ ਲਾ ਲਓ, ਬਸ ਸਿੰਪਲ। ਸਭ ਤੋਂ ਅੱਛਾ ਗ੍ਰੇਸਫੁਲ ਕਿ ਤੁਸੀਂ ਉਹ ਝੰਡਾ ਲਾਇਆ ਇੱਥੇ ਵਤਨ ਦਾ। ਉਸਤਾਦ ਜੀ ਮੇਰਾ ਕਜ਼ਨ ਵਾ ਟੋਬੇ ਉਪਜਾ, ਉਹ ਬਾਜ਼ੀਗਰ ਵਾ, ਬਾਜ਼ੀ ਦੀ ਐਟਮ ਪਾਉਂਦਾ, ਕੜੇ ਚੋਂ ਲੰਘਣਾ 14 ਅਗਸਤ ਦੇ ਆਪਣੇ ਬਾਹਰ ਹਾਲ ਦੇ ਵਿੱਚ
ਉਹ ਸ਼ੋਅ ਕਰਦੀ ਹੈ, ਫਿਰ ਬਾਜ਼ੀਗਰ ਸਰੀਆ ਵਿੰਗਾ ਕਰੇਗਾ ਪਰਚਮ ਤਾਂ ਕਰਕੇ ਐਟਮਾਂ ਉੱਤੋਂ ਡਿੱਗਦਾ ਜਹਾਜ਼ ਤੋਂ, ਉਹਨੇ ਜਹਾਜ਼ ਬਣਾਇਆ ਆਪਣਾ ਕੋਈ 2.5 ਦਿਨਾਂ ਦਾ, ਉੱਤੋਂ ਡਿੱਗਦਾ ਪਰਚਮ ਲੈ ਕੇ ਆਉਂਦਾ ਹੈ, ਉਹ ਕੱਢ ਗਈ ਐਟਮਾਂ। ਕੜਾ ਨਗਾਏਗਾ ਹਾਂਜੀ ਉਸਤਾਦ ਜੀ ਉਸਤਾਦ ਜੀ ਦੰਦਾਂ ਨਾਲ ਮੰਜੀ ਚੁੱਕੇਗਾ, ਦੰਦਾਂ ਨਾਲ ਇੱਥੇ ਰੱਖ ਕੇ ਪਾਵਾ। ਉਹ ਮੰਜੀ ਦੇ ਹਰਾ ਵਾਣ, ਹਰਾ ਤੇ ਚਿੱਟਾ ਵਾਣ ਹੋਏਗਾ, ਔਰ ਸਾਰਾ ਕੁਝ ਉਹਨਾਂ ਨੇ ਆਪਣਾ ਲਿਆਉਣਾ, ਜਿਹਦਾ ਸਕੂਲ ਦੌਰੀ ਟੈਬਲੇਟ ਸੀ ਪੇਸ਼ ਕਰਦੇ ਦਾ, ਹਾਂ ਉਦਾਂ ਕਰੀਏ ਸਾਈ ਥੋੜਾ ਜਿਹਾ। ਪਰ ਯਾਰ ਭਾਜੀ ਗੱਲ ਇਹ ਸਵੇਰ ਦੇਗ ਲੈ ਕੇ ਆਓ, ਛੱਡ ਦੋ ਦੇਗ। ਸਵੇਰੇ ਫੁੱਫੜ ਆਵੇ, ਕਿੰਨੇ ਵਜੇ ਆਏਗਾ? 12 ਵਜੇ ਫੁੱਫੜ ਤੇ ਨੋਸ਼ੀ। ਨੋਸ਼ੀ ਆ ਹੁਣੀ ਫੋਨ ਕਰਨ ਲੱਗਾ ਸਾਜੀ ਨੋਸ਼ੀ ਨੂੰ। ਨੋਸ਼ੀ ਫੁੱਫੜ ਦੇਗ ਚੌਲ ਕਿੰਨੇ ਕਿੰਨੇ ਕਿਹਾ ਤੈਨੂੰ ਮੈਂ ਭਲਾ? ਸਾਜੀ 7 ਕਿਲੋ ਚੌਲ, 5 ਕਿਲੋ ਚਿਕਨ, 2 ਕਿਲੋ ਚਣੇ ਹਾਂ। ਤੇ ਨਾਲ ਦੇਗ, ਚੌਲ ਹਾਂ, ਘਟਾ ਲਾ ਤੇ ਇੱਕ ਹੋਰ ਗੱਲ ਵੀ ਤੈਨੂੰ ਕਹੀ ਆ। ਨਾਲ ਨੋਸ਼ੀ। ਨਹੀਂ ਹਾਂ ਚੌਲਾਂ ਦੇ ਵਿੱਚ ਉਹਨੂੰ ਕਹਿਣਾ ਹੈ ਕਿ ਕੋਈ ਨਵੀਂ ਆਈਟਮ। ਕੋਈ ਆਰਟਿਸਟਿਕ ਕੰਮ ਪਾ। ਨਵੀਂ ਆਈਟਮ ਨਹੀਂ, ਕੋਈ ਕ੍ਰੀਏਟੀਵਿਟੀ ਕਰੀ, ਕੋਈ ਟੇਸਟ ਦੇ ਵਾਸਤੇ। ਕ੍ਰੀਏਟੀਵਿਟੀ ਉਹਨੇ ਜਿਹੜੀ ਇਹ ਸਿੱਖ ਲਿਆ, ਕ੍ਰੀਏਟੀਵਿਟੀ ਆਹੋ ਜ਼ੈਕਾ ਲੈ ਕੇ ਆ। ਜ਼ੈਕਾ ਤੇ ਆ ਜਾਂਦਾ ਵਾ, ਅਲੱਗ ਲੇਕਿਨ ਹੋਵੇ। ਕੁਛ ਕਰ ਫੁੱਫੜ ਨੂੰ ਕਹਿ, ਕੁਛ ਕਰ। ਫਿਰ ਤੀਜੀ ਦੇਗ ਮਿਲਣੀ ਆ, ਚਿੱਟੇ ਹੈਂ? ਪਕੋ ਫਿਰ ਤੀਸਰੀ ਦੇਗ ਦੇਣੀ ਅਸੀਂ ਤਾਂ ਇਹਨੂੰ। ਹਾਂ ਚਿੱਟੇ ਵਾਲ ਉਹਦੇ ਦੇਗਾ ਪਕਾ ਪਕਾਈ ਆਏ ਆ ਸਾਜੀ। ਮੱਕੂ ਨੇ ਉਹਨਾਂ ਦਾ ਨਾਮ ਆ ਮੋਬੀ। ਪਤਾ ਉਹ ਕਲਬ ਚਿੱਟੀ ਲਵਾਉਂਦਾ ਹੋਵੇ। ਕੱਲ ਨੂੰ ਕਲਰ ਲਵਾ ਕੇ ਆ ਜਾਏ, ਲੇਕਿਨ ਦੇਖ ਚ ਕੋਈ ਸਾਨੂੰ ਨਵਾਂਪਨ ਚਾਹੀਦਾ। ਨਵਾਂ ਪਾਣੀ ਆਏਗਾ। ਨਵਾਂ ਪਨ ਯਾਰ, ਹੋਰ ਨਾ ਕੁਛ ਕਰਾ ਦੇਈ ਉੱਥੇ। ਉਹ ਨਾ 4 ਕਿਲੋ ਚੀਨੀ ਪਾ ਦੇ ਲੂਣੇ ਚੌਲਾਂ ਚਾਵਲਾਂ 'ਚ। ਯਾਰ ਲੇਕਿਨ ਮੈਨੂੰ ਤੇ ਮਿੱਠੇ ਅਗਲੀ ਜ਼ਿੰਦਗੀ ਨਜ਼ਰ ਆ ਰਹੀ ਹੈ ਇਸ ਦਫ਼ਤਰ ਚ, ਕਿ ਇੰਜ ਇੱਥੇ ਚੂੜੀਆਂ ਖੜਕਾਉਂਦੀ ਫਿਰਨ ਦਈ ਹੈ ਨੋਸ਼ੀ, ਚਾਹ ਦਾ ਕੱਪ ਫੜਿਆ, ਉਸਤਾਦ ਜੀ ਦੀ ਸ਼ਰਟ ਦਾ ਉਤਲਾ ਬਟਨ ਬੰਦ ਕਰ ਰਹੀ, ਟਾਈ ਨਾਲ ਇੰਜ ਕਰ ਰਹੀ ਹੈ। ਤੇ ਕਿਸ ਵਾਰ ਟੀਟਿਆਂ ਦਾ ਜਿੰਦਗੀ ਦਾ ਟੱਡੀ ਕਰੀ ਅੰਦਰ ਲੱਗੀ ਹੈ ਨਾ 2 ਦਿਨ ਲਾਤੇ ਏਜ ਲੱਗੀ ਤੇ ਮੈਂ ਵੀ ਨਾਲ ਜਾਣਾ, ਮੈਂ ਆਡੀਅנס ਪੈ ਜਾ ਕਰਾਂ ਕਿਤੇ ਟਾਈਪ ਨਾਲ ਲੱਗਣ। ਯਾਰ ਤੁਹਾਨੂੰ ਨਹੀਂ ਲੱਗਦਾ ਇੱਥੇ ਇਹੋ ਜਿਹੇ ਬੋਲਾਂ ਦੀ, ਪਸੇਬਾਂ ਦੀ ਕਮੀ ਹੈ ਇਸ ਦਫ਼ਤਰ ਯਾਰ ਚ? ਉਸਤਾਦ ਜੀ ਅੱਛਾ ਵਿਚਾਰਾ ਕਿੱਡਾ ਲਿਮਿਟਿਡ ਆ, ਕਿੱਡਾ ਲਿਮਿਟਿਡ ਆ। ਅੱਗੋਂ ਇਹ ਨਹੀਂ ਕਹਿ ਸਕਦਾ ਤੁਹਾਨੂੰ ਨਹੀਂ ਲੱਗਦਾ ਇੱਥੇ ਐ ਨਿੱਕੇ ਨਿੱਕੇ ਬੱਚੇ ਫਿਰਦੇ ਹੋ, ਕਿੱਡਾ ਲਿਮਿਟਿਡ ਜਿਹਾ ਹੈ। ਬਹੁਤ ਕੈਸੀ ਬਾਉਂਡਰੀ ਲੱਗੀ ਉਹਨੂੰ ਵਿਚਾਰੇ, ਉੱਥੇ ਕੀ ਘੁੰਮੀ ਜਾ ਰਿਹਾ ਬਸ। ਲੱਗਦਾ ਹੈ ਨਾ ਉਸਤਾਦ ਜੀ। ਤੇ ਅਸੀਂ ਉਸ ਤਰ੍ਹਾਂ ਕਰੀ 2 ਕਿਲੋ ਚੌਲ ਘਟਾ ਲਈ ਤੇ ਨੋਸ਼ੀ 2 ਕਿਲੋ ਵਧਾ ਲਈ ਕੱਲ। ਪਹਿਲੇ ਆ ਸਰਗੇ 3 ਭਾਈ ਦੇ, ਉਹਨਾਂ ਤੇ ਇੱਕ ਸੋਹਣਾ ਖਾਜਾ ਸਰਾ ਮੁਫਤ ਮਿਲਦਾ। ਉਹ ਨਹੀਂ ਕਹਿੰਦਾ ਤੂੰ ਇਦਾਂ ਕਰੀ 2 ਕਿਲੋ ਚੌਲ ਘਟਾ ਲਈ, 2 ਕਿਲੋ ਨੋਸ਼ੀ ਵਧਾ ਲਈ। ਹਾਂ ਬਾਕੀ 14 ਦਾ ਸੁਰਮਾ ਕੱਢ ਵੱਟ ਦੇਣੇ। ਅੱਲਾ ਖੈਰ ਕਰੇ। ਤੈਨੂੰ ਪਤਾ ਕੱਖ ਨਹੀਂ ਪਾਕਿਸਤਾਨ ਦੇ ਬਾਰੇ ਚ, ਨਹੀਂ ਨਹੀਂ ਤੈਨੂੰ ਬਲਕਿ ਕਿਸੇ ਬਾਰੇ ਚ ਵੀ ਕੋਈ ਨਾ ਤੈਨੂੰ ਨੌਲੇਜ ਆ, ਨਾ ਗੱਲ ਆ, ਨਾ ਬਾਤ ਆ। ਤੂੰ ਛੋਟੇ ਜਿਹੇ ਸਰਕਲ ਦੇ ਵਿੱਚ ਜੀ ਰਿਹਾ, ਪੈਦਾ ਹੋਇਆ ਉੱਥੇ ਤੂੰ ਜੀ ਰਿਹਾ, ਉੱਥੇ ਤੂੰ ਘੁੰਮ ਘੁੰਮ ਕੇ ਉੱਥੇ ਤੂੰ ਫਾਰਗ ਹੋ ਜਾਣਾ। ਐਵੇਂ 14 ਅਗਸਤ ਤੈਨੂੰ ਪਤਾ ਹੀ ਨਹੀਂ। ਉਸਤਾਦ ਇਸ਼ਕ ਦੀ ਕੋਈ ਸੀਮਾ ਰੇਖਾ ਨਹੀਂ। ਆ ਉਹੀ ਕਹਿ ਰਿਹਾ ਨਾ, ਵੀ ਤੈਨੂੰ ਪਤਾ ਲੱਗਾ ਵੀ ਇਹ 14 ਅਗਸਤ ਦਾ ਦਿਨ ਆ, ਇਸ ਟਾਈਮ ਝੰਡੀਆਂ ਲਾਈਦੀਆਂ ਤੇ ਤੂੰ ਕਹ ਮੈਂ ਮਨਾਵਾਂਗਾ। ਉਹਦੀ ਵਜ੍ਹਾ ਗਜਾ ਕੀ ਆ? ਵਜ੍ਹਾ ਇਹੀ ਹੈ ਵੀ ਬਾਹਰ ਦੇ ਵਜੂਦ ਚ ਆਇਆ ਵਾ, ਹਾਂ। ਤੁਸੀਂ ਹਾਸਲ ਕੀਤਾ ਵਾ। ਹਾਂ ਤੂੰ ਹਾਸਲ। ਇਹ ਦੱਸ ਦੇ ਕਿ ਮਨਾਰੇ ਪਾਕਿਸਤਾਨ ਕਦੋਂ ਬਣਿਆ? ਉਹ ਇਹਨੂੰ ਛੱਡ ਦੇ ਯਾਰ, ਇਹ ਉਸ ਟਾਈਮ ਉੱਥੇ ਹੁੰਦਾ ਜਦੋਂ ਪਾਕਿਸਤਾਨ ਜਦੋਂ ਅਲੱਗਾ ਹੋ ਰਿਹਾ ਸੀ, ਬਟਵਾਰਾ ਹੋ ਰਿਹਾ ਸੀ, ਲੋਕ ਜਾ ਰਹੇ ਸੀ, ਕਤਲੋਗਾਰਤ ਹੋ ਰਹੀ ਸੀ, ਲੜਾਈਆਂ ਹੋ ਰਹੀਆਂ ਸੀ, ਚੀਜ਼ਾਂ ਰਹਿ ਗਈਆਂ ਸੀ, ਰਿਸ਼ਤੇ ਰਹਿ ਗਏ, ਭੈਣਾਂ ਭਰਾ ਕਈ ਰਹਿ ਗਏ, 2 ਬੱਚੇ ਉੱਥੇ ਰਹਿ ਗਏ, ਭੈਣ ਉੱਥੇ ਰਹਿ ਗਈ, ਭਰਾ ਇੱਧਰ ਆ ਗਏ। ਇਹ ਉੱਥੇ ਹੁੰਦਾ, ਇਹ ਘਰੋਂ ਸਿਰਫ ਬਾਹਰ ਨਿਕਲ ਕੇ ਵੀ ਦੇਖ ਲੈਂਦਾ ਤਾਂ ਮੈਨੂੰ ਫੜ ਲੈਂਦਾ। ਸਹੀ ਗੱਲ। ਉਦੋਂ ਇਹਨੇ ਪੈਰ ਨਹੀਂ ਸੀ ਪਟਣਾ, ਇਹਨੇ ਪਿਛਲੇ ਕਮਰੇ 'ਚ ਕੁੰਡੀ ਲਾਈ ਨੂੰ ਜਦੋਂ ਪਤਾ ਲੱਗਣਾ ਸੀ ਨਾ ਭਾਈ ਸਾਰੇ ਚਲੇ ਗਏ ਨੇ, ਮੁੱਕ ਗਿਆ ਕੰਮ, ਇਹਨੇ ਉਦੋਂ ਬਾਹਰ ਆਉਣਾ ਸੀ ਤੇ ਹੁਣ ਤੱਕ ਇਹਦੀ ਆਲ ਔਲਾਦ ਉੱਥੇ ਹੀ ਹੋਣੀ ਸੀ। ਤੇ ਇਹਨੇ ਅੰਦਰੋਂ ਗਈਆਂ ਸੀ, ਬਾਹਰ ਏਡੀ ਹਦਾਇਤ ਵਾਲੀ ਲੜਾਈ ਹੋ ਰਹੀ ਹੈ ਨਾ। ਯਾਰ ਪਰਚਮ ਕੁਸ਼ਾਈ ਉਹ ਕਰਦੇ ਜਿਨ੍ਹਾਂ ਦਾ ਕੋਈ ਬਿਲੋਂਗਿੰਗ ਪਾਕਿਸਤਾਨ ਨਾਲ ਅਟੈਚਮੈਂਟ, ਆਪਣੀ ਮੁਹੱਬਤ ਸੱਚੀ ਮੁੱਚੀ ਕਰਦੇ ਹੋ। ਨਹੀਂ ਅਸੀਂ ਸੱਚੀ ਅਲਹਮਦੁਲਿਲਾ ਯਾਰ। ਤੈਨੂੰ ਸਿਰਫ ਛੁੱਟੀ ਦੀ ਖੁਸ਼ੀ ਹੈ। ਨਹੀਂ ਛੁੱਟੀ ਨਹੀਂ, ਮੈਂ ਯਾਰ ਕਿੰਨੀਆਂ ਛੁੱਟੀਆਂ ਕਰ ਲਾਂਗਾ, ਛੁੱਟੀਆਂ ਦਾ ਬੰਦਾ ਕਰਦੇ ਰਹਿੰਦਾ। ਮੇਰੇ ਸੋਹਣੇ ਵਤਨ ਨੂੰ ਸਾਡੇ ਲਵ ਦੀ ਲੋੜ ਆ। ਹਾਂ ਇਦਾਂ ਹੀ ਯਾਦ ਹੋਣਾ ਚਾਹੀਦਾ ਪਾਕਿਸਤਾਨ ਦਾ 14 ਅਗਸਤ ਤੇ ਹਰ ਗੱਲ। ਜਿਵੇਂ ਬੰਦਾ ਪੁੱਛੇ ਤੁਹਾਡੇ ਵਾਲਦ ਸਾਹਿਬ ਦਾ ਇਹ ਨਾਮ, ਮੇਰੇ ਵਾਲਦ ਸਾਹਿਬ ਦਾ ਆ ਨਾਮ, ਕਿੰਨੇ ਭਰਾ ਜੇ? 4। ਉਹਨਾਂ ਦੇ ਕੀ ਨਾਮ? ਆ ਨਾਮ, ਠੀਕ ਆ, ਅੰਮੀ ਦਾ ਆ ਨਾਮ ਆ, ਪਤਾ ਹੁੰਦਾ ਨਾ। ਇਸੇ ਤਰ੍ਹਾਂ ਹੀ ਯਾਦ ਹੋਣਾ ਚਾਹੀਦਾ ਇਸੇ ਤਰ੍ਹਾਂ ਕਿ ਯਾਰ ਪਾਕਿਸਤਾਨ ਕਿਦੋਂ ਬਣਿਆ, ਕਿੰਨੇ ਬਣਾਇਆ। ਝੰਡੇ ਦਾ ਡਿਜ਼ਾਈਨ ਹਰੇ ਰੰਗ ਦਾ ਤੇ ਵਾਈਟ ਕਲਰ ਦਾ ਕੀ ਮਤਲਬ ਆ? 2 ਰੰਗਾਂ ਦਾ ਕੀ ਹੈ? ਇਹਨਾਂ ਦੋਵਾਂ ਰੰਗਾਂ ਦਾ ਮਤਲਬ ਕੀ ਆ? ਸਬਜ਼ ਦਾ ਤੇ ਵਾਈਟ ਦਾ। ਇਹਦੀ ਤਰਾਨਾ ਕਿਹਨੇ ਲਿਖਿਆ? ਤਰਾਨੇ ਦੀ ਧੁਨ ਕਿਹਨੇ ਬਣਾਈ? ਸਭ ਤੋਂ ਪਹਿਲੇ ਤਰਾਨਾ ਕਿੱਥੇ ਗਾਇਆ ਗਿਆ? ਇਹ ਕੀ ਇਹ ਦੱਸ। ਇਹ ਉਦਾਂ ਹੀ ਯਾਦ ਹੋਣਾ ਚਾਹੀਦਾ ਹਰ ਬੰਦੇ ਨੂੰ ਆਪਣੇ ਦੇਸ਼ ਦਾ। ਸਹੀ ਟਾਈਮ ਨਹੀਂ ਮਿਲਦਾ ਹਾਂ। ਆਪਣੇ ਕਹਿਵਾ ਪਰੇਸ਼ਾਨੀ ਨੇ ਮਹਿੰਗਾਈ ਲੱਗੇ ਹੋਏ। ਹਾਂ ਸਹੀ ਗੱਲ। ਪਰ ਜਿੱਦਾਂ ਟਾਈਮ ਮਿਲਿਆ ਸਾਰਾ ਕੁਝ ਯਾਦ ਕਰਾਂਗੇ। ਓਕੇ ਕਰ ਰਹੀ ਫਿਰ। ਲਓ ਜੀ ਨਾਜ਼ਰੀਨ, ਰੱਬ ਰੱਖਾ।